ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ आज निशान चौधरी। नादरीन ਅੱਜ ਅਸੀਂ ਮੌਜੂਦ ਹਾਂ ਕਰੀਮ ਬਲਾਕ ਔਰ ਸਵੇਰ 8 ਵਜੇ ਦੁਕਾਨਾਂ ਇੱਥੇ ਖੁੱਲਣਗੀਆਂ ਔਰ ਇਹਨਾਂ ਨੂੰ ਬੰਦ ਕਰਵਾਉਣਗੇ ਪੈਰਾ ਫੋਰਸ ਵਾਲੇ ਆ ਕੇ। ਵੈਸੇ ਤੇ ਹਕੂਮਤ ਨੇ 8 ਵਜੇ ਦਾ ਟਾਈਮ ਮੁਕਰਰ ਕੀਤਾ ਹੈ। ਇਸ ਹਵਾਲੇ ਨਾਲ ਦੁਕਾਨਦਾਰ ਕੀ ਸੋਚਦੇ ਨੇ ਔਰ ਲਾਹੌਰੀਏ ਕਿੰਨੇ ਪਾਬੰਦ ਹੋਣਗੇ ਇਸ ਟਾਈਮ ਟੇਬਲ ਦੇ, ਅੱਜ ਅਸੀਂ ਲੋਕ ਰਾਜ ਇਹ ਹੀ ਤੁਹਾਨੂੰ ਦਿਖਾਵਾਂਗੇ। हाँ जी भाईजान, ਇਹ ਤੁਸੀਂ ਲਗਾ ਰਹੇ ਹੋ ਇੱਥੇ ਸਟਾਲ? जी भाईजान, ਇਹ ਤੁਹਾਡੀ ਦੁਕਾਨ ਦਾ ਹਿੱਸਾ ਜਾਂ ਅਲੱਗ ਤੋਂ ਲਗਾ ਰਹੇ ਹੋ? दुकान का हिस्सा ही। ਅੱਛਾ, ਤੇ ਕਿੰਨੇ ਵਜੇ ਨੋਟੀਫਿਕੇਸ਼ਨ ਆਇਆ? नोटिफिकेशन 8 बजे 10 ਤੋਂ 8 सुबह 10 बजे ओपन होनी मार्केट और रात ਨੂੰ 8 ਵਜੇ क्लोज। ਤੇ ਕੀ ਸੂਰਤ ਹਾਲ ਰਹੀ ਹੈ ਕੱਲ ਦੀ ਪਰਸੋਂ ਦੀ बस ਤੁਹਾਡੀ? ਕੱਲ ਬਾਰਿਸ਼ ਹੀ ਸਾਰਾ ਦਿਨ, ਕੰਮ ਕੱਲ ਹੈ ਨਹੀਂ ਸੀ। ਹੁਣ ਦੇਖੋ ਅੱਜ 8 ਵਜੇ ਤੱਕ ਕੋਈ BM ਹੋ ਜਾਏ। ਫਿਲਹਾਲ ਤਾਂ ਵਿਹਲੇ ਬੈਠੇ ਹਾਂ। ਬਿਸਮਿਲ੍ਲਾ ਗਾਹਕ ਨਹੀਂ ਵੈਸੇ ਕੀਤੀ। ਤੁਹਾਡੇ ਕੋਲ ਕਿਸ ਟਾਈਮ ਵੜਦਾ? ਸ਼ਾਮ ਨੂੰ ਨਹੀਂ ਗਾਹਕ ਆਉਂਦਾ? ਸ਼ਾਮ ਨੂੰ ਵੜਦਾ ਹੈਗਾ, ਉਹਨੂੰ 8-9 ਵਜੇ ਦੀ ਰੂਟੀਨ ਹੈ ਗਾਹਕ ਦੀ। 1 ਘੰਟੇ ਦੇ ਵਿੱਚ 1 ਘੰਟੇ ਲੱਗਣਾ ਹੁੰਦਾ ਮਾਰਕੀਟ ਦਾ। 10 ਵਜੇ ਦੀ ਟਾਈਮਿੰਗ ਸੀ ਤਾਂ 1 ਘੰਟੇ ਕੰਮ ਨਿਕਲਦਾ ਹੁੰਦਾ ਸੀ। ਪਰ ਹੁਣ ਵੀ 8 ਵਜੇ ਦੀ ਟਾਈਮਿੰਗ ਹੋਈ ਹੈ। ਸਾਡਾ ਕਸਟਮਰ ਨੂੰ ਪ੍ਰੋਪਰ ਨਹੀਂ ਪਤਾ ਮਾਰਕੀਟ ਕਿੰਨੇ ਵੀ ਬੰਦ ਹੋਣੀ ਕਿੰਨੇ ਵੀ ਖੁੱਲਣੀ। ਲਾਹੌਰੀਏ ਵੈਸੇ ਤਾਂ ਹਮੇਸ਼ਾ ਸ਼ਾਮ ਨੂੰ ਹੀ ਨਿਕਲਦੇ ਸਨ। ਉਹ ਨਿਕਲਦੇ ਤਾਂ ਹੈ ਨੇ ਸ਼ਾਮ ਨੂੰ, ਕਿਉਂਕਿ ਦੇਖੋ ਕਸਟਮਰ ਹੈ ਨਾ ਜਿਹੜੇ ਖਾਸ ਕਰ ਹੁਣ ਅਸੀਂ ਦੇਖੇ ਮਿਡਲ ਕਲਾਸ ਛੋਟੇ ਜਿਨ੍ਹਾਂ ਨੂੰ ਪਤਾ ਭਾਈ ਕਮਾ ਕੇ ਖਾਣਾ। ਹੁਣ ਜਿਹੜੇ ਵੱਡੇ ਹਾਈ ਲੈਵਲ ਤੇ ਲੋਕ ਨੇ ਨਾ, ਉਹਨਾਂ ਨੇ ਸ਼ਾਮਾਂ ਨੂੰ ਉੱਠਣਾ ਜੀ, ਮਾਰਕੀਟ ਆ ਗਿਆ, ਆਣ ਕੇ ਸ਼ੋਪਿੰਗ ਕੀਤੀ, ਬੱਚਿਆਂ ਦੀ ਘਰਾਂ ਨੂੰ ਚਲਾ ਗਿਆ। ਠੀਕ ਹੈ, ਕਿਉਂਕਿ ਆਮ ਲੋਕ ਵੀ ਕੋਈ ਅਗਰ ਕੰਮ ਵਗੈਰਾ ਕਰਦੇ ਨੇ ਤੇ ਦੁਪਹਿਰ 'ਚ ਜੌਬ ਕਰਦੇ ਹੋਣਗੇ ਜਾਂ ਕੋਈ ਕੰਮ ਕਰਦੇ ਹੋਣਗੇ, ਸ਼ਾਮ ਨੂੰ ਹੀ ਸ਼ਾਪਿੰਗ ਵਾਸਤੇ ਆਉਂਦੇ ਨੇ। ਬਿਲਕੁਲ ਆਉਂਦੇ ਨੇ। ਕਿੰਨਾ ਕੁ ਫਰਕ ਪਿਆ ਵੈਸੇ ਹੁਣ? ਫਰਕ ਕਾਫੀ ਪੈ ਗਿਆ ਅੱਗੇ ਨਾਲੋਂ। ਯਾਨੀ ਕਿ ਈਦ ਦਾ ਸੀਜ਼ਨ ਲੱਗਿਆ, ਉਸ ਤੋਂ ਬਾਅਦ ਕੰਮ ਥੋੜਾ ਠੰਡਾ ਹੋ ਗਿਆ ਸੀ, ਤਾਂ ਹੁਣ ਕਾਫੀ ਜ਼ਿਆਦਾ ਫਰਕ ਹੋ ਗਿਆ। ਪਹਿਲੇ BM ਹੋ ਜਾਂਦੀ ਸੀ ਵਿੱਚੋਂ। ਕਿੰਨੇ ਵਜੇ ਤੱਕ ਦਾ ਟਾਈਮ ਹੋਣਾ ਚਾਹੀਦਾ ਵੈਸੇ? ਟਾਈਮ ਤਾਂ ਵੈਸੇ 10 ਵਜੇ ਦਾ ਠੀਕ ਸੀ। ਹਕੂਮਤ ਨੂੰ ਚਾਹੀਦਾ 10 ਵਜੇ ਦਾ ਹੀ ਕਰ ਦੇਣਾ ਵਾਪਸ। ਕਿ ਜੇ ਕਿਸੇ ਨੇ 8 ਵਜੇ ਬੰਦ ਨਾ ਕੀਤੀ ਹੋਈ ਦੁਕਾਨ, ਫਿਰ ਕਾਨੂੰਨੀ ਕਾਰਵਾਈ ਫਿਰ ਸਖਤੀ ਕਰ ਰਹੇ ਨੇ। ਸਖਤੀ ਖਾਸ ਸਿਰਫ ਉਦੋਂ ਹੀ ਆਉਂਦੇ ਨੇ ਕਲੋਜ਼ਿੰਗ ਕਰਾਉਣ ਵਾਸਤੇ ਪੈਰਾ ਫੋਰਸ। ਠੀਕ ਹੈ, ਜਿਹੜੇ ਬਾਹਰ ਸਟਾਫ ਜਿਵੇਂ ਹੁਣ ਫੇਰੀਆਂ ਲੱਗੀਆਂ, ਮੁੰਡੇ ਫੜ ਕੇ ਖਲੋਤੇ ਹੁੰਦੇ ਨੇ ਹੈਂਗਰ ਤੇ ਇਹਨਾਂ ਨੂੰ ਸਿਰਫ ਇੱਕ ਵਾਰਨਿੰਗ ਦੇ ਦਿੰਦੇ, ਰੋਡ ਤੇ ਨਾ ਖਲੋਵੋ, ਤੁਸੀਂ ਆਪਣੀ ਦੁਕਾਨ ਤੇ ਜਾਓ, ਉੱਥੇ ਖਲੋ ਕੇ ਕਰੋ, ਕਸਟਮਰ ਖਿੱਚੋ। ਬਾਕੀ ਉਹ ਵੀ ਆਪਣੇ ਵੱਲੋਂ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰਨੀ ਹੁੰਦੀ ਹੈ। ਅੱਗੋਂ ਫਿਰ ਮੁੰਡੇ ਮੁਲਾਜ਼ਮ ਜਿਨ੍ਹਾਂ ਰੱਖੇ ਹੋਏ ਉਹਨਾਂ ਨੇ ਆਪਣਾ ਕੰਮ ਕਰਕੇ ਦੇਣਾ ਹੁੰਦਾ। ਪਿਛਲੇ ਦਿਨਾਂ 'ਚ ਨਜਾਇਜ਼ ਤਜਾਵਜ਼ਾਤ ਦੇ ਖਿਲਾਫ ਜਦੋਂ ਆਪਰੇਸ਼ਨ ਹੋਇਆ ਸੀ, ਲੋਕਾਂ ਦੇ ਸਟਾਲ ਵਗੈਰਾ ਇੱਥੋਂ ਚੁੱਕ ਦਿੱਤੇ ਸਨ। ਦੁਬਾਰਾ ਵੀ ਕੋਈ ਸਟਾਲ ਵਗੈਰਾ ਲੱਗਣੇ ਸ਼ੁਰੂ ਹੋਏ ਨੇ ਹੁਣ? ਸਟਾਲ ਤਾਂ ਨਹੀਂ ਲੱਗਣੇ ਸ਼ੁਰੂ ਹੋਏ, ਬਾਕੀ ਇਹ ਜਿਹੜਾ ਛੋਟਾ ਮੋਟਾ ਲੱਗਿਆ ਹੋਇਆ ਕਾਰੋਬਾਰ ਹੈ, ਇਹ ਵਸੀਲਾ ਚੱਲ ਰਿਹਾ ਹਾਲ ਤੱਕ। ਨਾ ਪੈਰਾ ਫੋਰਸ ਸੰਕ ਆ ਰਹੀ ਕਿਸੇ ਨੂੰ। ਬਾਕੀ ਉਹ ਆਪਣੇ ਰਾਈਡ ਤੇ ਨੇ, ਜਦੋਂ ਉਹਨਾਂ ਨੂੰ ਪਿੱਛੋਂ ਪ੍ਰੈਸ਼ਰ ਆਇਆ ਹੋਵੇ ਤਾਂ ਫਿਰ ਉਹਨਾਂ ਨੇ ਤੇ ਅੱਗੇ ਪ੍ਰੈਸ਼ਰ ਪੂਰਾ ਕੰਮ ਕਰਨਾ ਹੈ ਨਾ, ਮਾਰਕੀਟ ਨੂੰ ਕਲੀਅਰ। ਅੱਗੋਂ ਇਹ ਸਾਨੂੰ ਸੋਚਣਾ ਚਾਹੀਦਾ ਹੈ ਤੇ ਆਵਾਮ ਨੂੰ ਉਹਨਾਂ ਦਾ ਕੋਈ ਸਾਹਸ ਕਰੇ ਨਹੀਂ ਕਰਨਾ ਚਾਹੀਦਾ। ਬਾਕੀ ਆਵਾਮ ਹੈ ਵੇ ਕਿੰਦਾ ਪੈਰਾ ਫੋਰਸ ਦਾ ਸਾਹਸ? ਪੈਰਾ ਫੋਰਸ ਠੀਕ ਹੈ, ਉਹ ਕਰਨਾ ਚਾਹੀਦਾ। ਆਵਾਮ ਨੂੰ ਚਾਹੀਦਾ ਕਰਨਾ। ਉਹਨਾਂ ਨੂੰ ਤੰਗ ਕਰੋਗੇ ਤਾਂ ਅਗਲੇ ਸਿਰ ਤੇ ਆਣਗੇ। ਠੀਕ ਹੈ, ਜਦੋਂ ਉਹਨਾਂ ਨੂੰ ਤੰਗ ਨਹੀਂ ਕਰੋਗੇ, ਉਹਨਾਂ ਦੀ ਗੱਲ ਮਾਈਂਡ ਨੋਟ ਕਰੋਗੇ, ਤੁਸੀਂ ਉਹਨਾਂ ਨਾਲ ਠੀਕ ਚੱਲੋਗੇ, ਉਹ ਤੁਹਾਡੇ ਨਾਲ ਠੀਕ ਚੱਲਣਗੇ। ਜੇ ਤੁਸੀਂ ਉਹਨਾਂ ਨਾਲ ਠੀਕ ਚੱਲੋਗੇ ਤਾਂ ਫਿਰ ਭਾਈ ਉਹਨਾਂ ਨੇ। ਅੱਛਾ, ਇਹ ਭਾਈ ਕਾਮਯਾਬ ਹੈ ਜਿਹੜਾ ਕਹਿ ਰਿਹਾ ਕਿ ਪੁਲਿਸ ਵਾਲਿਆਂ ਦਾ ਸਾਥ ਸਾਨੂੰ ਕਰਨਾ ਚਾਹੀਦਾ ਜੋ ਅੱਗੇ ਚੱਲ ਰਿਹਾ। भाईजान नोटिफिकेशन हो गया 8 बजे का, की कहते हो ठीक है फैसला? ठीक है, मैं कहता हूँ 4 सीज़न होना चाहिए, 1 सीज़न तो नहीं होना। अच्छा, लाहौरिये निकलते नहीं वैसे दोपहर च? मर्जी होना दी अपनी अपनी चॉइस है, लेकिन टाइम 8 बजे का बेहतर है। हाँ जी, क्योंकि ਜਿਹੜਾ ਬੰਦਾ ਹੈ ਕੋਈ ਕੰਮ ਕਰਦਾ ਹੈ, ਕਿਸੇ ਜਗ੍ਹਾ ਨੌਕਰੀ ਕਰਦਾ ਹੈ, ਉਹ ਨਿਕਲੇਗਾ ਤਾਂ ਰਾਤ ਨੂੰ ਹੀ ਸ਼ਾਪਿੰਗ ਵਾਸਤੇ। ਤੇ ਤੁਹਾਡਾ ਕੰਮ ਵੈਸੇ ਕੋਈ ਮੁਤਾਸਰ ਹੋਇਆ? वो निकलेगा, मैं कहता हूँ इसी बहाने रूटीन बन जाएगी कस्टमर की। कस्टमर लेने वाला भी आएगा और जो ये नहीं कि वो कहेगा कि नहीं मैंने नहीं लेना। रूटीन बन जाएगी दुकानदारों की भी और कस्टमर की भी। ਕੋਈ ਬਿਜਲੀ ਦੀ ਬਚਤ ਵੀ ਹੋਏਗੀ ਇਸ ਫੈਸਲੇ ਨਾਲ? ਉਹ ਹੁਣ ਹੁਕੂਮਤ ਨੂੰ ਪਤਾ ਹੈ ਤੇ ਬਾਰੇ ਤਾਂ ਮੈਂ ਕੁਝ ਵੀ ਅਸੀਂ ਮੰਨ ਲਾਂਗੇ ਫਿਰ ਜੋ ਕਹਿ ਰਹੇ ਨੇ। हाँ जी, ਚਲੋ ਠੀਕ ਹੋ ਗਿਆ, ਮਿਹਰਬਾਨੀ। अस्सलाम वालेकुम। वालेकुम अस्सलाम। ਕੀ ਹਾਲ ਹੈ ਭਾਈਜਾਨ? ਅਲਹਮਦੁਲਿਲਾ ਅੱਲਾਹ ਦਾ ਮਾਸ਼ਾਅੱਲਾ, ਤੁਸੀਂ ਤਾਂ ਹੀਰੋ ਹੀ ਲੱਗ ਰਹੇ ਹੋ ਪੂਰੇ। ਸ਼ੁਰੂ ਤੋਂ ਹੀਰੋ ਆ, ਹੁਣ ਨਹੀਂ ਲੱਗ ਰਹੇ। ਤੁਸੀਂ ਵੇਖਿਆ ਪਹਿਲੀ ਵਾਰੀ। ਅੱਛਾ, ਇਹ ਤੁਹਾਡਾ ਲਗਾਇਆ ਸਟਾਲ ਵਗੈਰਾ? ਅਲਹਮਦੁਲਿਲਾ। ਤੇ 8 ਵਜੇ ਦਾ ਨੋਟੀਫਿਕੇਸ਼ਨ ਆ ਗਿਆ, ਕੀ ਕਹਿੰਦੇ ਹੋ ਠੀਕ ਹੈ ਫੈਸਲਾ? ਸਭ ਦੇ ਨਾਲ ਹੀ ਹੁੰਦਾ, ਇਹ ਗੱਲ ਹੈ। ਜੋ 11 ਵਜੇ ਦਾ ਸੀ ਉਦੋਂ ਵੀ ਉਹਨਾਂ ਦੇ ਨਾਲ ਸਾਂ,
ਹੁਣ 8 ਵਜੇ ਦਾ ਉਹ ਵੀ ਉਹਨਾਂ ਦੇ ਨਾਲ ਕੋਈ ਨਾ ਕੋਈ ਲੋਰੀਏ ਨਿਕਲ ਆਉਂਦੇ ਨੇ ਟਾਈਮ ਸਿਰ ਨਿਕਲ ਆਉਂਦੇ ਨੇ ਆਦਾ ਤੁਹਾਨੂੰ ਨਹੀਂ ਉਹ ਨਹੀਂ ਜਦੋਂ ਮਜਬੂਰੀ ਬਣਦੀ ਫਿਰ ਨਿਕਲ ਹੀ ਆਉਂਦੇ ਨੇ ਜਦੋਂ 6 ਵਜੇ ਦਾ ਟਾਈਮ ਸੀ ਅੱਜ ਤੋਂ ਬੜੀ ਦੇਰ ਪਹਿਲੇ ਜਦੋਂ ਲੋਕਡਾਊਨ ਲੱਗਾ ਸੀ ਉਦੋਂ ਵੀ ਆਵਾਮ ਨਿਕਲਦੀ ਸੀ ਸਿਰਫ ਇਹ ਹੁੰਦਾ 1-2 ਦਿਨ ਪਰੇਸ਼ਾਨੀ ਹੁੰਦੀ ਹੈ ਫਿਰ ਆਵਾਮ ਜਦੋਂ ਬਾਅਦ ਚੱਲ ਜਾਂਦਾ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ ਵੈਸੇ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ 8 ਵਜੇ ਤੱਕ ਟਾਈਮ ਠੀਕ ਸੀ ਜਾਂ ਕੋਈ ਇਸ ਤੋਂ ਲੇਕਿਨ 10 ਵਜੇ ਤੱਕ ਤਾਂ ਬਿਲਕੁਲ ਠੀਕ ਹੈਗਾ ਸੀ 8 ਵਜੇ ਤਾਂ ਥੋੜੀ ਪਰੇਸ਼ਾਨੀ ਤੇ ਹੋਏਗੀ ਵਕਤੀ ਤੌਰ ਤੇ ਫਿਰ ਆਦੀ ਹੋ ਜਾਊਗਾ ਜੇ ਬੰਦਾ ਯੂਜ਼ ਟੂ ਹੋ ਗਿਆ ਨਾ ਫਿਰ ਬੰਦਾ ਲੋਰੀਆਂ ਦੀ ਵੈਸੇ ਰੂਟੀਨ ਤਾਂ ਸਾਰੀ ਪੁੱਟੀ ਹੈ ਹੁਣ ਕੋਈ ਗੱਲ ਨਹੀਂ ਸਿੱਧੀ ਕਰਨੀ ਪੈਣੀ ਹੈ ਕਿ ਨਿਕਲਦੇ ਸਾਰੇ ਰਾਤ ਨੂੰ ਹਾਂ ਇਹ ਗੱਲ ਹੈ ਲੋਰੀਏ ਨਿਕਲਦੇ ਰਾਤ ਨੂੰ ਹੀ ਹੈ ਇਹ ਮਾਰਕੀਟ ਬੇਸਿਕਲੀ ਹੈਗੀ ਰਾਤ ਦੀ ਸੀ ਇਹ ਸਵੇਰ 2 ਵਜੇ ਤੋਂ ਬਾਅਦ ਖੁੱਲਦੀ ਹੈ ਠੀਕ ਹੈ ਰਾਤੀ 12-1-2 ਵਜੇ ਤੱਕ ਚੱਲਦੀ ਸੀ ਹੁਣ ਆਹਿਸਤਾ ਕੰਮ ਨਹੀਂ ਤੇ ਅਗਰ ਤੁਸੀਂ ਹੁਣ ਸਵੇਰ 10 ਵਜੇ ਜਾਂ 8 ਵਜੇ ਖੋਲਣਾ ਸ਼ੁਰੂ ਨਹੀਂ 10 ਵਜੇ ਆਉਣ ਦਾ ਫਾਇਦਾ ਵੀ ਕੋਈ ਨਹੀਂ ਇੱਥੇ 10 ਵਜੇ ਦਾ ਆਉਣ ਦਾ ਫਾਇਦਾ ਕੋਈ ਨਹੀਂ ਇੱਥੇ 2 ਵਜੇ ਦੇ ਆਏ ਆ ਜੇ ਹੁਣ ਜਿਹੜੇ 8 ਵਜੇ ਤੋਂ ਸਵੇਰ ਆ ਕੇ ਬੈਠੇ ਨੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਅਸੀਂ 2 ਵਜੇ ਦੇ ਆਏ ਕੁਝ ਵੀ ਨਹੀਂ ਕੀਤਾ ਲੇਕਿਨ ਹੈਗਾ ਜ਼ਿਆਦਾ ਕਸਟਮਰ ਜਿਹੜਾ ਰਾਤ ਦੇ ਟਾਈਮ ਹੀ ਨਿਕਲਦਾ ਸੀ ਉਹਦੇ ਵੱਲੋਂ ਥੋੜੀ ਜਿਹੀ ਪਰੇਸ਼ਾਨੀ ਹੈ ਲੇਕਿਨ ਕੀ ਇਹ ਮੁਲਕ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਅੱਛਾ ਕਰੀਮ ਬਲੌਕ ਚ ਸਟਾਲ ਵਗੈਰਾ ਤਾਂ ਚੁਕਾ ਦਿੱਤੇ ਸਨ ਪਿਛਲੇ ਦਿਨਾਂ ਚ ਉਹਨਾਂ ਨੇ ਉਹ ਹੁਣ ਵੀ ਕੋਈ ਆਉਂਦੇ ਨੇ ਲੋਕਾਂ ਨੂੰ ਕਹਿੰਦੇ ਨੇ ਨਹੀਂ ਸਟਾਲ ਤੇ ਅੱਜ 2 ਸਾਲ ਹੋ ਗਏ ਨੇ ਇਸ ਚੀਜ਼ ਨੂੰ ਖਤਮ ਹੋਏ ਨੂੰ ਸਟਾਲ ਵਗੈਰਾ ਖਤਮ ਹੋਏ ਨੂੰ ਲੇਕਿਨ ਹੁਣ ਅੱਜ ਕੱਲ੍ਹ ਕੋਈ ਕੋਸ਼ਿਸ਼ ਵੀ ਨਹੀਂ ਕਰਦਾ ਪੀਰਾਂ ਨੇ ਜਿਸ ਤਰ੍ਹਾਂ ਦਾ ਐਕਸ਼ਨ ਲਿਆ ਇਹਦੇ ਬਾਰੇ ਕੋਈ ਕੋਸ਼ਿਸ਼ ਵੀ ਨਹੀਂ ਕਰਦਾ ਉਹਨੂੰ ਪਤਾ ਜਿਹੜਾ ਬੰਦਾ ਲਗਾਏਗਾ ਉਹ ਜ਼ਬਤ ਹੋ ਜਾਏਗਾ ਉਹਦਾ ਮਾਲ ਵੀ ਜ਼ਬਤ ਹੋ ਜਾਏਗਾ ਤੁਹਾਡੀ ਹੱਦ ਕਿੱਥੇ ਤੱਕ ਉਹਨਾਂ ਨੇ ਮੁਕਰਰ ਸਾਡੀ ਹੱਦ ਸਰ ਇਹ ਕਹਿੰਦੇ ਨੇ ਕਿ ਤਾਲੇ ਸਾਡੀ ਹੱਦ ਦੂਰ ਚ ਆਉਂਦੇ ਨੇ ਠੀਕ ਹੈ ਤੇ ਸ਼ਰਤ ਤੁਹਾਡੀ ਦੂਰ ਚ ਆਉਂਦਾ ਸਾਡੀ ਹੱਦ ਇੱਥੋਂ ਤੱਕ ਹੀ ਨੇ ਅੱਛਾ ਤਾਲਾ ਵੀ ਨਹੀਂ ਬਾਹਰ ਹੋਣਾ ਹਾਂਜੀ ਤਾਲਾ ਕਹਿੰਦਾ ਜੇ ਬਾਹਰ ਹੋਏਗਾ ਸਾਡੀ ਦੂਰ ਚ ਹੋਏਗਾ ਸ਼ਰਤ ਤੁਹਾਡੀ ਦੂਰ ਚ ਇਹ ਪੀਰ ਵਾਲੇ ਵਾਦੇ ਸਾਨੂੰ ਕਹਿ ਕੇ ਠੀਕ ਹੋ ਗਿਆ ਤੇ ਇੱਥੇ ਜਿਹੜੇ ਲੋਕ ਇੰਨੇ ਕੰਮ ਕਰਦੇ ਸਨ ਸਟਾਲ ਲਗਾਉਂਦੇ ਸਨ ਉਹ ਕੀ ਬਣਿਆ ਉਹਨਾਂ ਦਾ ਕਿੰਨੇ ਜ਼ਿਆਦਾ ਤਦਾਦ ਸੀ ਇਹ ਜਵੇਦ ਭਾਈ ਨੇ ਇਹ ਵੀ ਬਾਹਰ ਸਟਾਲ ਲਾਉਂਦੇ ਸੀ ਠੀਕ ਹੈ ਉਹ ਨਾਲ ਦੇ ਇਹ ਜੋ ਉਸਮਾਨ ਭਾਈ ਇਹ ਵੀ ਸਟਾਲ ਲਾਉਂਦੇ ਸੀ ਸਾਰੇ ਹੁਣ ਅੰਦਰ ਐਡਜਸਟ ਹੋ ਗਏ ਨੇ ਥੋੜੀ ਜਗ੍ਹਾ ਦੇ ਵਿੱਚ ਐਡਜਸਟ ਹੋ ਹੀ ਜਾਂਦੇ ਨੇ ਹੁਣ ਜਿਵੇਂ ਤੁਸੀਂ ਸ਼ਾਪ ਦੇ ਅੰਦਰ ਚਲੇ ਜਾਓ 8-8 ਕਾਊਂਟਰ ਬਣ ਗਏ ਨੇ ਇਹਦੇ ਅੰਦਰ ਠੀਕ ਹੈ ਨਾ ਮਤਲਬ ਕਿ ਅੱਲਾਹ ਤਾਲਾ ਨੇ ਇੱਕ ਨਿਜ਼ਾਮ ਅੰਦਰ ਕਿਰਾਏ ਵੀ ਵੱਧ ਗਏ ਹੋਣਗੇ ਹਾਂ ਕਿਰਾਇਆ ਸਾਰੀ ਗੱਲ ਵੱਧ ਹੀ ਗਈ ਕਿਰਾਇਆ ਤਾਂ ਵੱਧ ਹੀ ਗਏ ਕਿਰਾਇਆ ਤਾਂ ਹਰ ਚੀਜ਼ 'ਚ ਵੱਧ ਗਏ ਬਲਕਿ ਮਹਿੰਗਾਈ ਹਰ ਪਾਸੇ ਚੱਲ ਰਹੀ ਹੈ ਪਹਿਲੇ ਪੈਟਰੋਲ ਸੀ ਪੈਟਰੋਲ ਇੱਕਦਮ ਸਾਡਾ ਵਧਿਆ ਇੱਕਦਮ ਘੱਟ ਹੋਇਆ ਆਵਾਮ ਨੂੰ ਇਹੀ ਲੱਗਿਆ ਕਿ ਸਾਨੂੰ ਘੱਟ ਹੋ ਗਿਆ ਲੇਕਿਨ ਉਹਨਾਂ ਨੂੰ ਪਤਾ ਬੇਸਿਕਲੀ ਵਧਿਆ ਘਟਿਆ ਨਹੀਂ ਪਾਕਿਸਤਾਨ ਵੈਸੇ ਹੁਣ ਦੁਨੀਆ 'ਚ ਬੜਾ ਨਾਮ ਬਣ ਪਾਕਿਸਤਾਨ ਰਿਹਾ ਸੁਲਾ ਕਰਾ ਜਿੰਦਾਬਾਦ ਰਿਹਾ ਪਾਕਿਸਤਾਨ ਜਿੰਦਾਬਾਦ ਖੁਸ਼ੀ ਹੋਈ ਸੁਣ ਕੇ ਇਹ ਚੀਜ਼ਾਂ ਜਿਹੜੀ ਹੋ ਚੱਲ ਰਹੀ ਬਹੁਤ ਜ਼ਿਆਦਾ ਖੁਸ਼ੀ ਹੋਈ ਚਾਚੂ ਸ਼ਬਾਜ਼ ਸ਼ਰੀਫ ਆਈ ਜ਼ਿੰਦਾਬਾਦ ਲਾਈਕ ਇਟ ਚਲੋ ਠੀਕ ਹੈ ਜੀ ਹਾਂਜੀ ਭਾਈ ਜਾਨ ਕੀ ਨਾਮ ਹੈ ਆਪਣਾ मोहम्मद उमर ਤੁਸੀਂ ਪਹਿਲੇ ਇੱਥੇ ਸਟਾਲ ਲਾਉਂਦੇ ਸੀ नहीं मेरी शॉप है अंदर ਅੱਛਾ जी ਤੇ 8 ਵਜੇ ਬੰਦ ਕਰ ਦਿੰਦੇ ਹੋ ਦੁਕਾਨ ਫਿਰ ਹੁਣ जी ਕੋਈ ਗਾਹਕ ਵਗੈਰਾ ਆ ਰਿਹਾ ਫਿਰ ਇਸ ਟਾਈਮ जी गाहक आ रहा है कस्टमर आ रहा है ਕੋਈ ਡਿਸਟਰਬ ਤਾਂ ਨਹੀਂ ਹੋਇਆ ਮਾਮਲਾ नहीं बहुत अच्छा हो गया टाइम 8 बजे का बहुत अच्छा टाइम है बहुत ज़बरदस्त टाइम है मेरे हिसाब से 6 बजे का भी होगा और कस्टमर बढ़ जाएगा क्योंकि हर कस्टमर जो है ना लेने वाला होगा जो टाइम ओपन हो जाता है उसमें ऐसा होता है कि कस्टमर के पास विंडो बहुत शॉपिंग ज़्यादा करने टाइम वाले होता भी है आ रहे होंगे बहुत ज़्यादा जो है ना फिर वो तंग करने वाला कस्टमर होता है वो कहता है चलो जी कोई चीज़ें दो पेंटें अगर पसंद कर भी नहीं है तो जी हम आगे से होके आते हैं उनके पास बहुत टाइम होता है जो 6 बजे का टाइम हो जाए या 8 बजे का टाइम हो जाए उसमें ऐसा होता है कि हर कस्टमर को पता होता है यार मैंने टाइम निकाल के निकलना है घर से भी कि 8 बजे मार्केटें बंद हो जाएंगी इसमें काम और ज़्यादा बढ़ जाएगा ये बहुत अच्छा टाइम किया मैंने ਲੋਰੀਆਂ ਦੀ ਵੈਸੇ ਰੂਟੀਨ ਬੜੀ ਖਰਾਬ ਹੈ ਠੀਕ ਹੋ लोहरियाँ ਜਾਏਗੀ के वास्ते लोहरी शॉपिंग तो ਵਿਗੜਿਆ ਆ ਨਹੀਂ ਵਿਗੜਿਆ ਸ਼ੁਰੂ ਤੋਂ ਹੀ ਕੰਮ ਵਿਗੜਿਆ ਆ ਤੁਸੀਂ ਤੇ ਰਾਜ਼ੀ ਹੋਵੋਗੇ ਸਵੇਰ ਟਾਈਮ ਸਿਰ ਖੁੱਲ ਜਾਣ ਟਾਈਮ ਸਿਰ ਹੀ ਬੰਦ ਹੋ ਜਾਣ ਲੋਹਰੀਆਂ ਦੇ ਵਾਸਤੇ ਜਿਹੜਾ ਨਾ ਖਾਣ ਪੀਣ ਅਹਿਮੀਅਤ ਰੱਖਦਾ ਬਹੁਤਾ ਸ਼ੋਪਿੰਗ ਤਾਂ ਕਿਹੜੇ ਟਾਈਮ ਵੀ ਕਰ ਸਕਦੇ ਨੇ ਉਹਨਾਂ ਨੇ ਤੇ ਉਹਨਾਂ ਨੂੰ ਤਾਂ ਹੋਰ ਟਾਈਮ ਮਿਲ ਗਿਆ ਹੈਗਾ ਚਲੋ ਖਾਣ ਦੀ ਦੁਕਾਨਾਂ ਖੁੱਲੀਆਂ ਨੇ ਉਹ ਬਾਕੀ ਸ਼ੋਪਿੰਗ ਕਰਕੇ 7-8 ਵਜੇ ਫਾਰਗ ਹੋ ਕੇ ਆਪਣੀ ਫੈਮਲੀਆਂ ਨੂੰ ਲੈ ਕੇ ਨਿਕਲਣਗੇ ਨਹੀਂ ਤੇ ਸਵੇਰ ਤੁਸੀਂ ਜਦੋਂ ਖੋਲੋਗੇ ਸਵੇਰ ਦੇ ਟਾਈਮ ਗਾਹਕ ਤਾਂ ਨਹੀਂ ਆਉਂਦਾ ਹੋਣਾ ਜ਼ਿਆਦਾ ये सुबह के टाइम अब आएगा ना कस्टमर क्योंकि मार्केट की रूटीन चेंज हो गई तो कस्टमर आएगा उसको पता होगा जब 8 बजे मार्केट की रूटीन होगी तो फिर कस्टमर शॉपिंग करेगा विंडो शॉपिंग वाला ग्राहक नहीं होगा ਠੀਕ ਹੈ जिसको हम कहते हैं डॉक्टर है ਅੱਛਾ ठीक है वो डॉक्टर ला के निकल जाते हैं डॉक्टर डॉक्टर घट हो जाएंगे ਅੱਛਾ ਸਰ ਨੋਟੀਫਿਕੇਸ਼ਨ ਹੋ ਗਿਆ 8 ਵਜੇ ਦਾ ਇਹ ਤੁਹਾਡੇ ਖਿਆਲ ਨਾਲ ਟਾਈਮਿੰਗ ਠੀਕ ਹੈ ਨਹੀਂ कुछ लोगों के लिए बेहतर है और कई लोगों के लिए ठीक नहीं है जो जिनका थोड़ा मंदा चल रहा है जिनके ऊपर अखराजात ज़्यादा हैं दुकानों के जिनके किराए ज़्यादा हैं उनको लामाला परेशानी है कि वो किसी तरह अपने किराए पूरे करें तो काम करें रोज़गार कमाएं तो अपने अखराजात निकालें महंगाई का दौर है ठीक है ना ज़्यादा से ज़्यादा काम करेंगे तो पैसे आएंगे तो अगर ये छुट्टियाँ करते रहेंगे तो क्या होगा
बाकी गवर्नमेंट की मर्जी है, वो 8 बजे के बजाय 6 बजे भी कर देगी तो मजबूरी है, तो करना ही पड़ेगा। मतलब है मजबूरी। हमारा तो ख्याल था कि 10 बजे का टाइम बेहतर मुनासिब टाइम था, बेहतरीन टाइम है 10 क्योंकि बजे। लॉरिये निकलते भी रात के टाइम ही हाँ, वो गारमेंट्स के कामों में तो देखें आप, हम ये समझते हैं गारमेंट्स में कि जो फैमिलियाँ अपने अपने दफ्तरों से फारिग हो के ना खाना खुना खा के फिर वो इधर का रुख करती हैं, बिल्कुल। तो रात को ही करती हैं। तो ये नहीं कि मतलब मेरे ख्याल में 10 बजे का टाइम बेहतर है। ठीक हो गया। अच्छा सर, पाकिस्तान अमन ਦੀਆਂ ਕੋਸ਼ਿਸ਼ਾਂ ਕਰ ਰਿਹਾ, ਪੂਰੀ ਦੁਨੀਆ ਜੰਗ ਵੀ ਰੁਕਵਾ ਦਿੱਤੀ ਪਿਛਲੇ ਦਿਨਾਂ 'ਚ, ਕੀ ਸਮਝਦੇ ਹੋ ਪਾਕਿस्तान ਦਾ ਜ਼ਰਾ ਇਮੇਜ ਵੀ ਬਿਹਤਰ ਹੋਇਆ ਹੈ? पाकिस्तान की बेहतरीन कोशिशें मैं समझता हूँ। बेशक वैसे भी सुलह करवाना खूब चीज़ है, फसाद बुरी चीज़ है, बदअमनी बुरी चीज़ है, वो खा मुल्कों में हो या आम लोगों में हो। ईरान और इसराइल तो खैर चलो एक अलग बात है, लेकिन सऊदी और ईरान के दरमियान आपस में कुछ नहीं होना चाहिए, बिल्कुल लड़ाई नहीं होनी चाहिए। हम पाकिस्तान हम एक बड़ी मुतनाज़ा स्टेज पर आके खड़े रहते हैं हाँ जी, कि क्या करें, दोनों तरफ मुसलमान हैं, हाँ जी, वो उधर भी खाना काबा है, हम उसको क्या बिल्कुल सही गल है। हम कभी भी नहीं चाहेंगे कि ये वहाँ पर कोई हमला हो या कोई परेशानी हो वहाँ पर। हाँ जी, तो हमारा जीना मरना उन्हीं के साथ है, सऊदिया के साथ। तो हम ये चाहते हैं कि भाई सुलह हो जाए, ताकि ना बीच में कोई पुरअमन हल निकल आए। बिल्कुल। जंग वैसे भी बुरी चीज़ है ना, देखें ना पूरे मुल्क पूरी दुनिया का अमन ख़राब हो गया। कि हाँ जी, की बेच रहे हो? बहुत ये बनियान वगैरह दे बॉक्सर सॉक्स बेच रहे 8 ਵਜੇ ਬੰਦ ਹੋ ਰਹੀ पूरी मार्केट, ਤੁਹਾਡਾ ਕੰਮ भी मुतासर होया? नो ना बुरे हाल होंगे। फिर 8 बजे टाइमिंग कस्टमर ही आता है, कोई 7 बजे कोई 6 बजे 8 बजे, वो टाइम कस्टमर का होता है। जौन सा इधर बंद कर दिया इन्होंने मार्केट, ठीक है। बहुत कितने गलत। बजे तक मार्केट ओपन होनी चाहिए? मार्केट ओपन होने चाहिए तकरीबन 11 बजे तक होनी चाहिए। 11 बजे तक हो के फिर इधर बाद में बंद की जाए, क्योंकि कस्टमर अभी गर्मी शुरू हो रही है, ठीक है, घर से निकलते नहीं है लोग, वो ठंडे टाइम आते हैं। तो यही हमारी अपील है कि इधर टाइम बढ़ाया जाए थोड़ा। कितनी उम्र है ਤੁਹਾਡੀ? मेरी एज है 21 साल। किदों तो काम कर रहे हो? ये मुझे तकरीबन हो गया 1 साल। अच्छा, को पढ़े लिखे भी हो? नहीं नहीं, बस यही काम करते हैं इधर। तकरीबन आते हैं कोई 4-5 बजे, अब टाइम से आना पड़ेगा 1-2 बजे। काम शम ठीक चल रहा है, गुजारा हो जाता? काम गुजारा तो माड़ा मोटा चल जाता है इधर, उसके बाद इधर जो रब ने रिज़्क देना वही चलना। घर की कितने जिम्मे- को लाज सख्त हुए ने आप बंदे वास्ते? हाँ, बंदे वास्ते तो बहुत सख्त हुए हैं हालात। मार्केट में लोग देख लें, ज़्यादा फेरीवान ही तंग हो रहे हैं। दुकानों वालों को कोई फिक्र नहीं, उनकी तो शॉप है, उनको तो गुजारा चल जाता है। जो उनसे फेरीवान उनका नहीं चलता, ठीक। बस यही कहना चाहते हैं, तो टाइम बढ़ाना चाहिए थोड़ा सा इनको। 8 ਵਜੇ ਦਾ ਨੋਟੀਫਿਕੇਸ਼ਨ ਹੋ ਗਿਆ, हाँ जी। ਦੁਕਾਨਾਂ 8 ਵਜੇ ਬੰਦ ਹੋ ਜਾਂਦੀਆਂ ਨੇ? जी सर, 8 बजे बंद हो जाती शॉप। ਕੋਈ ਕੰਮ ਤੇ ਫਰਕ ਪਿਆ? ਕੰਮ ਤਾਂ ਬਹੁਤ ਬੜਾ ਫਰਕ ਪਿਆ ਹੈਗਾ, ਨੁਕਸਾਨ ਹੀ ਹੋ ਰਿਹਾ ਫਿਲਹਾਲ ਤੇ ਕਸਟਮਰ ਨਹੀਂ ਹੈਗੇ ਮਾਰਕੀਟ ਦੇ ਵਿੱਚ, ਬੜਾ ਫਰਕ ਪਿਆ ਇਸ ਟਾਈਮ। ਤੇ 8 ਵਜੇ ਫਿਲਹਾਲ ਮਾਰਕੀਟ ਬੰਦ ਹੋ ਰਹੀ ਹੈ ਪੂਰੇ ਲੋਰੀਏ ਟਾਈਮ। ਨਿਕਲਦੇ ਹੀ 8 ਵਜੇ ਨੇ ਹਰ ਘਰੋਂ। ਹਾਂਜੀ ਹਾਂਜੀ, ਇਹ ਲੋਰੀਏ ਨਿਕਲਦੀ ਰਾਤ ਨੂੰ ਹੈਗੇ। ਰਾਤ ਨੂੰ ਸਮਰ ਓਪਨ ਹੁੰਦੀ ਸੀ ਪਹਿਲੇ, ਠੀਕ ਹੈ। ਹੁਣ ਸਮਰ ਉਹਨਾਂ ਨੇ 8 ਵਜੇ ਦੀ ਕਰਤੀ ਹੈਗੀ ਹੈ, ਠੀਕ ਹੈ। ਤੇ ਇਸ ਲਈ ਸਮਰ ਕੰਮ ਨੂੰ ਬੜਾ ਫਰਕ ਪਿਆ ਹੈਗਾ। ਕਿੰਨੇ ਵਜੇ ਤੱਕ ਹੋਣੀ ਚਾਹੀਦੀ ਮਾਰਕੀਟ? ਹੈ ਮਾਰਕੀਟ 1-2 ਵਜੇ ਤੱਕ ਹੋਣੀ ਚਾਹੀਦੀ ਹੈਗੀ ਸਮਰ। ਰਾਤ ਦੀ ਟਾਈਮਿੰਗ ਹੁੰਦੀ, ਤੁਹਾਨੂੰ ਪਤਾ ਲੋਰ ਹੈ, ਤੇ ਲੋਰ ਦੇ ਵਿੱਚ ਸਾਰੀ ਵਾਮ ਰਾਤ ਨੂੰ ਹੀ ਨਿਕਲਦੀ ਹੈਗੀ। ਤੇ ਇਹਨਾਂ ਨੇ ਟਾਈਮ ਆਫ ਕਰਕੇ ਸਮਰ ਨੇ ਬੜਾ ਨੁਕਸਾਨ ਹੋ ਰਿਹਾ ਹੈਗਾ। ਅੱਛਾ, ਇਹ ਸ਼ਰਟਾਂ ਕਿੰਨੇ ਕਿੰਨੇ ਰੇਟ ਇਹ ਵਧ ਭਾਈ ਸ਼ਰਟਾਂ ਦੇ ਰੇਟ ਸਮਰ ਵਧੇ ਨਹੀਂ ਹੈ, ਘਟੇ ਨੇ। ਇਹ ਵੇਖੋ 1500 ਰੁਪਏ ਦੇ ਰਹੇ ਹਾਂ ਅਸੀਂ ਇਹ ਸ਼ਰਟ। ਇਹ ਵੇਖੋ, ਆ ਤੁਹਾਨੂੰ ਸ਼ਰਟਾਂ ਮਿਲ ਜਾਣਗੀਆਂ, ਵੇਖੋ ਪਿਆਰੀਆਂ ਪਿਆਰੀਆਂ। ਜਿਹੜਾ ਤੁਹਾਡੇ ਰੈਫਰੈਂਸ ਨਾਲ ਆਏਗਾ 1200 ਰੁਪਏ ਦੀ ਦਿਆਂਗੇ। ਵਾਹ। ਵੈਸੇ 1500 ਰੁਪਏ ਦੀ ਹੈ, ਤੁਹਾਡੇ ਰੈਫਰੈਂਸ ਨਾਲ ਜਿਹੜਾ ਵੀ ਆਏਗਾ ਉਹਨੂੰ ਭਾਈ 1200 ਰੁਪਏ ਦੀ ਮਿਲ ਜਾਏਗੀ। ਕਲਰ ਵੈਰਾਈਟੀ ਸਾਰੀ ਮਿਲ ਜਾਏਗੀ, ਬੱਚੇ ਦੀ ਵੈਰਾਈਟੀ ਵੀ ਮਿਲ ਜਾਏਗੀ ਤੁਹਾਨੂੰ ਸਾਰੀ। ਹੋਰ ਠੀਕ ਹੋ ਗਿਆ। ਮਾਰਕੀਟਿੰਗ ਤਾਂ ਤੁਸੀਂ ਆਦੀ ਕਰ ਦਿੱਤੀ ਫਿਰ ਇਹਦੇ। ਹਾਂਜੀ, ਬਾਕੀ ਸੁਣਾਓ, ਗੁਜ਼ਾਰਾ ਠੀਕ ਹੋ ਰਿਹਾ? ਬਾਕੀ ਸ਼ੁਕਰ ਹੈ ਮਾਲਕ ਦੀ ਜ਼ਾਤ ਦਾ, ਰੱਬ ਦੀ ਜ਼ਾਤ ਦਾ ਬਹੁਤ ਆਸਾਨ ਹੈਗਾ। 1000-1500 ਰੁਪਏ ਬਚ ਜਾਂਦਾ, ਖਾਈਦਾ ਹੈਗਾ ਸਕੂਨ ਦੇ ਨਾਲ। ਬੱਚੇ ਵਗੈਰਾ ਨਹੀਂ ਹੈਗੇ? ਬੱਚੇ ਹੀ ਨਹੀਂ ਹੈਗੇ, ਇਹ ਸਾਰੇ ਇਕੱਲੇ ਹੀ ਹੈਗੇ ਆ। ਵੈਸੇ ਵੀ ਤਾਂ ਗੁਜ਼ਾਰਾ ਸਹੀ ਚੱਲ ਹਾਂ, ਰਿਹਾ। ਗੁਜ਼ਾਰਾ ਸਹੀ ਹੋ ਰਿਹਾ ਮਾਸ਼ਾਅੱਲਾ, ਸ਼ੁਕਰ ਹੈ ਰੱਬ ਦੀ ਜ਼ਾਤ ਦਾ। हाँ जी, अस्सलाम वालेकुम जी। वालेकुम सलाम। की नाम है भाईजान? नदीम भट्ट।
ਖਰੀਦਦਾਰੀ ਕਰਨ ਆਏ ਹੋ ਤੁਸੀਂ ਬਾਜ਼ਾਰ? ਹਾਂਜੀ ਮੈਂ ਖਰੀਦਦਾਰੀ ਕਰਨ ਆਇਆ ਤੇ ਕੁਝ ਚੀਜ਼ਾਂ ਲਈਆਂ ਵੀ ਜੇ ਹਾਲੇ ਤੱਕ? ਹਾਂਜੀ ਮੈਂ ਕੁਝ ਦਰਜੀ ਕੋ ਚੀਜ਼ਾਂ ਲੈਣੀਆਂ ਨੇ ਤਾਂ ਕੁਝ ਮੈਂ ਵੈਸੇ ਖਰੀਦਦਾਰੀ ਕਰ ਰਿਹਾ ਹਾਂ ਲੇਕਿਨ ਦੇਖਣ ਚ ਆਇਆ ਕਿ ਦੁਕਾਨਦਾਰ ਜਿਹੜੇ ਨਾ ਇੱਕ ਤਾਂ ਸਵੇਰ ਲੇਟ ਆਉਂਦੇ ਨੇ ਲੇਕਿਨ ਸ਼ਾਮ ਨੂੰ ਜਲਦੀ 8 ਵਜੇ ਦਾ ਟਾਈਮ ਹੋ ਗਿਆ ਜਿਹਦੇ ਚ ਨਾ ਜਿਹੜੀ ਪਬਲਿਕ ਹੈ ਨਾ ਬੜੀ ਸਰਵਾਈਵ ਕਰ ਰਹੀ ਹੈ। ਰਾਤੀ ਲਾਹੌਰ ਦਾ ਜਿਹੜਾ ਐਟਮੋਸਫੇਅਰ ਇਹੀ ਹੋਏਗਾ ਕਿ ਪਬਲਿਕ ਲੇਟ ਨਿਕਲਦੀ ਹੈ ਲੇਕਿन मैं कहना पब्लिक भी टाइम से निकले क्योंकि ਜਿਹੜੇ ਦੁਕਾਨਦਾਰ ਨੇ ਨਾ ਉਹ ਪਬਲਿਕ ਦੇ ਨਿਕਲਣ ਨਾਲ ਉਹ ਉਸ ਹਿਸਾਬ ਨਾਲ ਆਪਣਾ ਟਾਈਮ ਮੈਚ ਕਰਦੇ ਨੇ ਕਿਉਂਕਿ ਇੱਕ ਮੈਂ ਨਾਈ ਕੋਲ ਗਿਆ ਸੀ ਉਹ ਲੇਟ ਆਉਂਦਾ 11-12 ਵਜੇ ਆਉਂਦਾ ਮੈਂ ਕਿਹਾ ਸਵੇਰ 8-9 ਵਜੇ ਦੁਕਾਨ ਖੋਲੋ ਬਿਸਮਿਲ੍ਲਾ ਕਰੋ ਤਾਂ ਕਿ ਕਸਟਮਰ ਆਣ ਤੇ ਤੁਹਾਡਾ ਡਿਊਰੇਸ਼ਨ ਜਿਹੜਾ ਹੈ ਨਾ ਦੁਕਾਨਦਾਰੀ ਦਾ ਜ਼ਿਆਦਾ ਵਧੇ। ਉਹ ਕਹਿੰਦੇ ਜੀ ਕਸਟਮਰ ਨਹੀਂ ਹੈਗਾ ਕਸਟਮਰ ਆਉਂਦਾ ਦੁਪਹਿਰ ਨੂੰ। ਇਹ ਲੋਕਾਂ ਪਬਲਿਕ ਦਾ ਵੀ ਇਹ ਪ੍ਰੋਬਲਮ ਹੈ ਕਿ ਉਹ ਆਪਣੀ ਮਰਜ਼ੀ ਨਾਲ ਉੱਠਦੇ ਨੇ ਜੇ ਕਿਤੇ ਜਾਣਾ ਹੈ ਟਾਈਮ ਸੇ ਜਾਓ ਤਿਆਰ ਹੋ ਕੇ ਜਿਹੜਾ ਅਫੈਕਟ ਹੋ ਰਿਹਾ ਨਾ ਦੁਕਾਨਦਾਰੀ ਦਾ ਦੁਕਾਨਦਾਰ ਸਰਵਾਈਵ ਕਰ ਰਹੇ ਨੇ ਲੇਟ ਜਿਹੜਾ ਹੈ ਨਾ ਦੁਕਾਨਦਾਰੀ ਚ ਲਾਹੌਰ ਦਾ ਜਿਹੜਾ ਇੱਕ ਓਰੀਜਨਲ ਜਿਹੜਾ ਕਲਚਰ ਹੈ ਨਾ ਉਹ ਹੋਣਾ ਚਾਹੀਦਾ। ਤੁਸੀਂ ਕਿਹੜੇ ਇਲਾਕੇ ਦੇ ਹੋ ਵੈਸੇ? ਮੈਂ ਲਾਹੌਰ ਦਾ ਹੀ ਹਾਂ ਲਾਹੌਰ ਤੋਂ ਹੀ ਮੈਂ ਵਦਤ ਕਲੋਨੀ ਮੇਰੇ ਰਿਹਾਇਸ਼ ਹੈ ਤੇ ਮੈਂ ਕਾਫੀ ਤਕਰੀਬਨ 25 ਸਾਲ ਪਹਿਲੇ ਮੈਂ ਬਾਹਰ ਦੇ ਮੁਲਕ ਚਲਾ ਗਿਆ ਸੀ ਤੇ ਮੈਂ ਉੱਥੇ ਵੀ ਕਿਹੜੇ ਮੁਲਕ ਚ ਹੁੰਦੇ ਹੋ? ਮੈਂ ਯੂਕੇ ਚੋਂ ਨਾ ਤੇ ਮੈਂ ਉੱਥੇ ਕੀ ਟਾਈਮਿੰਗਸ ਨੇ ਬਾਜ਼ਾਰਾਂ ਦੀਆਂ? ਉੱਥੇ ਜਨਾਬ ਸਵੇਰ 6 ਵਜੇ ਖਾਣੇ ਪੀਣੇ ਦੀ ਦੁਕਾਨਾਂ ਸਵੇਰ 6 ਵਜੇ ਖੁੱਲਦੀਆਂ ਨੇ ਤੇ ਸ਼ਾਮ ਨੂੰ ਉਹਨਾਂ ਦਾ ਟਾਈਮਿੰਗ ਜਿਹੜਾ ਹੈ ਨਾ ਜਿਹੜੀ ਗਰੋਸਰੀ ਦੀ ਦੁਕਾਨਾਂ ਨੇ ਉਹ ਰਾਤ ਲੇਟ ਤੱਕ 9 ਵਜੇ ਤੱਕ ਹੁੰਦੀਆਂ ਨੇ। ਉਹ ਆਪਣੀ ਮਰਜ਼ੀ ਹੈ ਕਿਉਂਕਿ ਇੰਸ਼ੋਰੈਂਸ ਦਾ ਹਿਸਾਬ ਹੁੰਦਾ ਹੈ ਤੇ ਬਾਕੀ ਜਿਹੜੇ ਰੈਸਟੋਰੈਂਟ ਵਗੈਰਾ ਨੇ ਸ਼ਾਮ ਨੂੰ ਖੁੱਲਦੇ ਨੇ 4-5 ਵਜੇ ਨਾਰਮਲ ਰਾਤੀ 12 ਵਜੇ ਬੰਦ। ਠੀਕ ਹੈ ਕਿ ਉਹਨਾਂ ਦਾ ਆਪਣਾ ਰਿਸਕ ਹੁੰਦਾ ਹੈ ਸਾਰਿਆਂ ਨੂੰ ਪਤਾ ਹੈ ਟਾਈਮਿੰਗ ਕੀ ਨੇ ਲੋਕੀ ਫੋਨ ਕਰਕੇ ਟਾਈਮਿੰਗ ਤੇ ਪਹੁੰਚਦੇ ਨੇ ਤੇ ਜਿਹੜੇ ਸਵੇਰ ਆਪਣੇ ਟਾਈਮ ਸਿਰ ਖੋਲ੍ਹਦੇ ਨੇ ਟਾਈਮ ਸਿਰ ਵਰਕ ਕਰਦੇ ਨੇ ਪਬਲਿਕ ਨੂੰ ਵੀ ਪਤਾ ਹੈ ਦੁਕਾਨਦਾਰ ਨੂੰ ਵੀ ਪਤਾ ਹੈ ਦੁਕਾਨਦਾਰ ਵੀ ਲੇਟ ਨਹੀਂ ਹੋਏਗਾ ਤੇ ਵੱਡੇ ਸੁਪਰ ਸਟੋਰ ਨੇ ਤੁਸੀਂ 6 ਵਜੇ ਖੁੱਲਦੇ ਨੇ ਤੁਸੀਂ 5:49 ਮਿੰਟ ਦੇ ਬਾਹਰ ਖਲੋਤੇ ਹੋਣਾ ਤੇ ਅੰਦਰ ਨਹੀਂ ਜਾਣ ਦੇਣਗੇ ਸ਼ਟਰ ਚੁੱਕਿਆ ਜਾਏਗਾ ਪੂਰੇ 6 ਵਜੇ ਅੰਦਰ ਵੜ ਜਾਓ ਤੇ ਇਹ ਚੀਜ਼ਾਂ ਨਾ ਅਸੀਂ ਅੱਛਾ ਤੁਸੀਂ ਯੂਕੇ ਵੀ ਰਹੇ ਹੋ ਇੰਨਾ ਸਾਹਿਬ ਲਾਹੌਰ ਵੀ ਵਾਪਸ ਆਏ ਹੋ ਕੀ ਸਮਝਦੇ ਹੋ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰ ਨਹੀਂ ਇਸ ਮੁਲਕ 'ਚ ਵੀ ਹੋਣੀਆਂ ਚਾਹੀਦੀਆਂ? ਬਾਹਰ ਵਾਲੀ ਚੀਜ਼ਾਂ ਇੱਥੇ ਨਹੀਂ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਨੇ ਸਾਰਾ ਕੁਝ ਹੀ ਹੋਣਾ ਚਾਹੀਦਾ ਇੱਥੇ ਅੱਛਾ ਕਿਉਂਕਿ ਦੇਖੋ ਜਿਹੜੀ ਚੀਜ਼ ਤੁਸੀਂ ਕੋਈ ਚੀਜ਼ ਸੜਕ ਹੈ ਜਾਂ ਜੋ ਵੀ ਹੈ ਤੁਸੀਂ ਪਰਮਾਨੈਂਟ ਚੀਜ਼ ਬਣਾਓ ਪਰਮਾਨੈਂਟ ਬਣਾਓ ਬਾਰ-ਬਾਰ ਕਿਉਂਕਿ ਕਰਪਸ਼ਨ ਦਾ ਦੌਰ ਚੱਲ ਰਿਹਾ ਹੈ ਤੇ ਜੇ ਬਾਰ-ਬਾਰ ਕੱਢੋਗੇ ਪਬਲਿਕ ਵੀ ਸਰਵਾਈਵ ਕਰੇਗੀ ਦੁਕਾਨਦਾਰ ਵੀ ਗਾਹਕ ਵੀ ਨਹੀਂ ਆਏਗਾ ਤੇ ਬਾਕੀ ਚੀਜ਼ਾਂ ਦਾ ਯਾਨੀ ਕਿ ਨਾ ਜਿਹਦੀ ਵਜ੍ਹਾ ਨਾਲ ਮੁਲਕ ਤਰੱਕੀ ਨਹੀਂ ਕਰ ਰਿਹਾ ਪਬਲਿਕ ਕੋ ਬਹੁਤ ਪੈਸਾ ਹੈ पब्लिक को इंतहा का पैसा है लेकिन मुल्क जिहदा नाम है ना पाकिस्तान पाकिस्तान बिल्डिंग का नाम नहीं लोगों नाल वसदा पाकिस्तान है लेकिन ਇਹਦੇ ਚ ਜਿਹੜਾ ਨਾ ਉਹ ਸਾਡਾ ਆਪਣਾ ਕਸੂਰ ਹੈ ਸਾਡਾ ਆਪਣਾ ਕਸੂਰ ਹੈ। ਅੱਛਾ ਵੈਸੇ ਹੁਣ ਦੁਨੀਆ 'ਚ ਪਾਕਿਸਤਾਨ ਦਾ ਬੜਾ ਨਾਮ ਬਣ ਰਿਹਾ ਅਸੀਂ ਸੁਲ੍ਹਾ ਕਰਵਾ ਰਹੇ ਹਾਂ ਚੀਜ਼ਾਂ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਦੌਰ 'ਚ ਬਿਹਤਰ ਹੋਣਗੀਆਂ? ਦੇਖੋ ਮੈਂ ਸੁਲ੍ਹਾ ਕਰਵਾ ਰਹੇ ਨੇ ਬਿਲਕੁਲ ਕਰਵਾ ਰਹੇ ਨੇ ਇੱਕ ਕੰਮ ਮੇਰਾ ਖਿਆਲ ਹੈ 100 ਚੋਂ ਇੱਕ ਕੰਮ ਸ਼ਾਇਦ ਇਹ ਬਿਹਤਰੀ ਹੈ ਉਹਨਾਂ ਵਾਸਤੇ ਵੀ ਕਿਉਂਕਿ ਉਹਨਾਂ ਅਸੀਂ ਵੀ ਮਰ ਜਾਾਂਗੇ ਆਪਣੀ ਜਾਨ ਬਚਾਉਣ ਵਾਸਤੇ ਸੁਲ੍ਹਾ ਕਰਾਈਏ। ਵੈਸੇ ਅਗਰ ਤੁਸੀਂ ਪਬਲਿਕ ਦੇ ਫੇਵਰ 'ਚ ਜਾਂ ਪਾਕਿਸਤਾਨ ਦੀ ਫੇਵਰ 'ਚ ਕੋਈ ਦੇਖੋ ਤੇ ਪਾਕਿਸਤਾਨ ਦੀ ਫੇਵਰ 'ਚ ਨਹੀਂ ਕਰਾਈ ਹੋਣੀ ਹੈ ਪਾਕਿਸਤਾਨ ਦੀ ਫੇਵਰ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਪਾਕਿਸਤਾਨ ਦੀ ਫੇਵਰ 'ਚ ਆਉਂਦੀਆਂ ਨੇ ਉਹ ਨਹੀਂ ਕਰ ਰਹੇ ਲੇਕਿਨ ਚਲੋ ਉਹਨਾਂ ਨੇ ਕਰਾਈ ਹੈ ਬਹੁਤ ਅੱਛੀ ਗੱਲ ਹੈ ਆਈ ਐਪਰੀਸ਼ੀਏਟ ਐਵਰੀਥਿੰਗ ਇਜ਼ ਫਾਈਨ। ਅੱਛਾ ਤੁਹਾਨੂੰ ਵੈਸੇ ਕੋਈ ਉਮੀਦ ਹੈ ਅੱਗੋਂ ਬਿਹਤਰੀ ਦੀ? ਵੈਸੇ ਮੈਂ ਅੱਜ ਹੀ ਸਵੇਰ ਕਿਹਾ ਸੀ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਨਾ ਜਿਸ ਤਰ੍ਹਾਂ ਕਸ਼ਮੀਰ ਤੁਹਾਨੂੰ ਤੁਸੀਂ ਸੁਣਦੇ ਆ ਨਾ ਤੁਹਾਡੇ ਦਾਦਾ ਜੀ ਵੀ ਸੁਣਦੇ ਆਏ ਸਨ ਕਸ਼ਮੀਰ ਬਣੇਗਾ ਪਾਕਿਸਤਾਨ ਨਹੀਂ ਬਣਿਆ ਉਹ ਚਲੇ ਗਏ ਦੁਨੀਆ ਚੋਂ ਅਸੀਂ ਵੀ ਇੰਝ ਹੀ ਚਲੇ ਜਾਣਾ ਤੇ ਕਿਉਂਕਿ ਹਾਲਾਤ ਔਰ ਵਾਕਿਆਤ ਨਹੀਂ ਦੱਸ ਰਹੇ ਕਿ ਬਿਹਤਰ ਹੋਏਗਾ ਹਾਲਾਤ ਔਰ ਵਾਕਿਆਤ ਦੱਸ ਰਹੇ ਨੇ ਕਿ ਵਿਚਾਰੇ ਛੋਟੇ ਛੋਟੇ ਬੱਚੇ ਇੱਥੇ ਮੈਂ ਦੇਖਣਾ ਸਰਵਾਈਵ ਕਰਦੇ ਨੇ ਇਹ ਉਬਰ ਜਾਈਏ ਉਹ ਚੀਜ਼ਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਲੇਕਿਨ ਉਮੀਦ ਤਾਂ ਰੱਖਣੀ ਚਾਹੀਦੀ ਉਮੀਦ ਖਾਲੀ ਤਸੱਲੀ ਆਪਣੇ ਆਪ ਨੂੰ ਦੇਣ ਵਾਸਤੇ ਰੱਖੋ ਦੂਸਰਿਆਂ ਨੂੰ ਦੱਸਣ ਵਾਸਤੇ ਰੱਖੋ ਹਕੀਕਤ ਇਹੀ ਹੈ ਕਿ ਮੁਸ਼ਕਲ ਲੱਗ ਰਿਹਾ ਸਾਡੀ ਜ਼ਿੰਦਗੀ 'ਚ ਦੁਆ ਮੁਸ਼ਕਲ ਨੇ ਹਾਲਾਤ ਲੇਕਿਨ ਇਨਸ਼ਾਅੱਲਾ ਉਮੀਦ ਰੱਖਾਂਗੇ ਆਉਣ ਵਾਲੇ ਵਕਤ 'ਚ ਪਾਕਿਸਤਾਨ ਦੇ ਵੀ ਹਾਲਾਤ ਬਿਹਤਰ ਹੋਣਗੇ ਇਨਸ਼ਾਅੱਲਾ। ਇੱਕ ਛੋਟੀ ਜੀ ਬ੍ਰੇਕ ਲੈਂਦੇ ਆ ਦੁਬਾਰਾ ਹਾਜ਼ਰ ਹੋ।
ਪਹਿਲੇ ਤਾਂ ਦੱਸੋ ਕਿੰਨੀ ਉਮਰ ਹੈ ਤੁਹਾਡੀ? माशाल्लाह मेरी उम्र है तकरीबन 18 साल। ਅੱਛਾ ਕਿਦੋਂ ਤੋਂ ਕੰਮ ਕਰ ਰਹੇ ਹੋ? मुझे हो गए 5 कुछ साल, स्टडी भी कर रहा हूँ और साथ में काम भी कर रहा ਕਿਹੜੀ ਕਲਾਸ 'ਚ ਪੜ੍ਹ ਰਹੇ ਹੋ? हूँ। मैं मैट्रिक की थी, उसके बाद फ्री हो गया तो काम संभालते हैं आदमी। ਇਹ ਤੁਹਾਡੀ ਆਪਣੀ ਦੁਕਾਨ ਹੀ ਇੱਥੇ ਕੰਮ ਕਰਦੇ ਹੋ? नहीं यहाँ इतने काम कर रहे हैं फिलहाल। ਅੱਛਾ ਤੁਹਾਨੂੰ ਤਾਂ ਨਹੀਂ ਇੱਥੇ ਆ ਕੇ ਡਿਸਟਰਬ ਕਰਦੇ ਆ ਕਿ ਇੱਥੇ ਸਟਾਲ ਵਗੈਰਾ ਦੀ ਵਜ੍ਹਾ ਤੋਂ ਜਾਂ ਕੋਈ? करते ने वो कहते ने बाहर माल नहीं लाना, अपनी हदूद तक रखो बस। वो कह रहे ने अपनी हदूद तक रखो माल, इधर अपने हदूद तक रखो, बाहर नहीं लाना। बाहर रखोगे तो अपना ਅੱਛਾ कहते ਤੁਹਾਡੀ जुर्माना। ਇੱਥੇ ਤੱਕ ਹੱਦ ਹੈ? ਸਾਡੀ ਇੰਨੀ ਹੱਦ ਹੈਗੀ, ਅਸੀਂ ਇੰਨਾ ਹੀ ਰੱਖ ਸਕਦੇ ਹਾਂ ਬਸ। ਇਸ ਤੋਂ ਅੱਗੇ ਜਾਵਾਂਗੇ ਤੇ ਉਹ ਸਾਡੇ ਉੱਤੇ ਜੁਰਮਾਨਾ ਕਰ ਦੇਣਗੇ। ਕਿੰਨਾ ਜੁਰਮਾਨਾ ਕਰਦੇ ਨੇ ਵੈਸੇ? ਜੁਰਮਾਨਾ ਫਿਲਹਾਲ ਉਹ ਜਿਹੜੇ ਮਾਲਕ ਹੁੰਦੇ ਨੇ ਉਹੀ ਭਰ ਕੇ ਆਉਂਦੇ ਨੇ ਜਾ ਕੇ, ਜਦੋਂ ਆਉਂਦੇ ਨੇ ਸੀਲ ਕਰ ਜਾਂਦੇ ਨੇ ਜੁਰਮਾਨਾ, ਫਿਰ ਉਹ ਦਫ਼ਤਰੀ ਉਹਨਾਂ ਦੇ ਜਾ ਕੇ ਭਰ ਕੇ ਆਉਂਦੇ ਨੇ। 8 ਵਜੇ ਹੁਣ ਮਾਰਕੀਟਾਂ ਬੰਦ ਹੋ ਜਾਂਦੀਆਂ ਨੇ ਹਾਂਜੀ 8 ਵਜੇ ਮਾਰਕੀਟਾਂ ਬੰਦ ਹੋ ਜਾਂਦੀਆਂ ਨੇ। ਜਿਹੜੇ ਵਰਕਰ ਹੈਗੇ ਨੇ ਉਹ ਖੁਸ਼ ਹੈਗੇ ਨੇ, ਜਿਹੜੇ ਮਾਲਕ ਹੈਗੇ ਨੇ ਉਹ ਢਿੱਲੇ ਪਏ ਨੇ। ਕਿਉਂਕਿ 8 ਵਜੇ ਤੱਕ ਤਾਂ ਗਾਹਕ ਨਹੀਂ ਆਉਂਦੇ ਹੋਣੇ। 8 ਵਜੇ ਤੋਂ ਥੱਲੇ ਗਾਹਕ ਕੀ ਮਾਰਕੀਟ ਸੁਨਸਾਨ ਪਈ ਜਾਂਦੀ ਉਸ ਤੋਂ ਪਹਿਲੇ ਹੀ। ਜਿਹੜੇ ਲੋਰੀ ਹੈਗੇ ਨੇ ਤੁਹਾਨੂੰ ਪਤਾ 8 ਵਜੇ ਤੇ ਉਹਨਾਂ ਨੇ ਉੱਠਣਾ ਹੈ ਤੇ 8 ਵਜੇ ਉਹਨਾਂ ਨੇ ਕੀ ਕਹਿੰਦੇ ਨੇ ਸ਼ੋਪਿੰਗ ਖਰੀਦਦਾਰੀ ਕਰਨ ਵਾਸਤੇ ਬਾਹਰ ਨਿਕਲਣਾ ਹੈ। ਉਹ 8 ਵਜੇ ਮਾਰਕੀਟ ਬੰਦ ਹੋ ਜਾਣਗੀ ਤੇ ਉਹ ਕਿੱਥੇ ਖਰੀਦਦਾਰੀ ਕਰਨਗੇ ਦੱਸੋ? ਕੀ ਸਮਝਦੇ ਹੋ ਕਿਦੋਂ ਤੱਕ ਮਾਰਕੀਟ ਓਪਨ ਹੋਣੀ ਚਾਹੀਦੀ? 12 ਵਜੇ ਦੂਰ 12 ਵਜੇ ਤੱਕ ਮਾਰਕੀਟ ਓਪਨ ਰਹਿਣੀ ਚਾਹੀਦੀ ਹੈ। ਸਾਡੇ ਵਾਸਤੇ ਇਹੀ ਹੈਗਾ, ਮਤਲਬ ਜੋ ਟਾਈਮ ਪਹਿਲੇ ਸੀ ਉਹੀ ਚੱਲਦਾ ਉਹੀ ਟਾਈਮ ਰਹਿਣ ਦਿਓ। ਇੰਜ ਅਸੀਂ ਵੀ ਡਿਸਟਰਬ ਨਹੀਂ ਹੋਵਾਂਗੇ, ਸਾਡੀ ਦਿਹਾੜੀ ਵੀ ਨਹੀਂ ਡਿਸਟਰਬ ਹੋਏਗੀ ਤੇ ਨਾਲੇ ਦੁਕਾਨਦਾਰ ਵੀ ਖੁਸ਼, ਅਸੀਂ ਵੀ ਖੁਸ਼। ਤੇ ਆਪਣਾ ਸਵੇਰ ਕਿੰਨੇ ਵਜੇ ਆ ਕੇ ਖੋਲਦੇ ਹੋ? ਸਵੇਰ ਅਸੀਂ ਆ ਜਾਂਦੇ ਹਾਂ 11 ਕੁ ਵਜੇ ਆਉਂਦੇ ਹਾਂ। 11 ਵਜੇ ਮਾਰਕੀਟ 'ਚ ਕੋਈ ਕਸਟਮਰ ਨਹੀਂ ਆਉਂਦਾ। ਕਿੰਨੇ ਵਜੇ ਤੱਕ ਕਸਟਮਰ ਆਣਾ ਸ਼ੁਰੂ ਹੁੰਦਾ ਹੈ? ਕਸਟਮਰ ਆਉਂਦਾ ਹੈ ਆਪਣਾ ਤਕਰੀਬਨ 5 ਤੋਂ 6 ਵਜੇ ਸ਼ੁਰੂ ਹੁੰਦਾ ਹੈ ਹਲਕਾ ਹਲਕਾ। ਹਲੇ ਵੀ ਵੇਖ ਲਓ ਤੁਹਾਡੇ ਸਾਹਮਣੇ ਮਾਰਕੀਟ ਸੁਨਸਾਨ ਪਈ ਹੈ। ਓਵਰਆਲ ਮਹਿੰਗਾਈ ਹੋ ਗਈ ਹੈ, ਗਾਹਕ ਵੈਸੇ ਵੀ ਘਟਿਆ। ਉਹ ਤੇ ਘਟੀਚਾ ਹੈਗਾ ਪਰ ਇੱਧਰ ਵੇਖੋ ਜਿਨ੍ਹਾਂ ਨੇ ਲੈਣਾ ਉਹਨਾਂ ਨੇ ਆਣਾ ਹੈ। ਪਰ ਮਾਰਕੀਟ ਦੇ ਜਿਹੜਾ ਟਾਈਮ ਹੈਗਾ ਕਦੋਂ ਆਉਣ ਤੇ ਕਦੋਂ ਸ਼ੋਪਿੰਗ ਕਰਨ। ਜਿਹੜੇ ਆਪਣਾ ਕੀ ਕਹਿੰਦੇ ਨੇ ਕੰਮ ਤੇ ਜਾਣ ਵਾਲੇ ਲੋਕ ਹੈਗੇ ਨੇ ਉਹ ਆਪਣਾ 8 ਵਜੇ ਜਾਂਦੇ ਨੇ ਸਵੇਰੇ ਤੇ ਰਾਤ ਨੂੰ 8 ਵਜੇ 12 ਘੰਟੇ ਉਹਨਾਂ ਨੇ ਪੂਰੇ ਕਰਕੇ 8 ਵਜੇ ਵਾਪਸ ਆਣਾ ਹੈ ਤੇ 8 ਵਜੇ ਮਾਰਕੀਟਾਂ ਬੰਦ ਹੋ ਜਾਣਗੀਆਂ। ਉਹਨਾਂ ਨੇ ਖਰੀਦਦਾਰੀ ਕਿੱਥੋਂ ਕਰਨੀ ਹੈ ਦੱਸੋ? ਤੁਸੀਂ ਹੁਣ ਅੱਗੇ ਪੜ੍ਹ ਵੀ ਰਹੇ ਹੋ ਜਾਂ ਬਸ ਦੱਸ ਹੀ ਕਰਨਾ? ਬਸ ਇੱਧਰ ਖਤਮ ਕਰ ਦਿੱਤੀ ਸਟੱਡੀ। ਕਿਉਂ ਘਰ ਵਾਲੇ ਕਹਿੰਦੇ ਨਹੀਂ ਅੱਗੇ ਪੜ੍ਹੋ? ਮਜਬੂਰੀ ਹੈਗੀ ਹੈ ਭਾਈ ਨੇ ਤੇ ਮਜਬੂਰੀ ਹੈਗੀ। ਕਿੰਨੇ ਭਾਈ ਹੋ? 2 ਭਾਈ ਤੇ ਇੱਕ ਛੋਟੀ ਭੈਣ ਹੈਗੀ। ਦੂਸਰਾ ਭਾਈ ਵੱਡਾ ਹੈ ਤੁਹਾਡੇ ਤੋਂ? ਛੋਟਾ ਹੈਗਾ ਸਾਰਿਆਂ ਤੋਂ। ਜ਼ਿੰਮੇਵਾਰੀ ਤੁਹਾਡੇ ਤੇ? ਸਾਰੀ ਜ਼ਿੰਮੇਵਾਰੀ ਮੇਰੇ ਤੇ ਮੇਰੇ ਵਾਲਿਦ ਸਾਹਿਬ ਦੇ ਉੱਤੇ ਹੈਗੀ। ਵਾਲਿਦ ਸਾਹਿਬ ਕੀ ਕਰਦੇ ਨੇ? ਵਾਲਿਦ ਸਾਹਿਬ ਮੋਤੀ ਬਾਜ਼ਾਰ ਹੁੰਦੇ ਨੇ, ਜੁੱਤੀਆਂ ਦਾ ਕੰਮ ਕਰਦੇ ਨੇ। ਗੁਜ਼ਾਰਾ ਹੋ ਜਾਂਦਾ ਠੀਕ? ਪਹਿਲੇ ਤਾਂ ਗੁਜ਼ਾਰਾ ਹੋ ਜਾਂਦਾ ਸੀ, ਜਦੋਂ ਦਾ ਲੋਕਡਾਊਨ ਲੱਗਣਾ ਸ਼ੁਰੂ ਹੋ ਰਿਹਾ ਹੈ ਕਹਿ ਲਓ ਤੇ ਹਰ ਚੀਜ਼ ਘਟੀਚ ਗਈ ਹੈ ਸਾਡੀ ਹੁੰਦੀ ਹੈ ਕਮਿਸ਼ਨਾਂ। ਜਿਹੜੇ 50-100 ਰੁਪਏ ਬਚਨੇ ਹੁੰਦੇ ਨੇ ਉਹੀ ਆਪਣਾ ਕੀ ਕਹਿੰਦੇ ਨੇ ਕਸਟਮਰ ਨਹੀਂ ਹੋਏਗਾ ਤੇ ਉਹ ਕਿੱਥੇ ਸਾਨੂੰ ਬਚਣਗੇ ਦੱਸੋ? ਕੋਈ ਬਿਹਤਰੀ ਨਜ਼ਰ ਆਉਂਦੀ ਜੇ ਅੱਗੇ ਹਾਲਾਤ 'ਚ? ਬਿਹਤਰੀ ਤੇ ਫਿਲਹਾਲ ਦੂਰ ਤੱਕ ਨਜ਼ਰ ਹੀ ਨਹੀਂ ਆ ਰਹੀ ਸਾਨੂੰ ਤਾਂ। ਨਹੀਂ ਆਉਂਦੀ? ਹਾਂ ਛੋਟੇ ਤੂੰ ਕੀ ਕਰਨਾ ਹੈ? नहीं, सेल्समैन नहीं करना है थे तुम्हें? मैंने भी भाई के साथ कस्टमर ऊपर लेके जाने होते हैं। हाली सीख रहे हो काम ये कर रहे हो? नहीं, मैं सीख रहा हूँ। ਲੈ ਜਾਂਦੇ ਹੋ ਗਾਹਕ ਉੱਤੇ ਫਿਰ ਉਹਨਾਂ ਕੋਲ? ਅੱਛਾ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? मैंने हो गया महीना को हो गया। ਮਹੀਨਾ ਕੁ ਹੋ ਗਿਆ। ਪਹਿਲੇ ਕੀ ਕਰਦਾ ਸੀ? पहले मैं बर्गर का काम कर रहा था। 버ਗਰ ਦਾ? हाँ जी, 버ਗਰ ਬਣਾਉਣਾ ਆਉਂਦਾ? हाँ जी। ਤੇ ਉਹ ਕਿਉਂ ਨਹੀਂ ਸ਼ੁਰੂ ਕੀਤਾ ਫਿਰ ਬਾਅਦ ਚ? वो बस वैसे ही एक छोटा सी शामी बर्गर आना आंदा सी और कोई नहीं लाना आंदा सी। ਅੱਛਾ इस कोलों मैं गया काम साफ सुथरा है ते है गल ਨਹੀਂ ਤੇ ਉਹ ਕੰਮ ਖਾਣ ਪੀਣ ਵਾਲਾ ਵੀ ਸਾਫ ਸੁਥਰਾ ਹੀ ਸੀ? ਪਰ ਉਹ ਹੈ ਸੀ ਨਾ ਰਾਤ ਨੂੰ 2 ਵਜੇ ਤੋਂ ਬਾਅਦ 버ਗਰ ਲਾਣੇ ਹੁੰਦੇ ਸੀ ਤੇ ਉਹ ਵੈਸੇ ਡੇਲੀ ਪਲੇਟਾਂ ਵਗੈਰਾ ਚੁੱਕਣੀਆਂ। ਮੈਂ ਕਿਹਾ ਕੰਮ ਸਹੀ ਹੈ, ਕਸਟਮਰ ਉੱਤੇ ਲੈ ਜਾਣੇ ਹੁੰਦੇ ਨੇ, ਇਸ ਗੱਲੋਂ ਇਹ ਮੈਂ ਕੰਮ ਮਜ਼ੇਦਾਰ ਹੈ ਫਿਰ। ਕਿੰਨੇ ਭੈਣ ਭਾਈ ਹੋ? ਅਸੀਂ ਸਾਥ ਹੀ 7 ਭੈਣ ਭਾਈ ਹੋ। ਵਾਲੇ ਸਾਹਿਬ ਕੀ ਕਰਦੇ ਨੇ ਤੁਹਾਡੇ? ਰੰਗ ਦਾ ਕੰਮ। ਰੰਗ ਦਾ ਕੰਮ ਕਰਦੇ ਨੇ। ਤੁਸੀਂ ਤੁਹਾਡੇ ਕਿਹੜੇ ਨੰਬਰ ਤੇ ਹੋ? ਹਾਂਜੀ, ਤੁਸੀਂ ਕਿਹੜੇ ਨੰਬਰ ਤੇ ਹੋ? ਮੈਂ 5ਵੇਂ ਨੰਬਰ ਤੇ। ਅੱਛਾ 2 ਵੱਡੇ ਨੇ ਤੁਹਾਡੇ ਤੋਂ? ਮੈਂ ਕੰਮ ਮੇਰੇ ਨਾਲ 5 ਵੱਡੇ ਨੇ। 5 ਵੱਡੇ ਨੇ ਤੁਹਾਡੇ ਤੋਂ? ਹਾਂਜੀ, ਉਹ ਸਾਰੇ ਕੰਮ ਕਰਦੇ ਨੇ? ਤੇ ਮੇਰਾ ਇੱਕ ਵੱਡਾ ਭਰਾ ਹੈਗਾ ਤੇ 5 ਬਾਕੀ ਭੈਣਾਂ ਹੀ ਬਾਕੀ ਭੈਣਾਂ ਨੇ? 3 ਭਰਾ 4 ਭੈਣਾਂ। ਅੱਛਾ ਤੇ ਬਾਕੀ ਕੀ ਕਰਦੇ ਨੇ ਦੋਵੇਂ? ਬਾਕੀ ਉਹ ਇੱਕ ਭਰਾ ਸਭ ਨਾਲ ਛੋਟਾ ਹੈਗਾ ਤੇ ਇੱਕ ਵੱਡਾ ਹੈਗਾ। ਉਹ ਕਟਿੰਗ ਦਾ ਕੰਮ ਕਰਦਾ। ਹਾਂਜੀ, ਤੇ ਫਿਰ ਘਰ ਵੀ ਖਰਚਾ ਦਿੰਦੇ ਹੋ ਕੋਈ? ਹਾਂਜੀ, ਸਾਰਾ ਖਰਚਾ ਘਰ ਹੀ ਜਾਂਦਾ। ਸਾਰਾ ਖਰਚਾ ਘਰ ਹੀ ਜਾਂਦਾ ਹੈ। ਤੇ ਆਪ ਕੀ ਖਰਚਦੇ ਹੋ? ਆ ਬਸ ਕਰੋ ਸਵੇਰ ਟਾਈਮ 20-30 ਰੁਪਏ ਲੈਣੇ ਆਈ ਹੁੰਦਾ ਜਦ ਬੋਸ ਰੋਟੀ ਖਾ ਲੈਣ ਆਈ। ਗੁਜ਼ਾਰਾ ਹੋ ਜਾਂਦਾ ਹੈ? ਹਾਂਜੀ, ਘਰ ਦੇ ਵੱਡੇ ਹੋ, ਰੋਬ ਵੀ ਪਾਉਂਦੇ ਹੋ ਭੈਣਾਂ ਭਰਾਵਾਂ? ਹਾਂਜੀ। ਭੈਣਾਂ ਭਰਾਵਾਂ ਤੇ ਰੋਬ ਵੀ ਪਾਉਂਦੇ ਹੋ? ਨਹੀਂ ਜੀ,
ਤੋਹੀ ਉੱਠ ਹੁਣ ਬੈਠੇ ਯਾਰ ਟੋਪ ਤੇ ਮੱਥੇ ਇਲਜ਼ਾਮ ਲੱਗੇ ਰਸ਼ੀਆਂ ਨੂੰ ਕੋਕਦੇ ਜੋ ਪੈਸੇ ਦਾ ਅਸੀਂ ਕਰਕੇ ਗੜੂੜੇ ਉੱਠਦੇ ਪਾਣਾ ਕਰ ਬੁੱਟਾ ਤੇ ਸਾਲੇ ਜੁੱਤੀ ਵਾਲੀ ਨੋਕਦੇ ਆ ਪੰਜਰਾਂ ਚ ਪੈ ਗਈ ਸਾਰੀ ਲੱਡੂਆਂ ਦੀ ਦਾਲ ਮੈਂ ਮੈਦਾਨ ਵਿੱਚ ਇਹ ਪੂਰਾ ਆਇਆ ਹੀ ਨਹੀਂ ਸ਼ੇਰ ਦੀ ਆਵਾਜ਼ ਸੁਣ ਕੰਮ ਦੀਆਂ ਭੇਡਾਂ ਇਹ ਟਾੜ ਗੱਟ ਕਿਸੇ ਨੂੰ ਬਣਾਇਆ ਹੀ ਨਹੀਂ ਸ਼ੇਰ ਦੀ ਆਵਾਜ਼ ਸੁਣ ਕੰਮ ਦੀਆਂ ਭੇਡਾਂ ਇਹ ਟਾੜ ਗੱਟ ਕਿਸੇ ਨੂੰ ਬਣਾਇਆ ਹੀ ਨਹੀਂ ਸਾਰਾ ਜ਼ੁਬਾਨੀ ਯਾਦ ਕੀਤਾ ਹੈ ਹਾਂਜੀ ਹੋਰ ਵੀ ਆਉਂਦੇ ਨੇ ਤੁਹਾਨੂੰ ਨਹੀਂ ਮੈਨੂੰ ਇਹ ਇੱਕੋ ਹੀ ਆਉਂਦਾ ਪੂਰਾ ਯਾਰ ਇੱਕੋ ਹੀ ਪਸੰਦ ਹੈ ਇਹ ਕਿੰਦਾ ਗਾਣਾ ਹੈ ਨੂਮੀ ਜੜ ਇਹ ਨੋਮੀ ਜੱਟ ਕੌਣ ਹੈ ਸਿੰਗਰੇ सिंगर है पाकिस्तानी है चलो ठीक हो गया जी आओ अस्सलाम वालेकुम जी वालेकुम सलाम दुकाना कितने बजे फिर बंद कर रहे हो आजकल दुकाना तो जी आर्डर जो मिलेगा घूमन का उस तरह चल रहे हैं असी लेकिन आवाम निकलती रात को है सारा दिन तो देख लो रौनक ही नहीं गई तकरीबन 12 बजे तक टाइम होना चाहिए अच्छा साढ़े बजुर्ग भी वैसे ही कहते हैं सुबह 8 बजे उठो टाइम से सो जाओ इस हवाले नाल तुसीं राजी नहीं हो नमाज पढ़ो तो सो जाओ वो गल ठीक है लेकिन वो ऐसा माहौल बन गया कि नहीं रात ਨੂੰ ਤੁਸੀਂ ਜਿੰਨੇ ਮਰਜ਼ੀ ਵਧੀਆ ਸੋਇਓ ਦਿਨ ਨੂੰ ਫਿਰ ਵੀ ਕੰਮ ਨਹੀਂ ਹੋਣਾ ਜੇ ਤੁਸੀਂ ਸਵੇਰ 8 ਵਜੇ ਵੀ ਉੱਠ ਜਾਂਦੇ ਹੋ ਨਮਾਜ਼ ਵੀ ਪੜ੍ਹਦੇ ਸਾਰਾ ਕੁਝ ਲੇਕਿਨ ਦੁਨੀਆ ਤਾਂ ਨਹੀਂ ਨਾ ਆਏਗੀ ਲੋਰੀਏ ਕਿੰਨੇ ਵਜੇ ਆਣਾ ਸ਼ੁਰੂ ਹੁੰਦੇ ਨੇ ਮਾਰਕੀਟ ਲੋਰੀਏ ਤੇ ਸ਼ਾਮ ਨੂੰ 5-6 ਵਜੇ ਆਣੇ ਸ਼ੁਰੂ ਹੋ ਜਾਂਦੇ ਨੇ 5-6 ਵਜੇ ਆਣਾ ਸ਼ੁਰੂ ਹੋ ਜਾਂਦਾ ਲੋਰ ਅੱਛਾ ਹਾਂਜੀ ਰਾਤ ਤੱਕ ਉਹਨਾਂ ਦੀ ਸ਼ਾਪਿੰਗ ਹੈਗੀ ਹੈ ਖਾਣਾ ਪੀਣਾ ਵੀ ਰਾਤ ਨੂੰ ਚੱਲਦਾ ਹੈ ਹੁਣ ਕੰਮ ਯਾਨੀ ਕਿ ਡਿਸਟਰਬ ਹੋ ਗਿਆ ਫਿਰ ਬਹੁਤ ਜ਼ਿਆਦਾ ਇੱਕ ਤਾਂ ਮਹਿੰਗਾਈ ਨਹੀਂ ਹੈਗੀ ਉਹ ਤੋਂ ਕੰਮ ਇਹੋ ਜਿਹਾ ਕਿ ਕਿੱਥੋਂ ਪੂਰਾ ਕਰੀਏ ਕਿੱਥੇ ਕੀ ਕਰੀਏ ਕਿੰਨੀ ਵਜੇ ਤੱਕ ਮਾਰਕੀਟ ਖੁੱਲੀ ਰਹਿਣੀ ਚਾਹੀਦੀ ਤਕਰੀਬਨ 12 ਵਜੇ ਤੱਕ ਤੇ ਖੁੱਲ੍ਹਣੀ ਚਾਹੀਦੀ 11-12 ਵਜੇ ਤੱਕ ਠੀਕ ਹੈ ਕਿ ਨਹੀਂ ਤਾਂ ਕਿ ਈਜ਼ੀ ਹੋ ਕੇ ਚਲੇ ਜਾਣ ਸਾਰੇ ਹੁਣ ਦੇਖੋ ਨਾ ਕਈ ਦਫ਼ਤਰਾਂ 'ਚ ਜਾਂਦੇ ਨੇ ਕਈ ਜੋਬਾਂ 'ਤੇ ਜਾਂਦੇ ਨੇ ਉਹ ਜਦੋਂ ਵਾਪਸ ਆਣਗੇ ਤੇ ਮਾਰਕੀਟਾਂ ਬੰਦ ਹੋਣਗੀਆਂ ਕੀ ਖਰੀਦਦਾਰੀ ਕਰਨਗੇ ਸ਼ਾਪਾਂ ਦੇ ਕਿਰਾਏ ਹੈਗੇ ਨੇ ਮੁਲਾਜ਼ਮ ਹੈਗੇ ਨੇ ਖਾਣ ਪੀਣ ਹੈਗਾ ਬਿਜਲੀ ਦੇ ਬਿੱਲ ਹੈਗੇ ਨੇ ਕੋਈ ਜੁਰਮਾਨਾ ਵਗੈਰਾ ਵੀ ਕਰਦੇ ਨੇ ਅਗਰ ਦੁਕਾਨ ਖੁੱਲੀ ਰਹੇ ਤੇ ਜ਼ਾਹਿਰ ਹੈ ਜੀ ਜਦੋਂ ਉਹਦੇ ਹੁਕਮ ਦੇ ਕਹਿਣੇ ਤੇ ਨਹੀਂ ਚੱਲਣਗੇ ਤੇ ਫਿਰ ਜੁਰਮਾਨਾ ਤੇ ਹੋਏਗਾ ਉਹਨਾਂ ਨੇ ਆਪਣਾ ਆਰਡਰ ਦੇ ਮੁਤਾਬਿਕ ਚੱਲਣਾ ਹੈ ਨਾ ਤੇ ਮਿਹਰਬਾਨੀ ਕੀਤੀ ਜਾਏ ਹਕੂਮਤ ਵੱਲੋਂ ਕਿ ਆਵਾਮ ਤੇ ਤਰਸ ਖਾਦਾ ਜਾਏ ਤਾਂ ਕਿ ਉਹ ਸੁੱਖ ਦਾ ਸਾਹ ਲੈਣ ਬਿਲਕੁਲ ਅੱਛਾ ਹੁਣ ਵੈਸੇ ਹਕੂਮਤ ਵੀ ਬੜੀ ਮੁਸਬਤ ਹੈ ਕਿ ਇਸ ਹਵਾਲੇ ਨਾਲ ਕਿ ਦੁਨੀਆ 'ਚ ਪਾਕਿਸਤਾਨ ਦਾ ਨਾਮ ਬਣ ਰਿਹਾ ਸੀ ਸੁਲ੍ਹਾ ਵੀ ਕਰਾ ਰਹੇ ਨਹੀਂ ਬੜੀ ਅੱਛੀ ਗੱਲ ਹੈਗੀ ਅੱਲਾਹ ਤਾਲਾ ਇੱਜ਼ਤ ਦੇਣ ਤੁਹਾਨੂੰ ਵਾਲਾ ਲੱਗਦਾ ਅੱਗੋਂ ਹਾਲਾਤ ਬਿਹਤਰ ਹੋਣਗੇ ਅੱਲਾਹ ਪਾਕਿਸਤਾਨ ਇਨਸ਼ਾਅੱਲਾ ਅੱਲਾਹ ਇੱਜ਼ਤ ਦੇਣ ਵਾਲਾ ਅੱਲਾਹ ਕਰੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਣ ਇਹਨਾਂ ਦੇ ਕੋਲ ਕਿ ਆਵਾਮ ਵਾਸਤੇ ਅੱਛਾ ਕਰਨ ਆਵਾਮ ਵਾਸਤੇ ਅੱਛਾ ਕਰਨ ਹਾਂਜੀ ਤੁਸੀਂ ਕੀ ਸਮਝਦੇ ਹੋ ਹਾਲਾਤ ਬਿਹਤਰ ਹੋਣਗੇ तो शॉपिंग करने आए ਅੱਛਾ तो इंशाल्लाह ਤੁਸੀਂ ਅੱਜ हालात ਟਾਈਮ तो ਸਿਰ ही आ गए हो फिर इसीलिए आए हैं कि वो तो 8 बजे तो दुकानें बंद हो जाती हैं और अच्छा है अगर हुकूमत ये चाहती है कि भी कोई अच्छा हो जाए तो कोई बात नहीं ਤੁਸੀਂ होना ਸਮਝਦੇ ਹੋ चाहिए। ਠੀਕ ਹੈ 8 हाँ ਵਜੇ जी, ਤੱਕ होना चाहिए अगर ठीक है तो कोई मसला देखो ना आज पाकिस्तान का दुनिया में एक नाम है पूरी दुनिया में ਬਿਲਕੁਲ तो इन्होंने कहा था ना कि हम दुनिया पर राज करेंगे और वो कर रहे हैं आज तो दुनिया देख भी रही है आज जो ठेकेदार थे दुनिया के आज वो ठेकेदार हमसे ही फ़ोन करके पूछते हैं कि फलाना काम कर ले हो रहा है ना तो वही है इंशाल्लाह ਤੁਸੀਂ ਸਮਝਦੇ ਹੋ ਹੁਣ ਪਾਕਿਸਤਾਨ ਦੇ ਹਾਲਾਤ ਕੋਈ ਬਿਹਤਰ ਹੋਣਗੇ इंशाल्लाह ਮਾਸ਼ੀ ਹਵਾਲੇ ਨਾਲ उम्मीद है हम तो पूरी तरह ਕੀ ਸਮਝਦੇ ਹੋ ਆਰਮੀ ਚੀਫ ਦਾ ਰੋਲ ਕੈਸਾ ਹੈ लो जी कमाल ਇੰਡੀਆ ਨੂੰ ਵੀ ਚੁੱਪ ਕਰਾ ਦਿੱਤਾ नहीं वो तो ਅਫਗਾਨਿਸਤਾਨ ਨੂੰ ਵੀ ਚੁੱਪ ਕਰਾ अब ਦਿੱਤਾ बोले तो सही इंडिया बोले तो सही ਹਾਂ ਬਿਲਕੁਲ इंशाल्लाह ਨਹੀਂ ਹੁਣ ताला, ਬੋਲ ਤੇ ਰਿਹਾ नहीं, नहीं, ਦੋ नहीं, ਚਾਰ ਦਿਨ नहीं। ਹੋ ਗਏ ਨੇ ਪਾਕਿਸਤਾਨ ਦੇ ਖਿਲਾਫ ये वही बोल है ਉਹਨਾਂ ਦੇ कि ਚੈਨਲ अब ਤੇ के ਤਾਕੀ मारो ਲੱਗੀ ਵੀ ये वो है अब के मारो ਹਾਂ वही वाला बोल है ऐसा कुछ नहीं है इंशाल्लाह पाकिस्तान तरक्की करेगा हम तो पूरी उम्मीद है और इंशाल्लाह ताला पाकिस्तान का मुल्क दुनिया में नाम रोशन है और इंशाल्लाह रहेगा ਇਨਸ਼ਾਅੱਲਾ ਇੰਡੀਆ ਤੇ ਹਮੇਸ਼ਾ ਜਿਹੜਾ ਹੈ ਨਾ ਪਾਕਿਸਤਾਨ ਦੇ ਖਿਲਾਫ ਹੀ ਬੋਲਿਆ ਅਸੀਂ ਛੋਟੇ ਜਿਹੇ ਨੇ ਉਦੋਂ ਤੋਂ ਹੀ ਪ੍ਰੋਪਗੈਂਡਾ ਕਰ ਰਹੇ ਲੇਕਿਨ ਇੱਜ਼ਤ ਅੱਲਾਹ ਤਾਲਾ ਦੇਣ ਵਾਲਾ ਹੈ ਔਰ ਇਨਸ਼ਾਅੱਲਾ ਅੱਲਾਹ ਇੱਜ਼ਤ ਦੇਗਾ ਝੂਠੇ ਦਾ ਮੂੰਹ ਹਮੇਸ਼ਾ ਕਾਲਾ ਹੀ ਰਹਿੰਦਾ ਸਾਡੇ ਵੱਡਿਆਂ ਨੇ ਵੀ ਆਖਿਆ ਸਾਡੇ ਨਬੀ ਨੇ ਵੀ ਫਰਮਾਨ ਇਹੀ ਹੈਗਾ ਕਿ ਵੀ ਜਿਹੜਾ ਝੂਠ ਬੋਲੇਗਾ ਉਹ ਗਰਕ ਹੋ ਜਾਏਗਾ ਔਰ ਉਹ ਅਸੀਂ ਦੇਖ ਰਹੇ ਹਾਂ ਨਹੀਂ ਹੁਣ ਤਾਂ ਆਪਾਂ ਉਹਨਾਂ ਦਾ ਮੂੰਹ ਕਾਲਾ ਕਰਤਾ ਪਿਛਲੇ ਦਿਨਾਂ 'ਚ ਅੱਲਾਹ ਕਰਨ ਵਾਲਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ वालेकुम सलाम बड़ी बंगाली टोपी तुसी पाई हुई है बॉस बस वो बॉस ने लेके दी है हमारे ना वो अच्छा इस वजह से करनी है सुनाओ परेशान बैठे हो कह रहे नहीं सर शुक्र अल्लाह का ठीक है ਹੁਣ ਤਾਂ सर रोजे भी लंघ रहे हैं ਤੁਹਾਨੂੰ ਲੱਗ ਰਿਹਾ रोजा लग गया है मेरे ना वो तबीयत थोड़ी ख़राब थी मैं छुट्टियों के बाद आया हूँ अल्लाह पाक से दे अल्लाह से दे सुनाओ 8 बजे दुकाना बंद कर देंगे हाँ जी हाँ जी बोल जी काम हाँ, मुतासर होया नहीं बहुत बहुत ही लो हो गया काम पानी
ਅੱਗੇ ਕੋਈ ਹੋ ਜਾਂਦੇ ਸੀ 15-20 ਪੀਸ ਤੋਂ ਹੁਣ 1 ਪੀਸ 2 ਪੀਸ ਹੁੰਦੇ ਨੇ ਭਾਵੇਂ ਪੂਰੇ ਦਿਨ ਵਿੱਚ ਭਾਵੇਂ। ਮਤਲਬ ਹੁਣ ਤਾਂ ਫਿਰ ਫਾਇਦਾ ਕੋਈ ਨਾ ਨਾ, ਆਵਾਮ ਤਾਂ ਰਾਤ ਨੂੰ ਨਿਕਲਦੀ ਹੈ। ਹਾਂਜੀ ਭਾਵੇਂ ਹਾਂਜੀ ਉਹੀ ਇੱਥੇ ਭਾਵੇਂ 1 ਪੀਸ 2 ਪੀਸ ਪਹਿਲੇ ਫਿਰ ਕੰਮ ਠੀਕ ਹੈਗਾ ਸੀ 8 ਵਜੇ ਤੋਂ ਪਹਿਲੇ ਜਿਹੜਾ ਟਾਈਮ ਸੀ, ਹੁਣ ਤਾਂ ਭਾਵੇਂ ਬਹੁਤ ਬੁਰੇ ਹਾਲਾਤ ਨੇ ਭਾਵੇਂ। ਵੈਸੇ ਕੋਈ ਅੱਗੋਂ ਲੱਗਦਾ ਤੁਹਾਨੂੰ ਹਾਲਾਤ ਬਿਹਤਰੀ ਆਏਗੀ ਹੁਣ? ਅੱਲਾ ਕਰ ਹੀ ਦੇਗਾ, ਚਲੋ ਅੱਲਾ ਦੀ ਆਸ 'ਚ ਬੈਠੇ ਆ, ਕੁਛ ਨਾ ਕੁਛ ਤੇ ਹੋ ਹੀ ਜਾਏਗਾ। ਪਾਕਿਸਤਾਨ ਦਾ ਨਾਮ ਤਾਂ ਬਣ ਰਿਹਾ ਦੁਨੀਆ 'ਚ, ਸ਼ਾਇਦ ਕੋਈ ਅੱਗੋਂ ਹਾਲਾਤ ਬਿਹਤਰ ਹੋ ਹੀ ਜਾਣ, ਉਮੀਦ ਹੈ ਇਨਸ਼ਾਅੱਲਾ ਹੋ ਜਾਏਗਾ ਭਾਵੇਂ। ਠੀਕ ਹੈ ਜਾਓ ਜੀ। ਹਾਂਜੀ ਕਹਿ ਰਹੇ ਵੈਸੇ ਬੜੇ ਚੁੱਪ ਬੈਠੇ ਹੋ, ਗਾਹਕ ਤਾਂ ਇਸ ਟਾਈਮ ਨਹੀਂ ਆਉਂਦਾ ਲੋਕ ਗਾਹਕ ਇਸ ਟਾਈਮ ਕੀ ਜੋ ਹਾਲਾਤ ਹੈ ਨਾ ਰੋੜੀ ਤੇ ਆਂਦੇ ਹੀ ਅੱਧੀ ਰਾਤ ਨੂੰ ਹੈਗੇ ਨੇ ਕਹਿ ਠੀਕ ਹੈ। ਤੇ ਉਤੋਂ ਮਾਸ਼ਾਅੱਲਾ ਸਾਡੀ ਹਕੂਮਤ ਨੇ 8 ਵਜੇ ਦਾ ਟਾਈਮ ਕਰ ਦਿੱਤਾ ਹੈਗਾ। ਇਹ ਚਾਹੁੰਦੇ ਪਤਾ ਕੀ ਹੈਗੇ ਨੇ ਕਿ ਹੱਕ ਲਾ ਰਿਜ਼ਕ ਰੋਟੀ ਜਿਹੜਾ ਅਸੀਂ ਕਮਾ ਰਹੇ ਨਾ ਇਹ ਨਾ ਕਮਾਈਏ ਚੋਰ ਡਕੈਤ ਤੇ ਦਹਿਸ਼ਤਗਰਦ ਬਣ, ਇਹ ਸਮਝਦੇ ਨੇ। ਉਹ ਤਾਂ ਵੈਸੇ ਕਹਿ ਰਹੇ ਨੇ એનર્ਜੀ ਦੀ ਵਜ੍ਹਾ ਤੋਂ ਕਰ ਰਹੇ, ਅੱਗੋਂ ਬਿਜਲੀ ਦੇ ਅੱਗੋਂ ਤੇਲ ਦੇ ਵੀ ਹਾਲਾਤ ਤੁਹਾਡੇ ਸਾਹਮਣੇ ਨੇ ਸਾਰੇ। ਸਰ ਤੇਲ ਦੇ ਹਾਲਾਤ ਅਸੀਂ ਅਗਰ ਕਹਿੰਦੇ ਹੈਗੇ ਨਾ ਕਿ ਤੇਲ ਦੇ ਹਾਲਾਤ ਸਾਡੇ ਸਾਹਮਣੇ, ਤੇਲ ਇਹਨਾਂ ਨੇ ਬਕੌਲ ਇਹਨਾਂ ਦੇ ਕਿ 28 ਦਿਨ ਦਾ ਜ਼ਖੀਰਾ ਸਾਡੇ ਕੋਲ ਪਿਆ ਸੀ, ਇੱਕ ਰਾਤ ਦੇ ਜਿਨ੍ਹਾਂ ਨੇ ਤੇਲ ਵਧਾਤਾ, 28 ਦਿਨ ਦਾ ਜ਼ਖੀਰਾ ਕਿੱਥੇ ਗਿਆ? ਉਹ ਪੈਸੇ ਕਿਹਨਾਂ ਦੀ ਜੇਬ 'ਚ ਗਏ? ਸਾਡੀ ਜੇਬ 'ਚ ਆਏ ਕਿ ਸਾਡੀ ਜੇਬ 'ਚ ਗਏ? ਦੱਸੋ। ਆਪਣੇ ਤਾਂ ਜਹਾਜ਼ ਵੀ ਲੰਘ ਰਹੇ ਨੇ ਆਰਾਮ ਤੋਂ। ਉਹ ਤੇ ਮਾਸ਼ਾਅੱਲਾ ਮੈਂ ਕਹਿੰਦਾ ਕਿ ਉਹ ਜਿਹੜੇ ਜਹਾਜ਼ ਲੰਘ ਰਹੇ ਨਾ ਉਹਨਾਂ ਜਹਾਜ਼ਾਂ ਦੇ ਉੱਤੇ ਜਿਹੜਾ ਝੰਡਾ ਲੱਗਾ ਹੈ ਨਾ ਉਹ ਝੰਡਾ ਟੁਰ ਜਾਂਦਾ ਕਿਸੇ ਹੋਰ ਮੁਲਕ, ਡੰਡਾ ਸਾਡੀ ਆਵਾਮ ਨੂੰ ਦੇ ਦਿੰਦੇ ਨੇ। ਡੰਡਾ ਆਪਾਂ ਨੂੰ ਆ ਜਾਂਦਾ, ਉਹ ਡੰਡਾ ਸਾਨੂੰ ਆ ਜਾਂਦਾ। 10 ਜਹਾਜ਼ਾਂ ਉੱਤੇ ਜਿਹੜਾ ਝੰਡਾ ਲੱਗਾ ਉਹ ਝੰਡੇ ਸਮੇਤ ਜਹਾਜ਼ ਕਿਸੇ ਹੋਰ ਮੁਲਕ ਟੁਰ ਜਾਂਦਾ। ਕੀ ਕਰਨਾ ਕੀ ਚਾਹੀਦਾ ਆਵਾਮ ਵਾਸਤੇ? ਮੇਰੇ ਹਿਸਾਬ ਨਾਲ ਨਾ ਖਾਮੋਸ਼ੀ ਜ਼ਿਆਦਾ ਬਿਹਤਰ ਹੈਗੀ ਇਸ ਟਾਈਮ, ਖਾਮੋਸ਼ੀ ਜ਼ਿਆਦਾ ਬਿਹਤਰ। ਕੋਈ ਉਮੀਦ ਨਹੀਂ? ਕੋਈ ਉਮੀਦ ਨਹੀਂ, 1% ਵੀ ਨਹੀਂ। ਚਲੋ ਜੀ ਕੋਈ ਉਮੀਦ ਨਹੀਂ ਜੀ ਇਹਨਾਂ ਨੂੰ ਹੁਕੂਮਤ ਤੋਂ, ਅੱਗੇ ਆਓ। ਹਾਂਜੀ ਮਾਸ਼ਾਅੱਲਾ ਬੜੀ ਹੀਰੋ ਵਾਲੀ ਪਰਸਨੈਲਿਟੀ ਤੁਹਾਡੀ। ਬਸ ਦੇਖ ਲਓ। ਅੱਛਾ 8 ਵਜੇ ਦੁਕਾਨਾਂ ਬੰਦ ਕਰ ਰਹੇ ਹੋ ਫਿਰ ਅੱਜ ਕੱਲ੍ਹ? ਕੱਲ ਤੋਂ ਕਰ ਰਹੇ ਹਾਂ, ਤੁਹਾਡੇ ਸਾਹਮਣੇ ਪੂਰੇ ਪਾਕਿਸਤਾਨ 'ਚ ਕਰਤਾ ਉਹਨਾਂ ਟਾਈਮਿੰਗ ਸਭ ਦੇ ਨਾਲ ਹੀ। ਬਾਕੀ ਕਸਟਮਰ ਜਿਹੜੇ ਆਏ ਉਹ ਲੱਗੇਗਾ ਹਫਤਾ ਕੋ ਟਾਈਮ ਲੱਗੇਗਾ ਵੇਖਣ ਜੇ ਕੀ ਸੂਟ ਹੈ, ਕਿਵੇਂ ਆਣਾ ਕਿਵੇਂ ਕਰਨਾ। ਤੁਹਾਡਾ ਕੀ ਖਿਆਲ ਹੈ ਲੋਰੀਏ ਆ ਜਾਣਗੇ ਟਾਈਮ ਤੇ? ਲੋਰੀਏ ਤੇ 8 ਵਜੇ ਤੋਂ ਬਾਅਦ ਨਿਕਲਦੇ ਨੇ ਅੱਛਾ ਮਾਰਕੀਟਾਂ 'ਚ। ਆ ਕੰਮ ਮੁਤਾਸਰ ਹੋਇਆ ਵੈਸੇ? ਸਾਰੀ ਗੱਲ ਹੋਣਾ ਹੀ ਹਫਤਾ ਡੇਢ ਲੱਗਣਾ ਸਹੀ ਹੋਣ 'ਚ, ਕਸਟਮਰ ਪਤਾ ਲੱਗਣ 'ਚ ਫਿਰ ਉਹ ਆਏਗਾ। ਤੇ ਉਦੋਂ ਤੱਕ ਭਾਵੇਂ ਉਹ ਬੰਦ ਦੁਬਾਰਾ ਵੀ ਵਾਪਸ ਲੈ ਆਵਾਂ। ਇਹ ਵੀ ਗੱਲ ਹੈਗੀ। ਵੈਸੇ ਸੁਣਾਓ ਕੰਮ ਸ਼ਮ ਠੀਕ ਚੱਲ ਰਿਹਾ ਅੱਜ ਕੱਲ੍ਹ? ਕੰਮ ਸ਼ਮ ਅੱਜ ਕੱਲ੍ਹ ਸਲੋ ਹੀ ਨੇ। ਈਦ ਗੁਜ਼ਰੀ ਹੈ ਉਦੋਂ ਪੈਰਾ ਫੋਰਸ ਤੁਹਾਨੂੰ ਪਤਾ ਹੈ ਦੁਕਾਨਾਂ ਕਈ ਖੁੱਲੀਆਂ ਕਈ ਨਹੀਂ ਖੁੱਲੀਆਂ, ਕੋਈ ਕੰਮ ਕਰ ਰਹੇ ਨੇ 8 ਵਜੇ ਤੋਂ ਬਾਅਦ ਵੀ ਚੁੱਕ ਕੇ ਛੱਡ ਰਹੇ। ਫਿਰ ਅਗਰ ਮੁਕੰਮਲ ਕੰਮ ਕਰਨਾ ਪੂਰਾ ਬੰਦ ਕਰਾਉਣਾ ਸਭ ਕੁਝ ਕਰਾਉਣਾ ਤੇ ਇੱਕ ਅੱਧੀ ਦੁਕਾਨ ਖੁੱਲੀ ਉਹ ਬੰਦ ਨਹੀਂ, ਬਾਕੀ ਬੰਦ ਕਰਾਤਾ ਉਹਨਾਂ ਨੇ। ਫਿਰ ਜੇ ਕਰਨਾ ਪ੍ਰੋਪਰ ਸਖਤੀ ਕਰਨਾ। ਨਹੀਂ ਜੁਰਮਾਨਾ ਕਿੰਨਾ ਕਰਦੇ ਨੇ ਅਗਰ ਦੁਕਾਨ? ਜੁਰਮਾਨਾ ਅਗਰ ਇੱਕ ਦੁਕਾਨ ਖੁੱਲੀ ਹੋਵੇ ਕਿ ਉਹਨੇ ਮੁੰਡੇ ਨੂੰ ਚੁੱਕ ਕੇ ਲੈ ਜਾਂਦੇ ਨੇ 2000 ਤੋਂ ਲੈ ਕੇ 10,000 ਤੱਕ ਇੱਕ ਬੰਦੇ ਦਾ ਹੁੰਦਾ। ਕਿੰਨੇ ਵਜੇ ਤੱਕ ਵੈਸੇ ਬਾਜ਼ਾਰ ਖੁੱਲੇ ਰਹਿਣੇ ਚਾਹੀਦੇ? ਬਾਜ਼ਾਰ 10 ਵਜੇ ਟਾਈਮਿੰਗ ਸਹੀ ਸੀ। 10 ਵਜੇ ਸਹੀ ਸੀ, ਕੰਮ ਵੀ ਹੋ ਜਾਂਦਾ ਸੀ, ਬੰਦੇ ਘਰ ਜਾ ਕੇ ਰੈਸਟ ਵੀ ਕਰ ਲੈਂਦਾ। 8 ਵਜੇ ਦਾ ਟਾਈਮ ਸਹੀ ਨਹੀਂ ਹੈਗਾ ਫਿਲਹਾਲ ਤੇ ਖੋਲਦੇ ਕਿੰਨੇ ਵਜੇ ਦੁਕਾਨਾਂ ਅੱਜ? ਦੁਕਾਨਾਂ ਅੱਜ ਕੱਲ੍ਹ ਖੋਲ ਰਹੇ 11-12 ਵਜੇ, ਪਹਿਲੇ ਆ ਜਾਂਦਾ 1-2 ਵਜੇ ਤੱਕ ਰੈਸਟ ਕਰਕੇ ਸਕੂਲ ਨਾਲ। ਆਣਾ ਕਿੰਨੇ ਵਜੇ ਸ਼ੁਰੂ ਹੁੰਦਾ? ਗਾਹਕ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਗਰਮੀਆਂ ਸ਼ੁਰੂ ਨੇ, ਗਾਹਕ ਧੁੱਪ ਤੋਂ ਬਾਅਦ ਆਈ ਕੋਈ ਅਸਰ ਤੋਂ ਬਾਅਦ 5-6 ਵਜੇ ਤੱਕ ਗਾਹਕ ਨਿਕਲਦਾ ਤੇ 8 ਵਜੇ ਬੰਦ ਕਰ ਦਿੰਦੇ ਅਸੀਂ ਹੁਣ। ਅੱਛਾ ਕਰੀਮ ਬਲਾਕ ਮਿਡਲ ਕਲਾਸ ਲੋਕ ਆਉਂਦੇ ਹੁੰਦੇ ਸਨ, ਇੱਥੇ ਰੇਟ ਬੜੇ ਘੱਟ ਸਨ, ਹੁਣ ਸੁਣਨ ਚਾਹ ਰਹੇ ਰੇਟ ਇੱਥੇ ਵੀ ਵੱਧ ਗਏ ਨੇ, ਕੀ ਵਜ੍ਹਾ? ਗੱਲ ਹਰ ਰੇਟ ਚੀਜ਼ ਦਾ ਵੱਧ ਗਿਆ ਤੇ ਫਿਰ ਇਹ ਵੀ ਵਧਣਾ ਹੀ ਵਧਣਾ। ਤੇ ਫਿਰ ਗਾਹਕ ਜਿਹੜਾ ਹੈਗਾ ਵੀ ਪਰੇਸ਼ਾਨ ਹੋਏਗਾ, ਅਸੀਂ ਵੀ ਪਰੇਸ਼ਾਨ ਹੋਏ ਹਾਂ, ਹਰ ਬੰਦਾ ਹੀ ਪਰੇਸ਼ਾਨ ਹੈ। ਕੀ ਵਜ੍ਹਾ ਇੰਨਾ ਮਹਿੰਗਾ ਕਿਉਂ ਹੋ ਗਿਆ? ਮਹਿੰਗਾ ਪਿੱਛੋਂ ਹੋ ਗਿਆ ਹਰ ਚੀਜ਼, ਜੇ ਪੈਟਰੋਲ ਤੇ ਇਹ ਉਹ ਸਾਰੇ ਕਹਿੰਦੇ ਨੇ, ਫਿਰ ਪਿੱਛੋਂ ਹੋਲਸੇਲ ਸਾਨੂੰ ਮਹਿੰਗਾ ਆਉਂਦਾ, ਫਿਰ ਅਸੀਂ ਰਿਟੇਲ ਮਹਿੰਗਾ ਕਰਨੇ ਸਾਡਾ ਬਣਦਾ। ਫਿਰ ਨਹੀਂ ਹਾਲਾਤ ਹੁਣ ਬਣ ਰਹੇ ਨੇ, ਪੈਟਰੋਲ ਸਸਤਾ ਹੋ ਰਿਹਾ, ਅੱਗੇ ਪਾਕਿਸਤਾਨ ਸੁਲ੍ਹਾ ਕਰਾ ਰਿਹਾ। ਉਹ ਫਾਇਦਾ ਕਿ ਕਿਸੇ ਦਾ 500 ਡਿੱਗੇ ਬਾਈ 100 ਲੱਭ ਜਾਏ, ਉਹ ਖੁਸ਼ੀ ਕਾਹਦੀ ਹੁੰਦੀ ਹੈ? ਫਿਰ ਪੈਟਰੋਲ ਉਹਨੇ ਵਧਾਇਆ ਇੰਨਾ 100 ਅਸੀਂ ਘਟਾਤਾ ਵਧਿਆ ਤੇ ਫਿਰ ਵੀ ਹੈ ਹੀ ਹੈ ਨਾ, ਉਹ ਚੱਕਰ ਤਾਂ ਨਹੀਂ ਨਾ ਹੈਗਾ ਜੋ ਹੈਗਾ ਸੀ। ਅੱਗੋਂ ਕੋਈ ਲੱਗਦਾ ਤੁਹਾਨੂੰ ਹਾਲਾਤ ਬਿਹਤਰ ਹੋਣਗੇ? ਫਿਲਹਾਲ ਤਾਂ ਕੁਝ ਨਹੀਂ ਆ ਰਿਹਾ, ਬਾਕੀ ਅੱਲਾ ਬਿਹਤਰ ਕਰੇ। ਉਮੀਦ ਵੀ ਨਹੀਂ ਨਜ਼ਰ ਆ ਰਹੀ? ਉਮੀਦ ਵੀ ਨਜ਼ਰ ਨਹੀਂ ਆ ਰਹੀ। ਠੀਕ ਹੈ ਜੀ, ਉਮੀਦ ਵੀ ਨਜ਼ਰ ਨਹੀਂ ਆ ਰਹੀ। ਆਓ ਜੀ। अस्सलाम वालेकुम जी। वालेकुम अस्सलाम। बट साहब 8 बजे दुकाना बंद की समझते हो फैसला ठीक है? देखो जी ਜਿਹੜੇ ਹਾਲਾਤ ਜਾ ਰਹੇ ਨਾ, ਜਿਹੜੀ ਇਹ ਟਾਈਮਿੰਗ ਜਿਹੜੇ ਹਾਲਾਤ ਜਿਸ ਪ੍ਰਤੀਸ਼ਤ ਤੋਂ ਅਸੀਂ ਗੁਜ਼ਰ ਰਹੇ ਹਾਂ ਤੇ 8 ਵਜੇ ਦਾ ਬਿਹਤਰ ਹੀ ਗਿਆ, ਬਲਕਿ ਪੂਰੀ ਦੁਨੀਆ ਦੇ ਵਿੱਚ 6 ਵਜੇ ਮਾਰਕੀਟਾਂ ਬੰਦ ਹੋ ਜਾਂਦੀਆਂ। ਅਸੀਂ ਇਹ ਸੂਰਜ ਦੀ ਰੋਸ਼ਨੀ ਦਾ ਫਾਇਦਾ ਨਹੀਂ ਚੁੱਕਦੇ, ਸਾਨੂੰ ਚੁੱਕਣਾ ਚਾਹੀਦਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਵੀ ਹੈਗੀ ਹੈ
ਕਿ ਸਵੇਰ ਕਾਰੋਬਾਰ ਤੇ ਜਲਦੀ ਜਾਓ ਤੇ ਸ਼ਾਮ ਨੂੰ ਵਾਪਸ ਜਲਦੀ ਆਓ। ਲੋਰੀਏ ਆ ਜਾਂਦੇ ਨੇ ਟਾਈਮ ਸਿਰ? ਨਹੀਂ ਜੀ, ਲੋੜੀਏ ਨਹੀਂ ਰਹੇ ਤੇ ਮਾਸ਼ਾਅੱਲਾ 7 ਵਜੇ 6 ਵਜੇ ਤੇ ਸੁੱਤੇ ਉੱਠਦੇ ਨੇ। ਔਰ ਸਾਡੇ ਜਿੰਨੇ ਦੁਕਾਨਦਾਰ ਵੀ ਹੈਗੇ ਨੇ ਉਹ ਵੀ ਜਿਹੜੇ ਕੋਈ 2 ਵਜੇ 3 ਵਜੇ ਉਹ ਵੀ ਦੁਕਾਨਾਂ ਓਪਨ ਕਰਦੇ ਨੇ, ਲੇਕਿਨ ਟਾਈਮ ਠੀਕ ਹੈਗਾ, ਟਾਈਮ ਠੀਕ ਹੈਗਾ। ਗਾਹਕ ਵਗੈਰਾ ਆ ਰਿਹਾ ਵੈਸੇ ਟਾਈਮ ਤੇ ਹੁਣ? ਹੁਣੇ ਨਵੀਂ ਈਦ ਗਈ ਹੈ, ਹਾਲੇ ਰੂਟੀਨ ਨਾਲ ਕਸਟਮਰ ਥੋੜਾ ਆਉਂਦਾ, ਲੇਕਿਨ ਕਸਟਮਰ ਨੂੰ ਆਦਤ ਪੈ ਜਾਂਦੀ ਹੈ। ਅਗਰ ਅਸੀਂ 8 ਵਜੇ ਦਾ ਵੀ ਟਾਈਮ ਰੱਖੀਏ ਨਾ ਤੇ ਕਸਟਮਰ ਆਉਣਾ ਸ਼ੁਰੂ ਹੋ ਜਾਏਗਾ, ਉਸ ਟਾਈਮ ਤੇ ਆਉਣਾ ਸ਼ੁਰੂ ਹੋ ਜਾਂਦਾ। ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਨਾ ਆਪਣਾ ਕਸਟਮਰ ਜਿਹਨੇ ਖਰੀਦਦਾਰੀ ਵੀ ਕਰਨੀ ਹੈ, ਫੈਮਿਲੀ ਵੀ ਜਲਦੀ ਆਉਣ ਤੇ ਦੁਕਾਨਦਾਰਾਂ ਵਾਸਤੇ ਤੇ ਟਾਈਮ ਬੈਸਟ ਹੈਗਾ 8 ਵਜੇ ਦਾ। ਕਟਿੰਗ ਓਨੀ ਹੁੰਦੀ ਹੈ, ਸੇਲ ਓਨੀ ਹੁੰਦੀ ਹੈ, 2 ਘੰਟੇ ਬਾਅਦ ਵੀ ਕਰ ਲਓ ਜਾਂ 2 ਘੰਟੇ ਤੁਸੀਂ ਪਹਿਲਾਂ ਵੀ ਬੰਦ ਕਰ ਲਓ, ਸੇਮ ਹਿਸਾਬ ਹੈ, ਕੋਈ ਫਰਕ ਨਹੀਂ ਪੈਂਦਾ। ਬਟ ਦੁਕਾਨ ਖੁੱਲੀ ਰਹੀ ਤੇ ਜੁਰਮਾਨਾ ਕਿੰਨਾ ਕਰ ਰਹੇ ਪੈਰਾ ਵਾਲੇ? ਦੇਖੋ ਜੀ, ਮੈਂ ਤਾਂ ਸਿਰਫ ਕਰੀਮ ਬਲਾਕ ਮਾਰਕੀਟ ਦੀ ਗੱਲ ਕਰਾਂਗਾ। ਜੀ। ਮੇਰਾ ਖਿਆਲ ਹੈ ਕਿ ਕਰੀਮ ਬਲਾਕ ਮਾਰਕੀਟ ਵਿੱਚ ਜਿਹੜਾ ਨਾ ਪੈਰਾ ਵਾਲੇ ਠੀਕ ਹੀ ਜਾ ਰਹੇ ਨੇ, ਕਿਉਂਕਿ ਇੱਥੇ ਨਾ ਕਰਪਸ਼ਨ ਹੈ। ਸਵੇਰ ਦੇ ਟਾਈਮ ਜਿਹੜਾ ਸਵੇਰ ਮਾਰਨਿੰਗ ਦਾ ਟਾਈਮ, ਸਵੇਰ ਦੇ ਟਾਈਮ ਅਤੇ ਪੈਰਾ ਵਾਲਾ ਇੱਥੇ ਕੋਈ ਵੀ ਨਹੀਂ ਆਉਂਦਾ। ਜਿਹੜੇ ਸ਼ਾਮ ਨੂੰ 5 ਵਜੇ ਬੱਚੇ ਆਉਂਦੇ ਨੇ, ਜਵਾਨ ਜਿਹੜੇ ਆਉਂਦੇ ਨੇ, ਉਹ ਬੜਾ ਬਿਹਤਰ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ, ਕਰਪਸ਼ਨ ਨਹੀਂ ਕੀ, ਔਰ ਉਹਨਾਂ ਦਾ ਪੂਰਾ ਹੋਲਡ ਕੰਟਰੋਲ ਉਹਨਾਂ ਨੇ ਕੀਤਾ ਹੈ। ਬਾਟ ਸਾਹਿਬ, ਬੜਾ ਸਿਆਸੀ ਜਿਹਾ ਬਿਆਨ ਹੈ ਤੁਹਾਡੇ। ਲੋਕ ਵੈਸੇ ਬੜਾ ਰੋ ਰਹੇ ਨੇ ਵੀ ਸਾਡੇ ਕੋਲ ਪੈਸੇ ਵੀ ਲੈਂਦੇ ਨੇ ਔਰ ਭਜਾ ਵੀ ਦਿੰਦੇ ਨੇ। ਇਹ ਤੁਹਾਡੀ ਗੱਲ ਸਹੀ ਹੈ। ਮੈਂ ਸਿਰਫ ਕਰੀਮ ਬਲਾਕ ਦੀ ਗੱਲ ਕੀਤੀ ਕਿ ਕਰੀਮ ਬਲਾਕ ਦੀ ਗੱਲ ਕਰ ਰਿਹਾ, ਕਰੀਮ ਬਲਾਕ ਦੇ ਹੱਥ ਕਰ। ਬਾਕੀ ਤੇ ਬੜੇ ਰੌਲੇ ਨੇ ਉਹਨਾਂ ਦੇ ਕਿ ਕੀ ਪੋਜੀਸ਼ਨ ਇਹ ਗੌਰਮੈਂਟ ਨੇ ਬਣਾ ਕੇ ਅੱਛਾ ਕੀਤਾ ਕਿ ਬੁਰਾ ਕੀਤਾ, ਇਹ ਤੇ ਆਵਾਮ ਨੂੰ ਸਾਰਾ ਪਤਾ ਹੈਗਾ ਕਿ ਅੱਛਾ ਹੈ ਕਿ ਬੁਰਾ ਆ। ਕਿਉਂਕਿ ਪਹਿਲੇ ਕਿ ਪੁਲਿਸ ਵਾਲੇ ਨਹੀਂ ਮਾਨ ਸਨ, ਹੁਣ ਟ੍ਰੈਫਿਕ ਵਾਲੇ ਵੀ ਸਖਤੀ ਕਰਨਾ ਸ਼ੁਰੂ ਹੋ ਗਏ ਨੇ, ਫਿਰ ਪੈਰਾ ਵਾਲੇ ਵੀ ਆ ਗਏ ਨੇ। ਮਾਸ਼ਾਅੱਲਾ ਆਵਾਮ ਤੇ ਸਾਰੇ ਹੀ ਇਦਾਰੇ ਮਸਲਤ ਨੇ, ਘੱਟ ਕੋਈ ਵੀ ਨਹੀਂ ਕਰਦਾ, ਜਿਹੜਾ ਵੀ ਆਂਦਾ ਤਬਾਹੀ ਫੇਰਦਾ। ਪਾਕਿਸਤਾਨ ਹੁਣ ਮਾਸ਼ਾਅੱਲਾ ਆਲਮੀ ਸਤ੍ਹਾ ਤੇ ਬੜਾ ਨਾਮ ਬਣ ਰਿਹਾ ਹੈ, ਜੰਗਾਂ ਵੀ ਅਸੀਂ ਰੁਕਵਾ ਰਹੇ ਹਾਂ। ਜੀ। ਸਾਡੇ ਤੇਲ ਵਾਲੇ ਜਹਾਜ਼ ਵੀ ਜੰਗਾਂ 'ਚ ਵੀ ਆਉਂਦੇ ਰਹੇ ਨੇ। ਕੀ ਸਮਝਦੇ ਅੱਗੋਂ ਹਾਲਾਤ ਬਿਹਤਰ ਨਜ਼ਰ ਆਉਂਦੇ ਨੇ ਤੁਹਾਨੂੰ? ਹਾਲਾਤ ਮੈਨੂੰ ਤੇ ਬਿਹਤਰ ਨਜ਼ਰ ਨਹੀਂ ਆਉਂਦੇ, ਹਾਲਾਤ ਤੇ ਖਰਾਬ ਹੀ ਹੋਣਗੇ। ਇਹ ਜਿਹੜਾ ਸਾਨੂੰ ਪਤਾ ਚੱਲ ਰਿਹਾ ਸੋਸ਼ਲ ਮੀਡੀਆ ਤੋਂ ਜਾਂ ਟੀਵੀ ਤੋਂ ਪਤਾ ਚੱਲ ਰਿਹਾ, ਜਿਹੜਾ ਮੁਹੰਮਦ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜੇ ਵਜ਼ੀਰ ਆਜ਼ਮ ਹੈਗੇ ਨੇ, ਹਲੇ ਵੀ ਹੈਗੇ ਨਾਲ ਅਲਹਮਦੁਲਿਲਾ, ਤੇ ਇਹਨਾਂ ਨੇ ਜਿਹੜਾ ਕੋਈ ਸੁਲ੍ਹਾ ਦੀ ਗੱਲ ਚਲਾਈ ਹੈ, ਉਹ ਬੜੀ ਗੱਲ ਹੈ। ਅਮਰੀਕਾ ਨੇ ਉਹਨਾਂ ਨੂੰ ਆਰਡਰ ਕੀਤੀ, ਮੰਨ ਲਿੱਤੀ ਹੈ, ਤੇ ਬੜੀ ਵੱਡੀ ਗੱਲ ਹੈ। ਵਹਿਮ-ਗੁਮਾਨ 'ਚ ਵੀ ਨਹੀਂ ਸੀ, ਵਹਿਮ-ਗੁਮਾਨ ਦੀ ਸੋਚ ਹੀ ਨਹੀਂ ਸਕਦਾ ਕੋਈ ਵੀ ਪਾਕਿਸਤਾਨੀ, ਬਲਕਿ ਦੁਨੀਆ 'ਚ ਕੋਈ ਬੰਦਾ ਨਹੀਂ ਸੋਚ ਸਕਦਾ, ਲੇਕਿਨ ਬੜੀ ਗੱਲ ਹੈ। ਅਸੀਂ ਤੇ ਇਹਦਾ ਕ੍ਰੈਡਿਟ ਜਿਹੜਾ ਨਾ ਆਪਣਾ ਅਸੀਂ ਸ਼ਹਿਬਾਜ਼ ਸ਼ਰੀਫ ਨੂੰ ਆਰਮੀ ਚੀਫ ਸਮਝ ਦਿਆਂਗੇ, ਜਿਹੜਾ ਹਕੀਕਤ ਹੈਗੀ ਉਹਨਾਂ ਦੇਣਾ ਬਣਦਾ। ਬੜੀ ਗੱਲ ਅੱਛਾ, ਚੀਫ ਸਾਹਿਬ ਇੰਡੀਆ ਨੂੰ ਵੀ ਚੁੱਪ ਕਰਾਇਆ, ਅਫਗਾਨਿਸਤਾਨ ਨੂੰ ਵੀ ਚੁੱਪ ਕਰਾਤਾ, ਦੁਨੀਆ 'ਚ ਜੰਗਾਂ ਵੀ ਰੁਕਵਾ ਰਹੇ ਨੇ। ਕੀ ਸਮਝਦੇ ਹੋ, ਵਿਜ਼ਨਰੀ ਆਦਮੀ ਹੈ ਕੌਣ? ਆਰਮੀ ਚੀਫ ਸਾਹਿਬ। ਹਾਂ ਜੀ, ਦੇਖੋ ਉਹਨਾਂ ਦੀ ਤਾਰੀਫ ਆਉਂਦੀ ਹੈ, ਉਹ ਬੜੀ ਐਫਰਟ ਕਰ ਰਹੇ ਨੇ ਤੇ ਬੜੀ ਕੋਸ਼ਿਸ਼ ਕਰ ਰਹੇ, ਜਿਹਦੇ 'ਚ ਤਕਰੀਬਨ ਉਹ ਕਾਮਯਾਬੀ ਜਾ ਰਹੇ ਨੇ, ਉਹਦੇ ਬਿਹਤਰ ਜਾ ਰਹੇ, ਕਾਮਯਾਬ ਜਾ ਰਹੇ ਨੇ। ਅੱਛਾ, ਤੁਸੀਂ ਸਮਝਦੇ ਹੋ ਤੁਸੀਂ ਇੰਨੀ ਜ਼ਿੰਦਗੀ ਇਸ ਮੁਲਕ 'ਚ ਗੁਜ਼ਾਰੀ ਹੈ, ਵੈਸੇ ਤਾਂ ਲੋਕ ਉਮੀਦ ਲਾਈ ਬੈਠੇ ਨੇ ਕਿ ਸ਼ਾਇਦ ਅੱਗੋਂ ਹਾਲਾਤ ਬਿਹਤਰ ਹੋਣ, ਇਸ ਮੁਲਕ 'ਚ ਕੋਈ ਕਰਪਸ਼ਨ ਰੁਕੇਗੀ, ਕੋਈ ਹਾਲਾਤ ਅੱਗੋਂ ਬਿਹਤਰ ਕੀ ਹੋਣਗੇ? ਨਹੀਂ, 300 ਸਾਲ ਤੱਕ ਨਹੀਂ ਹੋ ਸਕਦਾ। ਅੱਛਾ, 300 1000 ਸਾਲ ਤੱਕ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਸਾਡੇ ਬਲੱਡ ਦੇ ਵਿੱਚ, ਸਾਡੇ ਖੂਨ ਦੇ ਵਿੱਚ ਹਰ 2 ਨੰਬਰ ਚੀਜ਼ ਸ਼ਾਮਲ ਹੋ ਚੁੱਕੀ ਹੈ, ਇਹ ਨਹੀਂ ਕਰ ਸਕਦਾ। ਇਹ ਤੇ ਜਦੋਂ ਜ਼ਮੀਨ ਦੇ ਥੱਲੇ ਜਾਵਾਂਗੇ ਤੇ ਫਿਰ ਗਏ, ਉਹ ਨਹੀਂ ਹੋ ਸਕਦਾ। ਸਵਾਲ ਜਿਹੜਾ ਮਰਜ਼ੀ ਆ ਜਾਵੇ, ਕੋਈ ਵੀ ਬੜਾ ਨੇਕ, ਬੜਾ ਤਗੜਾ, ਬੜਾ ਸਟਰੋਂਗ ਲੀਡਰ ਵੀ ਆ ਜਾਏ ਨਾ, ਇਹ ਨਹੀਂ ਹੋ ਸਕਦਾ। ਮੰਨਣ 'ਚ ਨਹੀਂ ਆਉਂਦਾ, ਮੈਂ ਨਹੀਂ ਮੰਨਦਾ, ਆਵਾਮ ਵੀ ਨਹੀਂ ਮੰਨਦੀ, ਇਹ ਨਹੀਂ ਹੋ ਸਕਦਾ। ਦੇਖੋ ਜੋ ਗਰੀਬ ਦੇ ਨਾਲ ਆਵਾਮ ਨਾਲ ਹੋ ਰਿਹਾ ਹੈ, ਗਰੀਬ ਆਦਮੀ ਨੂੰ ਛੋੜੋ ਜੀ, ਗਰੀਬ ਆਦਮੀ ਨੇ ਤੇ ਆਪਣਾ ਗੁਜ਼ਾਰਾ ਕਰ ਲੈਣਾ। ਸਭ ਤੋਂ ਵੱਡੀ ਪ੍ਰੋਬਲਮ ਹੈ ਸਫੈਦ ਪੋਸ਼ ਬੰਦੇ ਦਾ, ਜਿਹੜਾ ਨਾ ਕਿਸੇ ਅੱਗੇ ਆਉਂ ਕਰ ਸਕਦਾ, ਉਹਦੇ ਵਾਸਤੇ ਬੜੀ ਵੱਡੀ ਪ੍ਰੋਬਲਮ ਹੈ। ਇੱਥੇ ਹਰ ਮਜ਼ਦੂਰ ਦੀ ਤਨਖਾਹ ਹੋਣੀ ਚਾਹੀਦੀ 1.5 ਲੱਖ ਰੁਪਏ ਕਮ ਤੋਂ ਕਮ, ਸ਼ਾਇਦ ਤੁਹਾਡੀ ਵੀ ਮੈਂ 40-50 60 ਹੋਏਗੀ, ਲੇਕਿਨ 1.5 ਲੱਖ ਕਮ ਤੋਂ ਕਮ ਮਜ਼ਦੂਰ ਆਦਮੀ ਦੀ ਪੀ ਹੋਵੇ ਤੇ ਫਿਰ ਗੁਜ਼ਾਰਾ ਹੋ ਸਕਦਾ। ਫਿਰ ਬੰਦਾ ਕਹਿ ਸਕਦਾ ਕਿ ਇੱਜ਼ਤ ਦੇ ਨਾਲ ਰੋਟੀ ਪਾਣੀ ਚਲਾ ਰਿਹਾ, ਉਸ ਇਲਾਵਾ ਕੁਝ ਨਹੀਂ।
ਆ ਤੁਸੀਂ ਸਾਰੇ ਕਿਤੇ ਦੇਖ ਲਓ ਤਨਖਾਹਾਂ ਕਿੰਨੀ ਹੈਗੀਆਂ 25,000 30,000 40,000 25,000 30,000 ਇਹ ਜਿਹੜੀਆਂ ਨਾ ਬੜੀ ਵੱਡੀ ਜ਼ਿਆਦਤੀ ਹੈਗੀ। ਬਿਲਕੁਲ ਜੀ, ਤਨਖਾਹਾਂ ਵੀ ਵਧਣੀਆਂ ਚਾਹੀਦੀਆਂ ਨੇ। ਗਰੀਬ ਆਦਮੀ ਦੇ ਖਸੂਸਨ ਜਿਹੜਾ ਹੈ ਆਵਾਮ ਨੂੰ, ਗਰੀਬ ਆਦਮੀ ਨੂੰ ਰਿਲੀਫ ਵੀ ਦੇਣਾ ਚਾਹੀਦਾ ਔਰ ਮਜ਼ਦੂਰ ਆਦਮੀ ਵਾਸਤੇ ਕੋਈ ਐਸਾ ਪੈਕੇਜ ਲਾਣਾ ਚਾਹੀਦਾ ਜਿੰਦੇ 'ਚ ਉਹਦਾ ਗੁਜ਼ਾਰਾ ਹੋ ਸਕੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂਗੇ। ਸਾਡੀ ਉੱਤੇ ਸ਼ੋਪ ਹੈਗੀ ਹੈ ਸੈਕੰਡ ਫਲੋਰ ਦੇ ਉੱਤੇ, ਤੇ ਥੱਲੇ ਸਾਡੀ ਮਜਬੂਰੀ ਆਣਾ। ਥੱਲੇ ਆਉਂਦੇ ਆ ਤੇ ਸਾਨੂੰ ਪੀਰਾ ਸਟਾਫ ਜਿਹੜੀ ਹੈਗੀ ਤੰਗ ਕਰਦੀ ਹੈਗੀ, ਥੱਲੇ ਖਲੋਣ ਨਹੀਂ ਦਿੰਦੀ, ਕੰਮ ਨਹੀਂ ਕਰਨ ਦਿੰਦੀ। ਸਾਨੂੰ ਦੱਸੋ ਅਸੀਂ ਕੀ ਕਰੀਏ? ਨਹੀਂ ਤੁਸੀਂ ਤਾਂ ਫੇਰੀ ਲਾ ਰਹੇ ਹੋ, ਸਮਝ ਫੇਰੀ ਲਾ ਰਹੇ ਨਹੀਂ ਭਾਈਜਾਨ, ਉਹ ਆਉਂਦੇ ਨੇ ਸਾਡੇ ਕੋਲ ਪੀਸ ਖੋ ਕੇ ਚਲੇ ਜਾਂਦੇ ਨੇ ਪੀਰਾ ਵਾਲੇ। ਇਹ ਤੇ ਅਸੀਂ ਆਪਣਾ ਬਚਾਓ ਆਪ ਹੀ ਕਰਨਾ ਹੁੰਦਾ, ਬੜੀ ਮੁਸ਼ਕਿਲ ਅਸੀਂ ਗੁਜ਼ਾਰਾ ਕਰਨਾ ਪਿਆ। ਮਾੜੇ ਬੰਦਿਆਂ ਗਰੀਬ ਬੰਦਿਆਂ ਤੇ ਰੋਟੀ ਨਹੀਂ ਸਟਾਲ ਵੀ ਨਹੀਂ ਲੱਗਣ ਦੇ ਰਹੇ ਤੇ ਤੁਹਾਨੂੰ ਕਿਉਂ ਨਹੀਂ? ਨਹੀਂ ਫੇਰੀ ਵੀ ਨਹੀਂ ਲਾਣ ਦਿੰਦੇ, ਨਾ ਸਟਾਲ ਲੱਗਣ ਦਿੰਦੇ, ਸਾਈਡ ਤੇ ਵੀ ਨਹੀਂ ਖੜੇ ਹੁੰਦੇ, ਕਿਧਰੇ ਵੀ ਨਹੀਂ ਖੜੇ ਹੋਣ ਦਿੰਦੇ। ਇਹ ਤੇ ਅਸੀਂ ਬਚਾ ਕੇ ਆਪਣੀ ਮਰਜ਼ੀ ਦੇ ਨਾਲ ਆਪਣੀ ਹਿੰਮਤ ਦੇ ਉੱਤੇ ਕੰਮ ਕਰ ਲੈਂਦੇ ਆ। ਨਹੀਂ ਇਹ ਮਾਰਕੀਟ ਦੇ ਇੰਤਜ਼ਾਮੀਆ ਨਾਲ ਤੁਹਾਡੀ ਕਿਸੇ ਦੀ ਗੱਲ ਹੋਈ ਹੈ ਜਾਂ ਕੋਈ ਸਪੋਰਟ ਕੀਤੀ ਉਹਨਾਂ ਤੁਹਾਨੂੰ? ਨਹੀਂ ਕੋਈ ਸਪੋਰਟ ਨਹੀਂ ਕਰਦਾ ਬੋਸ। ਇਹ ਤੇ ਤੁਹਾਨੂੰ ਦੱਸਿਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਦੇ ਉੱਤੇ ਕਰਨਾ ਜੋ ਵੀ ਕਰਨੇ ਹੈਗੇ। ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਪੀਰਾ ਵਾਲੇ ਆਉਂਦੇ ਨੇ, ਸਾਰਿਆਂ ਦੇ ਪੀਸ ਫੜ ਕੇ ਲੈ ਕੇ ਚਲੇ ਜਾਂਦੇ ਨੇ। ਉਹ ਫਿਰ ਸਾਡੀ ਮਜਬੂਰੀ ਬਣ ਜਾਂਦੀ ਹੈ, ਥੋੜੇ ਬਹੁਤ ਪੈਸੇ ਦੇ ਕੇ ਤੇ ਫਿਰ ਸਾਰਾ ਕੁਝ ਨਿਜ਼ਾਮ। ਤੁਹਾਡੇ ਕੋਲ ਵੀ ਪੈਸੇ ਲੈਂਦੇ ਸਰ? ਫਿਰ ਮਜਬੂਰੀ ਹੈ ਨਾ, ਮਹਿੰਗੇ ਪੀਸ ਨੇ, ਫਿਰ ਦੇ ਕੇ ਤੇ ਫਿਰ ਪੈਸੇ ਫਿਰ ਲਿਆਣੇ ਪੈਂਦੇ, ਵਰਨਾ ਨਹੀਂ ਤੇ ਵਾਪਸ ਕਰਦੇ ਨਹੀਂ ਮਿਲਦੇ, ਉਸ ਤਰ੍ਹਾਂ ਨਹੀਂ ਮਿਲਦੇ। ਹਾਂਜੀ ਇਹ ਸਵੇਰ ਤੋਂ ਲੈ ਕੇ ਸ਼ਾਮ ਦੇ ਘਰ ਕੰਮ ਹੀ ਆਹੀ ਹੈ। ਜਿਸ ਟਾਈਮ ਅਸੀਂ ਆਣਾ ਉਸ ਟਾਈਮ ਪੀਰਾ ਦੀ ਟੀਮ ਆ ਜਾਂਦੀ ਹੈ, ਮਜਬੂਰੀ ਫਿਰ ਦੌੜ ਲਾ ਕੇ ਉੱਪਰ ਜਾਣਾ ਪੈਂਦਾ, ਚਲੇ ਜਾਂਦੇ ਨੇ ਫਿਰ ਥੱਲੇ ਆ ਜਾਂਦੇ। ਬਸ ਐਸੀ ਤਰ੍ਹਾਂ ਅਸੀਂ ਨਿਜ਼ਾਮ ਚਲਾ ਰਹੇ ਹਾਂ। ਬਹੁਤ ਮੁਸ਼ਕਿਲ ਹੋਇਆ ਅੱਜ ਕੱਲ੍ਹ ਦੇ ਵਕਤ ਦੇ ਵਿੱਚ ਨਾ ਗੁਜ਼ਾਰਾ। ਨਹੀਂ ਇਹ ਰੋਜ਼ਾਨਾ ਚੱਕਰ ਲਗਾਉਂਦੇ ਨੇ ਪੀਰਾ? ਸਰ ਰੋਜ਼ਾਨਾ ਇਹਨਾਂ ਦੀ ਟੀਮ ਬੈਠੀ ਹੁੰਦੀ ਇੱਥੇ, ਦਿਨ ਵਾਲਾ ਲੈਦਾ ਰਾਤ ਵਾਲੇ ਲੈਦਾ ਨੇ, ਉਹਨਾਂ 24 ਘੰਟੇ ਚੱਕਰ ਹੀ ਲੱਗਦਾ। ਜਦੋਂ ਚੱਕਰ ਲੱਗਦੇ ਸਾਰੇ ਮੁੰਡੇ ਦੌੜ ਜਾਂਦੇ ਨੇ। ਨਹੀਂ ਮਤਲਬ 8 ਵਜੇ ਵਾਲਾ ਨੋਟੀਫਿਕੇਸ਼ਨ ਤੁਹਾਡੇ ਵਾਸਤੇ ਤਾਂ 24 ਘੰਟੇ ਦਾ ਬਣਿਆ ਹੋਇਆ? ਨਹੀਂ ਸਾਨੂੰ ਵੀ 8 ਵਜੇ ਦਾ, ਕੱਲ ਵੀ ਮਾਰਕੀਟ ਬੰਦ ਹੋ ਗਈ 8 ਵਜੇ, ਅੱਜ ਵੀ ਉਹ ਤਾਂ ਦੁਕਾਨਦਾਰਾਂ ਵਾਸਤੇ ਨੇ, ਤੁਹਾਨੂੰ ਤਾਂ ਫਿਰ ਕਿਸੇ ਟਾਈਮ ਹੀ ਨਹੀਂ ਖੜੇ ਦੁਕਾਨ ਬੰਦ ਹੋਈ, ਅਸੀਂ ਦੁਕਾਨਾਂ ਤੇ ਕੰਮ ਕਰਨਾ ਪਿਆ। ਦੁਕਾਨ ਬੰਦ ਹੋਏਗੀ ਤੇ ਸਾਨੂੰ ਵੀ ਮਜਬੂਰੀ 8 ਵਜੇ ਅਸੀਂ ਵੀ ਬੰਦ ਕਰਕੇ ਚਲੇ ਜਾਵਾਂਗੇ ਫਿਰ ਨਾਲ। ਪਹਿਲੇ 10 ਵਜੇ ਦਾ ਟਾਈਮ। ਨਹੀਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ? ਅਗਰ ਫਰਜ਼ ਕਰੋ 8 ਵਜੇ ਮਾਰਕੀਟ ਬੰਦ ਹੋ ਜਾਂਦੀ ਹੈ ਤੇ ਤੁਸੀਂ ਜਿਹੜੇ ਬਾਹਰ ਫਿਰਨ ਵਾਲੇ ਜੇ ਤੁਹਾਨੂੰ ਤਾਂ ਫਿਰਨ ਦੇ ਮਤਲਬ ਗਾਹਕ ਨਹੀਂ ਹੋਏਗਾ, ਰਸ਼ ਵੀ ਰੁਕ ਜਾਏਗਾ। ਗਾਹਕ ਨਹੀਂ ਹੋਏਗਾ ਨਾ, ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਰੀਮ ਬਲਾਕ ਤਾਂ ਮਿਡਲ ਕਲਾਸ ਵੀ ਆਉਂਦਾ ਤੁਹਾਡੇ ਕੋਲ, ਖਰੀਦਦਾਰੀ ਵੀ ਕਰਦਾ। ਬਿਲਕੁਲ ਐਸੀ ਤਰ੍ਹਾਂ ਹੀ ਹੈ। ਮੈਂ ਤੁਹਾਨੂੰ ਇਹੀ ਦੱਸ ਰਿਹਾ, ਟਾਈਮ ਘੱਟ ਹੋ ਗਿਆ ਨਾ, ਤੇ ਹੁਣ ਆਸਤਾ ਆਸਤਾ ਜਿਹੜਾ ਹੈ ਕਿ ਰੂਟੀਨ ਬਣੇਗੀ, ਗਾਹਕਾਂ ਨੂੰ ਪਤਾ ਲੱਗੇਗਾ ਸਵੇਰ ਜਲਦੀ ਖੁੱਲਦੀ ਵੀ, ਸ਼ਾਮ ਨੂੰ ਜਲਦੀ ਬੰਦ ਹੋ ਰਹੀ ਹੈ ਦੁਕਾਨ। ਇਹ ਬਹੁਤ ਦੁਨੀਆ ਹੈਗੀ ਜਿਨ੍ਹਾਂ ਨੂੰ ਨਹੀਂ ਪਤਾ ਕਿ 10 ਵਜੇ ਦਾ ਹੀ ਟਾਈਮ ਹੈ, ਪਰ ਕੱਲ ਵੀ 8 ਵਜੇ ਬੰਦ ਹੋ ਗਏ ਤੇ ਅੱਜ ਇੱਥੇ ਬੜੇ ਸੈਂਕੜਾ ਹਜ਼ਾਰਾਂ ਸਟਾਲ ਲੱਗਦੇ ਹੁੰਦੇ ਸਨ। ਉਹ ਇੰਨੇ ਜਿਹੜੇ ਬੰਦੇ ਬੇਰੋਜ਼ਗਾਰ ਹੋਏ ਨੇ ਉਹ ਕੀ ਕਰ ਰਹੇ ਨੇ? ਬਸ ਇਹ ਤੇ ਹਕੂਮਤ ਨੂੰ ਪਤਾ ਹੋਵੇ ਨਾ, ਕੋਈ ਵਿਚਾਰਾ ਮੰਗਦਾ ਪਿਆ, ਕੋਈ ਕਿਸੇ ਮਜ਼ਦੂਰਾਂ ਦੇ ਨਾਲ ਜਾ ਰਿਹਾ, ਤਾਂ ਨਾ ਇਹ ਤੇ ਦੱਸ ਰਿਹਾ ਕਿ ਰੋਟੀ ਕਮਾਣੀ ਬਹੁਤ ਮੁਸ਼ਕਲ ਹੋ ਗਈ ਹੈ। ਕਿਰਾਏ ਦੇ ਮਕਾਨ ਨੇ, ਬੱਚੇ ਹੈਗੇ ਨੇ, ਬਹੁਤ ਮੁਸ਼ਕਲ ਗੁਜ਼ਾਰਾ ਹੋ ਰਿਹਾ। ਐਸੀ ਲੋਕ ਯਕੀਨ ਮੰਨੋ ਕਮਿਸ਼ਨ ਤੇ ਕੰਮ ਕਰਨੇ ਪਏ ਆ, ਨੌਕਰੀ ਵੀ ਨਹੀਂ ਕਿਧਰੇ ਲੱਭਦੀ ਪਈ। ਨੌਕਰੀ ਅਗਰ ਮਿਲਦੀ ਹੈ ਤੇ 15,000 20,000 12 ਘੰਟੇ ਡਿਊਟੀ ਹੈ। ਇਹਦੇ ਤੇ ਚਲੋ ਇਹ ਹੈ ਕਿ ਕਮਿਸ਼ਨ ਤੇ ਕੰਮ ਕਰਨੇ, ਆਪਣੀ ਹਿੰਮਤ ਮਿਹਨਤ ਕਰੀ ਦੀ ਹੈ ਤੇ ਅੱਲਾਹ ਪਾਕ ਰਿਜ਼ਕ ਦੇ ਦਿੰਦਾ। ਬਸ ਇਹ ਵਜੂਹਾਤ ਨੇ। ਅੱਛਾ ਦੁਨੀਆ 'ਚ ਪਾਕਿਸਤਾਨ ਦਾ ਬੜਾ ਨਾਮ ਬਣ ਰਿਹਾ, ਜੰਗਾਂ ਰੁਕਵਾ ਰਹੇ ਨੇ, ਆਮ ਬੰਦੇ ਨੂੰ ਵੀ ਕੋਈ ਨਾ ਫਾਇਦਾ ਹੋਇਆ? ਭਾਈਜਾਨ ਗਰੀਬ ਬੰਦੇ ਨੂੰ ਤਾਂ ਕੋਈ ਦੇਣ ਨਾ ਫਾਇਦਾ। ਗੱਲ ਤੇ ਇਹ ਵੀ ਆਪਣਾ ਆਪ ਭਰੀ ਜਾ ਰਹੇ ਨੇ ਤੇ ਸਾਨੂੰ ਉਹਨਾਂ ਨੇ ਡਬੋ ਦਿੱਤਾ, ਬਿਲਕੁਲ ਹੀ ਥੱਲੇ ਮਾਰ ਦਿੱਤਾ। ਪੈਟਰੋਲ ਦੇਖ ਲਓ ਕਿੰਨਾ ਮਹਿੰਗਾ ਕਰ ਦਿੱਤਾ। ਕੀ ਕਰਨਾ ਕੀ ਚਾਹੀਦਾ ਆਮ ਬੰਦੇ ਵਾਸਤੇ ਹਕੂਮਤ ਨੂੰ? ਸਰ ਉਹਨਾਂ ਨੂੰ ਕੋਈ ਸਹੂਲਤ ਦੇਣੀ ਚਾਹੀਦੀ ਆਮ ਬੰਦੇ ਵਾਸਤੇ, ਕੋਈ ਐਸੇ ਜਿਹੜੇ ਅੰਡਰ ਮੈਟ੍ਰਿਕ ਨੇ ਉਹਨਾਂ ਨੂੰ ਵਾਸਤੇ ਕੋਈ ਸਹੂਲਤ ਨਿਕਲਣੀ ਚਾਹੀਦੀ ਹੈ। ਕੋਈ ਫੈਕਟਰੀ ਐਸੀ ਹੋਣੀ ਚਾਹੀਦੀ ਹੈ ਜਿੰਦੇ ਵਿੱਚ ਉਹਨਾਂ ਨੂੰ ਨੌਕਰੀ ਮਿਲੇ, ਅੱਛੀ ਜੋਬ ਮਿਲੇ, ਅੱਛੇ ਤਰੀਕੇ ਨਾਲ ਕੰਮ ਕਰਨ। ਕੋਈ 35-40 ਹਜ਼ਾਰ ਦਾ ਸੈਲਰੀ ਹੋਵੇ, ਕੋਈ ਸਮਝ ਆਉਂਦਾ ਕਿ ਚਲੋ ਬੰਦਾ ਦਿਨ ਟਾਈਮ ਉਧਰ ਕਰ ਲੈਂਦਾ, ਸ਼ਾਮ ਨੂੰ ਕਿਧਰੇ ਹੋਰ ਕੰਮ ਕਰ ਲੈਂਦਾ। ਐਸੀ ਤਰ੍ਹਾਂ ਨਿਜ਼ਾਮ ਚੱਲ ਸਕਦਾ ਹੈ। ਇਹ ਤੇ ਬਹੁਤ ਮੁਸ਼ਕਲ ਹੈਗਾ ਵੈਸੇ। ਹਕੂਮਤ ਜਿਹੜੇ ਗਰੀਬ ਬੰਦੇ ਨੇ ਤਾਂ ਸੋਚਦੇ ਨਹੀਂ ਨਾ, ਵੇਖਦੇ ਹੀ ਨਹੀਂ। ਉਹਨਾਂ ਨੂੰ ਜੋ ਆਪਣਾ ਉਹਨਾਂ ਦਾ ਦੇਣ ਹੈਗਾ, ਕਹਿ ਰਹੇ ਨੇ ਹੁਣ ਹਾਲਾਤ ਬਿਹਤਰ ਕਰਾਂਗੇ। ਹੁਣ ਕਦੋਂ ਅਸੀਂ ਛੋਟੇ ਤੋਂ ਲੈ ਕੇ ਹੁਣ ਤੱਕ ਜਵਾਨ ਹੋ ਗਏ, ਅਜੇ ਤੱਕ ਤੇ ਹਾਲਾਤ ਵੇਖੇ ਨਹੀਂ ਅਸੀਂ। ਮਹਿੰਗਾਈ ਦੇਖਦੇ ਆ ਰਹੇ ਹਾਂ। ਠੀਕ ਹੋ ਗਿਆ। ਗਰੀਬ ਬੰਦੇ ਵਾਸਤੇ ਇਹਨਾਂ ਨੇ ਜੀਣਾ ਮੁਸ਼ਕਲ ਕਰ ਦਿੱਤਾ ਹੈ। ਬਿੱਲ ਦੇਖ ਲਓ ਕਿੰਨੇ ਬਿੱਲ ਆਉਂਦੇ ਨੇ, ਉਹਨਾਂ ਕਿਰਾਇਆ ਨਹੀਂ ਜਿੰਨਾ ਬਿਜਲੀ ਦਾ ਬਿੱਲ ਆ ਜਾਂਦਾ। ਮਾੜਾ ਬੰਦਾ ਕੀ ਕਰੇ? ਠੀਕ ਹੋ ਨਾ ਕੋਈ ਨੌਕਰੀ। ਆਪਣੀ ਪਿਛਲੀ ਮੁਲਾਕਾਤ ਤੋਂ ਹੁਣ ਮੁਲਾਕਾਤ ਤੱਕ ਪੈਟਰੋਲ ਵੀ ਹੋਰ ਮਹਿੰਗਾ ਹੋ ਗਿਆ ਹੈ, ਬਿਜਲੀ ਦੇ ਬਿੱਲ ਵੀ ਮਹਿੰਗੇ ਹੋ ਗਏ, ਬਹੁਤ ਜ਼ਿਆਦਾ ਮਹਿੰਗੇ ਹੋ ਗਏ। ਕੀ ਸੂਰਤ ਹਾਲ ਹੈ ਹੁਣ? ਅੱਗੇ ਨਾਲੋਂ ਤੰਗ ਹਾਲਾਤ, ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੋ ਗਏ। ਹੁਣ ਤਾਂ ਉਹਦੇ ਅੰਦਰ ਵੀ ਹਰ ਰੋਜ਼ ਰੋਟੀ ਕਮਾਉਣਾ ਮੁਸ਼ਕਲ ਹੈ, ਕਿਉਂਕਿ ਚੀਜ਼ਾਂ ਦੇ ਰੇਟ ਬਹੁਤ ਅੱਪ ਹੋ ਗਏ ਨੇ। ਅੱਗੇ ਜਿਹੜੀ ਬੈਲਟ 300 ਦੇ ਹੋਲਸੇਲ ਲੈ ਆਈ, ਹੁਣ 450 400 ਦੇ ਹੋਲਸੇਲ, 500 ਦੇ ਹੁਣ ਵੀ 500 ਦੀ ਵਿਕਦੀ, ਅੱਗੇ ਵੀ 500 ਦੀ ਵਿਕਦੀ ਸੀ। ਤੇ ਫੇਰੀ ਤੇ ਤਾਂ ਲੋਕ ਕਹਿੰਦੇ ਹੋਣੇ ਯਾਰ ਏਡੀ ਮਹਿੰਗੀ ਬੈਲਟ। ਬਿਲਕੁਲ ਉਹੀ ਗੱਲ ਹੈ ਵੀ ਪਿੱਛੋਂ ਰੇਟ ਵਧੀ ਜਾ ਰਹੇ ਨੇ ਹੋਲਸੇਲ ਤੇ ਅੱਗੋਂ ਕਸਟਮਰ ਨਹੀਂ ਖਰੀਦਾ।
ਮਹਿੰਗਾਈ ਦੀ ਵਜ੍ਹਾ ਨਾਲ ਹਰ ਬੰਦਾ ਪਰੇਸ਼ਾਨ। ਨਹੀਂ ਹੁਣ ਤੁਹਾਨੂੰ ਫੇਰੀ ਵਗੈਰਾ ਲਗਾਉਣ ਦਿੰਦੇ ਨੇ ਕਿ ਨਹੀਂ? ਹਾਂ ਬਸ ਲਾ ਰਹੇ ਹਾਂ, ਗੁਜ਼ਾਰਾ ਹੋ ਰਿਹਾ। ਅੱਗੇ ਨਾ ਕੋਈ ਸਖਤੀ ਘਟਾ ਦਿੱਤੀ ਨੇ ਵੈਸੇ? ਸਖਤੀ ਬਸ ਗੁਜ਼ਾਰਾ ਹੁੰਦਾ ਕਿ ਜਾਣੀ ਕਿ ਜਦੋਂ ਆਨੇ ਅਸੀਂ ਭੱਜ ਜਾਂਦੇ ਸਾਈਡ ਦੇ ਵਜ੍ਹਾ ਬਸ ਇਹੀ ਹਿਸਾਬ ਹੈ। ਮਨਾ ਕਰਦੇ ਆ। ਤੁਹਾਨੂੰ ਜੁਰਮਾਨਾ ਵੀ ਹੋਇਆ ਕਿਸੇ ਦਿਨ? ਨਹੀਂ ਜੁਰਮਾਨਾ ਮੈਨੂੰ ਨਹੀਂ ਹੋਇਆ, ਵੈਸੇ ਮੇਰੇ ਭਾਈ ਨੂੰ ਹੋਇਆ 1030 ਰੁਪਏ ਦਾ। ਅੱਛਾ ਹਾਂ ਇੱਥੇ ਫੇਰੀ ਲਾਉਣ ਦੀ ਵਜ੍ਹਾ ਤੋਂ? ਹਾਂ ਮਾਫ ਨਹੀਂ ਕੀਤਾ ਉਹਨੂੰ ਫਿਰ? ਜੀ ਦੇਖੋ ਫੜ ਕੇ ਲੈਣਾ, ਸਰਦੀਆਂ ਦੇ ਵਿੱਚ ਉਹਨਾਂ ਨੇ ਜੁਰਮਾਨਾ ਕੀਤਾ ਸੀ, ਉਦੋਂ ਅਸੀਂ ਲੰਡਾ ਵੇਚਦੇ ਸੀ। ਅੱਛਾ ਹੁਣ ਨੋਟੀਫਿਕੇਸ਼ਨ ਨਿਕਲਿਆ ਹੈ 8 ਵਜੇ ਮਾਰਕੀਟਾਂ ਬੰਦ ਕਰ ਰਹੇ ਨੇ। ਹਾਂਜੀ ਤੇ ਸਖਤੀ ਵੀ ਕਰ ਰਹੇ ਨੇ, ਕੀ ਸਮਝਦੇ ਹੋ ਕਿ ਠੀਕ ਹੈ 8 ਵਜੇ ਤੱਕ? ਨਹੀਂ ਮਾਰਕੀਟ ਦਾ ਟਾਈਮ 10 ਵਜੇ ਦਾ ਸਹੀ, ਕਿਉਂਕਿ ਲੋਕ ਦਫ਼ਤਰੀ ਔਕਾਤ ਤੋਂ ਬਾਅਦ ਆਨੇ ਸ਼ਾਪਿੰਗ ਕਰਨ। ਕੋਈ ਵੀ ਬੰਦਾ ਜਿਹੜਾ ਨੌਕਰੀਦਾਰ ਆਦਮੀ ਉਹਨੇ ਤਾਂ ਸ਼ਾਮ ਨੂੰ ਆਣਾ ਸ਼ਾਪਿੰਗ ਕਰਨ। ਬਿਲਕੁਲ। ਇੱਕ ਬੰਦਾ 5 ਵਜੇ ਡਿਊਟੀ ਤੋਂ ਆਉਂਦਾ, ਉਹ ਘਰ ਜਾਂਦਾ, ਖਾਣਾ ਖਾਂਦਾ, 6-7 ਵਜੇ ਤੱਕ ਉਹਨੂੰ ਘਰ ਲੱਗ ਜਾਣਾ। ਉਹਨੇ 8 ਵਜੇ ਮਾਰਕੀਟ ਆਣਾ ਤੇ ਜੇ ਅਗਰ ਮਾਰਕੀਟ ਬੰਦ ਹੋਏਗੀ ਫਿਰ ਉਹ ਕੀ ਸ਼ਾਪਿੰਗ ਕਰੇਗਾ? ਲੋਕਾਂ ਨੂੰ ਮੁਸ਼ਕਲ ਹੋਏਗੀ, ਆਸਾਨੀ ਨਹੀਂ ਹੋਏਗੀ। ਅੱਛਾ 8 ਵਜੇ ਮਾਰਕੀਟਾਂ ਤਾਂ ਬੰਦ ਹੋ ਜਾਂਦੀਆਂ, ਤੁਸੀਂ ਵੀ ਬਾਅਦ ਚੋਂ ਫਿਰ ਨਿਕਲਦੇ ਅਸੀਂ ਹੋ? ਵੀ 8-8:30 ਵਜੇ ਅਸੀਂ ਚਲੇ ਜਾਂਦੇ, ਕਿਉਂਕਿ ਮਾਰਕੀਟ ਸੁਨਾੜਾ ਹੁੰਦਾ, ਕਸਟਮਰ ਚਲੇ ਜਾਂਦਾ, ਕਹਿੰਦਾ ਜੇ ਦੁਕਾਨ ਹੀ ਬੰਦ ਐਸੇ ਇੱਥੇ ਕੀ ਕਰਨਾ। ਨਹੀਂ ਕੋਈ ਫੇਰੀ ਵਾਲੇ ਤਾਂ ਇੱਥੇ ਟੁਰਦੇ ਰਹਿੰਦੇ ਹੋਣਗੇ, ਕਿਉਂਕਿ ਰਾਤ ਨੂੰ ਵੀ ਮੁੰਡੇ ਆਉਂਦੇ ਨੇ, ਮਿਡਲ ਕਲਾਸ ਵਾਲਾ ਵੀ ਇੱਥੇ ਉਹ ਆਉਂਦਾ। ਤੁਹਾਡੀ ਗੱਲ ਬਜਾਏ ਦੁਕਾਨਾਂ ਖੁੱਲ੍ਹਣ ਨਾਲ ਸਾਡਾ ਕੰਮ ਚੱਲਦਾ। ਜਦੋਂ ਮਾਰਕੀਟ ਖੁੱਲੀ ਹੋਏਗੀ ਸਾਡਾ ਕੰਮ ਹੋਏਗਾ, ਜਦੋਂ ਮਾਰਕੀਟ ਬੰਦ ਹੋਏਗੀ ਸਾਡਾ ਕੋਈ ਕੰਮ ਨਹੀਂ। ਕਸਟਮਰ ਨੇ ਮਾਰਕੀਟ ਖੁੱਲੀ ਜਾਣਾ। ਠੀਕ ਹੋ ਗਿਆ। ਹਾਂ ਨਹੀਂ ਤੇ ਇੱਥੇ ਜਿਹੜੇ ਪਹਿਲੇ ਸਟਾਲ ਲਗਾ ਰਹੇ ਸਨ ਲੋਕ, ਹੁਣ ਸਾਰੇ ਫੇਰੀਆਂ ਹੀ ਕਰ ਰਹੇ ਨੇ ਫਿਰ? ਨਹੀਂ ਬਸ ਕੋਈ ਕਿਧਰ ਚਲਾ ਗਿਆ, ਕੋਈ ਕਿਸੇ ਸ਼ਹਿਰ ਚਲਾ ਗਿਆ, ਛੋਟੇ ਮੋਟੇ ਗਲੀ ਮੁਹੱਲੇ 'ਚ ਲੋਕਾਂ ਨੇ ਦੁਕਾਨਾਂ ਬਣਾ ਲਿਆ, ਜਾਣਗੇ ਕਾਰੋਬਾਰ ਕਰ ਲਿਆ। ਕੋਈ ਸਾਡੇ ਤਰ੍ਹਾਂ ਫੇਰੀ ਲਾਣ ਲੱਗੇ, ਸਾਡਾ ਵੀ ਮੇਰਾ ਵੀ ਬਿਲਡਾਂ ਦਾ ਪਹਿਲੇ ਸਟਾਲ ਸੀ ਤੇ ਛੱਡ ਕੇ ਫਿਰ ਹੁਣ ਗੁਜ਼ਾਰਾ ਕਰਨਾ। ਵਕਤ ਜਦੋਂ ਦੀ ਹਕੂਮਤ ਆਈ ਨਾ ਨੋ ਲੇਗਾ, ਉਦੋਂ ਦੇ ਮੁਸ਼ਕਲ ਹਾਲਾਤ ਆਏ ਨੇ, ਆਸਾਨੀ ਵੈਸੇ ਨਹੀਂ ਤਾਂ ਹੁਣ ਜੰਗਾਂ ਵਗੈਰਾ ਵੀ ਰੁਕ ਗਈਆਂ ਨੇ, ਕੋਈ ਲੱਗਦਾ ਹੈ ਕਿ ਉਹ ਹਾਲਾਤ ਸ਼ਾਇਦ ਹੁਣ ਬਿਹਤਰ ਹੋਣਗੇ? ਦੇਖੋ ਜੀ ਅਗਰ ਸਾਡੇ ਹੁਕਮਰਾਨ ਚਾਹਣ ਤਾਂ ਅੱਛਾ ਉਹ ਕਰ ਸਕਦੇ ਆ, ਲੇਕਿਨ ਉਹ ਹਾਲੇ ਤੱਕ ਤਾਂ ਕੋਈ ਚਾਂਸ ਨਹੀਂ, ਕਿਉਂਕਿ ਪੈਟਰੋਲ ਡੀਜ਼ਲ ਦੀ ਉਹਨਾਂ ਨੇ ਕੀਮਤ ਨਹੀਂ ਘਟਾਈ ਤੇ ਉਹ ਗੱਡੀਆਂ ਦੇ ਕਿਰਾਏ ਡਬਲ ਨੇ, ਘਰ ਜਾਣਾ ਮੁਸ਼ਕਲ ਹੈ। ਅੱਗੇ ਅਸੀਂ ਇੱਥੋਂ ਕਿਰਾਏ ਦੇ ਕੇ 30 ਰੁਪਏ ਕਿਰਾਏ ਦੇ ਕੇ ਰਿਕਸ਼ੇ ਵਾਲੇ ਨੂੰ ਸਟਾਪ ਤੋਂ ਸਟਾਪ ਬੈਂਦੇ ਸੀ, ਹੁਣ ਰਿਕਸ਼ੇ ਵਾਲੇ ਨੇ 50 ਰੁਪਏ ਕਿਰਾਇਆ ਕਰ ਦਿੱਤਾ। ਹਰ ਚੀਜ਼ ਦੇ ਵਿੱਚ ਮਹਿੰਗਾਈ ਹੋਈ। ਕੀ ਵੇਚ ਰਹੇ ਹੋ? ਸਰ ਟਰੋਜ਼ਰ। ਕਿੰਨੇ ਦਾ ਟਰੋਜ਼ਰ? ਸਰ ਮੁਨਾਸਿਬ ਰੇਟ ਰੱਖ ਕੇ ਮੈਂ ਫੇਰੀ ਰੋਡ ਨਹੀਂ ਫਿਰ ਵੀ ਕੀ ਰੇਟ ਕੀ ਹੈ? ਬਸ 1500 ਦੋ ਵੀ। ਬੜਾ ਮਹਿੰਗਾ ਨਹੀਂ ਟਰੋਜ਼ਰ ਵੇਚ ਰਹੇ ਹੋ? ਲੋਕ ਵੈਸੇ ਕਹਿੰਦੇ ਨੇ ਕਿ ਤੁਸੀਂ ਫੇਰੀ ਲਾ ਰਹੇ ਹੋ, ਫਿਰ ਇੰਨਾ ਮਹਿੰਗਾ ਕਰ ਦਿੱਤਾ। ਕੀ ਚੱਕਰ ਹੈ, ਉਹ ਇੱਕ ਬੰਡਲ ਦੇ ਵਿੱਚੋਂ ਨਾ ਮਤਲਬ 200 ਪੀਸ ਨਿਕਲ ਜਾਣਾ, ਜਦੋਂ ਘਰ ਆ ਕੇ ਫੁੱਲੀਏ ਨਾ ਤਾਂ ਮਤਲਬ ਉਹਦੇ ਜਿਹਨਾਂ 100 ਹੀ ਨੀਟ ਹੁੰਦਾ ਸ਼ੀਸ਼ਾ, ਉਹਦਾ ਬ੍ਰਾਂਡ ਦਾ ਮਤਲਬ ਮਾਲ। ਉਹ ਮਤਲਬ ਜਿਹੜਾ 100 ਪੀਸ ਨੇ ਉਹ ਸਮਝੋ ਘੱਟ ਹੀ ਜਾਂਦਾ, ਉਹਦੇ ਪੈਸੇ ਮਤਲਬ ਪੂਰੇ ਕਰਨੇ ਹੁੰਦੇ ਨੇ। ਉਹ ਦੂਸਰੇ 100 ਦੇ ਵਿੱਚ ਅੱਗੋਂ ਹੁਣ 40,000 ਮਤਲਬ 50,000 ਤੱਕ ਮਤਲਬ 60,000 ਤੱਕ ਬੰਡਲ ਚਲੇ ਗਏ। ਮਹਿੰਗਾਈ ਵਾਵਾ ਹੋ ਗਈ ਹੈ, ਲੋਕ ਵਾਵਾ ਤੰਗ ਨਹੀਂ ਹੋਣ, ਲੋਕਾਂ ਦੀ ਕੁਵਤ ਖਰੀਦ ਵੀ ਘਟੀ ਹੈ, ਅੱਗੇ ਨਾ ਗਾਹਕ ਘੱਟ ਆਉਂਦਾ। ਖਰੀਦ ਤੇ ਬਾਕੀ ਬਹੁਤ ਜ਼ਿਆਦਾ ਘਟ ਗਈ, ਸਟਾਲ ਦੀ ਵਜ੍ਹਾ ਤੋਂ ਕਿਹੜੇ ਚੁੱਕੇ ਗਏ ਨੇ। ਤੁਸੀਂ ਵੀ ਪਹਿਲੇ ਤਾਂ ਸਟਾਲ ਲਗਾਉਂਦੇ ਸੀ? ਨਹੀਂ ਸਟਾਲ ਨਹੀਂ ਚਲਾਉਂਦੇ ਸੀ, ਬਸ ਇੰਜੀ ਵੇਚਦੇ, ਮਤਲਬ ਸਪੇਸ ਕਿਸੇ ਪਾਸੇ ਨਹੀਂ ਮਿਲਦੀ, ਬਸ ਉਹ ਟੁਰ ਫਿਰ ਗਏ। ਬਾਕੀ ਯਾਰ ਕਿਹੜਾ ਮਤਲਬ ਸਟਾਲ ਦਾ ਤਾਂ ਚਲੋ ਹੋ ਗਿਆ, ਕਿਹੜੀ ਲੈ ਵੀ ਅੱਗੇ ਸਪੇਸ ਮਿਲੀ ਉਹ ਤਾਂ ਰੋਕ ਸਕਦੇ ਨੇ। ਤੇ ਮਤਲਬ ਕਿਹੜੇ ਆ ਸਾਡੇ ਵਰਗੇ ਮਤਲਬ ਇਹਨਾਂ ਨੇ ਕਿਹੜਾ ਕਿਸੇ ਨੂੰ ਤੰਗ ਕਰਨਾ, ਇਹਨਾਂ ਤੋਂ ਕੋਈ ਵੀ ਕਹਿ ਸਕਦਾ ਚੱਲ ਯਾਰ ਅੱਗੇ ਹੋ, ਅਸੀਂ ਅੱਗੇ ਹੋ ਜਾਣਾ, ਕਿਉਂਕਿ ਅਸੀਂ ਕਿਹੜਾ ਕੋਈ ਅੱਡਾ ਲਾਇਆ। ਤੇ ਬਾਕੀ ਮਤਲਬ ਸਾਡੇ ਵਾਸਤੇ ਮੁਹੱਬਤ ਹੋਣੀ ਚਾਹੀਦੀ, ਕਿਉਂਕਿ ਸਾਨੂੰ ਤਾਂ ਕੋਈ ਵੀ ਅਸੀਂ ਅੱਗੇ ਨਾਲੋਂ ਸਖਤੀ ਵੈਸੇ ਘਟੀ ਨਹੀਂ ਹੁਣ ਕੋਈ? ਹੁਣ ਅੱਗੇ ਨਾਲੋਂ ਥੋੜਾ ਜਿਹਾ ਫਰਕ ਪੈ ਗਿਆ, ਘੱਟ ਗਿਆ। ਹਾਲੀ ਵੀ ਵੈਸੇ ਕਹਿੰਦੇ ਨੇ ਕਿ ਤੁਸੀਂ ਨਾ ਫੇਰੋ? ਨਹੀਂ ਕਈ ਮਤਲਬ ਆਣ ਕੇ ਪ੍ਰੈਸ਼ਰ ਪਾ ਵੀ ਦਿੰਦੇ ਨੇ, ਬਾਕੀ ਬਾਹਰ ਵਾਲੇ ਨਹੀਂ ਤੇ ਕਹਿੰਦੇ ਨਹੀਂ ਤੁਸੀਂ ਵੀ ਅਸੀਂ ਜਾਈਏ ਕਿਤੇ ਕੰਮ ਕਰੀਏ, ਕੋਈ ਦੱਸਦੇ ਨੇ ਤੁਹਾਨੂੰ ਵੀ ਫਲਾਣੀ ਜਗ੍ਹਾ ਕੋਲ ਨਹੀਂ ਯਾਰ ਹੁਣ ਕਿਸੇ ਦਾ ਅਸੀਂ ਰੌਲਾ ਤਾਂ ਨਹੀਂ ਪਾ ਸਕਦੇ, ਕਿਉਂਕਿ ਅਸੀਂ ਮਾੜੇ ਤਬਕੇ ਦੇ ਲੋਕ ਜਿਹੜੇ ਮਤਲਬ ਗੁਜ਼ਾਰਾ ਕਰ ਰਹੇ ਮਤਲਬ ਫਿਰ ਟੁਰ ਗਏ। ਹੁਣ ਕਿਸੇ ਨੂੰ ਗੁਜ਼ਾਰਾ ਕਿਵੇਂ ਹੋ ਰਿਹਾ ਅੱਜ ਕੱਲ੍ਹ? ਉਹ ਕਸਟਮਰ ਜਿਹੜਾ ਮਾਰਕੀਟ 'ਚ ਆ ਗਿਆ ਕਿ ਚਲੋ ਹਾਂਡੇ ਟੁਕਰ ਬਣ ਜਾਂਦਾ, ਲੇਕਿਨ ਉਹ ਕਿਹੜੀ ਤੇਜ਼ੀ ਹੈ ਨਾ ਉਹ ਸਿਸਟਮ ਨਹੀਂ ਹੈ, ਮਤਲਬ ਬੜਾ ਘਟਿਆ ਸਟਾਲਾਂ ਦੇ ਵਿੱਚ। ਵੈਸੇ ਵੀ ਉਂਝ ਇਹ ਹੈਗਾ ਚਲੋ ਗੱਡੀ ਗੁੱਡੀ ਤੇ ਸਕੂਨ ਹੋ ਗਿਆ, ਲੱਗ ਗਈ ਈਜ਼ੀ ਲੱਗ ਰਹੀ, ਲੇਕਿਨ ਕਿਹੜਾ ਮਤਲਬ ਐਸ ਫੇਰੀ ਵਾਲੇ ਨੂੰ ਮਤਲਬ ਤੰਗ ਕਰਨਾ ਕਿਹੜੇ, ਕਿਉਂਕਿ ਹਜ਼ਾਰਾਂ ਦੇ ਹਿਸਾਬ ਨਾਲ ਕਿਹੜੇ ਰੋਡ ਤੇ ਮਤਲਬ ਕਿਹੜਾ ਕਾਰੋਬਾਰ ਮਤਲਬ ਰੋਜ਼ੀ ਕਮਾ ਰਹੇ, ਕਿਹੜਾ ਸਪੇਸ ਮਿਲੇ ਉਹਨੂੰ ਰੋਕ ਸਕਦੇ ਤੁਸੀਂ, ਉਹ ਤੁਹਾਡਾ ਫਰਜ਼ ਬਣਦਾ ਕਿ ਸਫਾਈ ਹੋਣੀ ਚਾਹੀਦੀ। ਬਾਕੀ ਕਿਹੜੇ ਚਲੋ ਕਿਹੜਾ ਉਂਝ ਟੁਰ ਫਿਰ ਕੇ ਆਪਣਾ ਰੋਜ਼ੀ ਕਰ ਰਹੇ। ਨਹੀਂ ਦਿਹਾੜੀ ਇੰਨੀ ਲੱਗ ਜਾਂਦੀ ਹੈ ਕਿ ਗੁਜ਼ਾਰਾ ਹੋ ਜਾਂਦਾ ਘਰ ਦਾ? ਆਹ ਗੁਜ਼ਾਰਾ ਮਤਲਬ ਹਾਂਡੀ ਟੁਕੜ ਭਾਈ ਦੌੜ ਕਰ ਰਹੇ ਮਤਲਬ ਪੂਰੇ ਕਰ ਰਹੇ, ਲੇਕਿਨ ਕਦੀ ਬੱਚਤ ਵਾਲੀ ਗੱਲ ਉਹ ਸਿਸਟਮ। ਕਿੰਨੇ ਬੱਚੇ ਜੇ? ਮੇਰੇ ਮਤਲਬ 5 ਬੱਚੇ। ਕੀ ਕਰਦੇ ਨੇ? ਉਹ ਮਤਲਬ 4 ਬੱਚੀਆਂ ਵਿਆਹ ਦੀਆਂ, ਇੱਕ ਬੱਚਾ ਨਾ ਮਸੇ ਪੜ੍ਹਦਾ। ਮਾਸ਼ਾਅੱਲਾ ਜ਼ਿੰਮੇਵਾਰੀ ਤਾਂ ਤੁਸੀਂ ਲਾ ਲਈ ਵੱਡੀ। ਉਹ ਮਤਲਬ ਬੱਚਾ ਨਾ ਜੇ ਮਤਲਬ ਪੜ੍ਹਦਾ ਪਿਆ 9ਵੀਂ 'ਚ, ਤੇ ਉਸ ਤੋਂ ਇਲਾਵਾ ਮੈਂ ਅਜੇ ਹਾਲਾਤ ਅੱਗੇ ਨਾਲੋਂ ਕਿੰਨੇ ਮੁਸ਼ਕਲ ਹੋਏ ਨੇ ਹੁਣ? ਮੇਰੀ ਏਜ ਵੀ ਕਮ ਸੇ ਕਮ 50 ਤੋਂ ਉੱਤੇ ਹੀ ਗਈ ਹੈ, ਲੇਕਿਨ ਮੇਰੀ ਅਜੇ ਮੰਜ਼ਿਲ ਨਾਲ ਕਾਰੋਬਾਰ ਕਦੇ ਅਜੇ ਬੱਚਾ ਮੇਰੇ ਨਾਲ ਮਤਲਬ ਇਹ ਬਾਜ਼ੂ ਨਹੀਂ ਬਣਨਾ ਕਮਾਈ ਵਾਲਾ, ਮੈਨੂੰ ਆਪ ਹੀ ਭੱਜ ਦੌੜ ਮਤਲਬ ਕਰਨੀ ਪੈਣੀ ਹੈ।
10-20 ਨਹੀਂ ਹਾਲਾਤ ਪਿਛਲੇ ਜਿਹੜੇ ਤੁਸੀਂ ਵੇਖੇ ਨੇ ਇੰਨੇ ਸਾਲ ਉਸ ਤੋਂ ਸਖਤ ਹੋਏ ਨੇ ਹੁਣ ਉਸ ਤੋਂ ਥੋੜਾ ਇਹਨਾਂ ਵੈਸੇ ਨਾਰਮਲ ਹੋ ਗਏ ਨੇ ਫੇਰੀ ਵਾਲੇ ਵਾਸਤੇ ਪਹਿਲਾਂ ਉਹ ਜ਼ਿਆਦਾ ਸੀ ਬੜੇ ਤੰਗ ਕਰਦੇ ਸੀ ਭਜਾਉਂਦੇ ਸੀ ਇਹਨੂੰ ਥੋੜਾ ਜਿਹਾ ਫਰਕ ਪੈ ਗਿਆ ਚਲੋ ਬੱਚਿਆਂ ਦੇ ਰੋਜ਼ੇ ਸਿਲਸਿਲਾ ਮਸਲਾ ਚੱਲ ਰਿਹਾ ਚਲੋ ਚੱਲਦੇ ਰਹਿਣਾ ਚਾਹੋ ਜੀ ਅੱਗੇ ਆਓ ਭਾਈਜਾਨ ਮਾਸ਼ਾਅੱਲਾ ਬੜਾ ਤੁਸੀਂ ਐਨਕਾਂ ਨਾਲ ਸਜੇ ਹੋਏ ਹੋ ਜਨਾਬ ਰੋਟੀ ਕਮਾਉਣ ਵਾਸਤੇ ਕੁਛ ਨਾ ਕੁਛ ਤਾਂ ਜੁਗਾੜ ਲਾਣਾ ਪੈਂਦਾ ਹੈ ਤੇ ਸੁਣਾਓ ਅੱਜ ਕੱਲ ਜੇ ਲੋਕਾਂ ਦੇ ਹਾਲਾਤ ਨੇ ਕੋਈ ਐਨਕਾ ਸ਼ੈਨਕਾ ਵੀ ਲੋਕ ਲੈ ਰਹੇ ਨੇ ਈਦ ਤੋਂ ਬਾਅਦ ਤਾਂ ਬਿਲਕੁਲ ਹੀ ਖਤਮ ਹੋ ਗਿਆ ਕੰਮ ਈਦ ਤੇ ਹੈ ਸੀ ਕੰਮ ਲੋਕਾਂ ਨੂੰ ਆਪਣੀ ਰੋਟੀ ਦੀ ਪਈ ਏ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਏ ਹਰ ਬੰਦੇ ਨੂੰ ਮਤਲਬ ਕਿ ਬਾਉਂਡ ਕਰੀ ਜਾ ਰਹੇ ਨੇ ਦਾਇਰਾ ਘੱਟ ਹੋਈ ਜਾ ਰਿਹਾ ਸਾਡਾ ਫੇਰੀ ਦਾ ਕੰਮ ਏ ਲੈ ਕੇ ਚਲੇ ਜਾ ਤਾਂ ਖਾ ਲਈਦਾ ਨਹੀਂ ਤੇ ਫਿਰ ਤੁਸੀਂ ਤੇ ਚਲਦੇ ਫਿਰਦੇ ਨਜ਼ਰ ਆ ਰਹੇ ਹੁੰਦੇ ਹੋ ਕਿ ਤੁਸੀਂ ਕੁਝ ਵੇਚ ਰਹੇ ਜੇ ਤੁਹਾਨੂੰ ਵੀ ਰੋਕਦੇ ਨੇ ਪੈਰਾ ਫੋਰਸ ਵਾਲੇ ਸਾਰਿਆਂ ਨੂੰ ਰੋਕਦੇ ਨੇ ਬਹੁਤ ਸੋ ਕਹਿੰਦੇ ਨੇ ਕਿ ਸ਼ੋਲਡਰ ਸ਼ਾਪਿੰਗ ਜਿਹੜੀ ਹੈ ਬਿਲਕੁਲ ਹੀ ਖਤਮ ਹੈ ਤੋ ਨਹੀਂ ਕਰਨ ਦਿੰਦੇ ਕੰਮ ਲੋਕ ਸਟਾਲ ਤੇ ਲਗਾਨ ਨਹੀਂ ਦੇ ਰਹੇ ਤੇ ਤੁਹਾਨੂੰ ਬਿਲਕੁਲ ਹੀ ਨਹੀਂ ਕੰਮ ਕਰਨ ਦੇ ਰਹੇ ਹਾਂਜੀ ਲੁੱਕ ਕੇ ਕੰਮ ਕਰਨਾ ਪੈਣ ਡਿਆ ਹੈ ਕਿਸੇ ਨੂੰ ਡਿਸਟਰਬ ਵੀ ਨਹੀਂ ਕਰ ਰਹੇ ਆਪਣਾ ਕੰਮ ਕਰ ਰਹੇ ਹੋ ਟੁਰ ਬਹੁਤ ਸੋ ਕਹਿੰਦੇ ਨੇ ਕਿ ਰੋਡ ਬਲੌਕ ਦਾ ਜਿਹੜਾ ਨਾ ਉਹ ਪਰਚਾ ਦੇਵਾਂਗੇ ਤੁਹਾਡੇ ਤੇ ਅਗਰ ਫੜ ਲਿੱਤਾ ਤੇ ਤੁਹਾਨੂੰ ਬਸ ਸਰਕਲ ਚੱਲੀ ਜਾ ਰਿਹਾ ਗੁਜ਼ਾਰਾ ਹੋ ਰਿਹਾ ਅੱਜ ਕੱਲ ਦੇ ਦੌਰ 'ਚ ਵੈਸੇ ਕੰਮ ਨਹੀਂ ਹੈ ਬੌਸ ਕੀ ਕਰੀਏ ਔਰ ਮੈਂ ਬੱਚਿਆਂ ਦੀ ਅਜੇ ਤੱਕ ਫੀਸ ਨਹੀਂ ਦਿੱਤੀ 3 ਮਹੀਨਿਆਂ ਦੀ ਫੀਸ ਹੈ ਤੇ ਜੋ ਲੈ ਕੇ ਜਾਓ ਖਾਦਾ ਜਾਂਦਾ ਐਕਸਟਰਾ ਤੁਸੀਂ ਕਹੋ ਨਾ ਕਿ ਮੈਂ ਜਮ੍ਹਾਂ ਕਰਨਾ ਜਾਂ ਕਿਤੇ ਹੋਰ ਜਗ੍ਹਾ ਤੇ ਲਾਣਾ ਤੇ ਉਹ ਮੇਰੇ ਨਾਲ ਨਹੀਂ ਹੋ ਸਕਦਾ ਕੋਈ ਨਜ਼ਰ ਆਉਂਦਾ ਜੇ ਹਾਲਾਤ ਕੋਈ ਬਿਹਤਰੀ ਅੱਗੇ ਦੁਆ ਕਰੇ ਹਾਲਾਤ ਅੱਛੇ ਹੋ ਜਾਣ ਸਾਡੀ ਤਾਂ ਇਹੀ ਕੋਸ਼ਿਸ਼ ਹੈ ਕਿ ਯਾਰ ਮਤਲਬ ਕਿ ਦੁਆ ਕਰੀਦੀ ਹੈ ਕਿ ਮੁਲਕ ਦੇ ਹਾਲਾਤ ਚੰਗੇ ਹੀ ਰਹਿਣ ਚੰਗੇ ਹੋਣਗੇ ਤੇ ਅਸੀਂ ਵੀ ਸਕੂਨ ਨਾਲ ਰੋਟੀ ਖਾ ਲਵਾਂਗੇ ਜੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਚੱਲਦਾ ਪਿਆ ਫਿਰ ਨਾਲ ਨਾਲ ਹੀ ਹਰ ਬੰਦੇ ਦੇ ਹਾਂਜੀ अस्सलाम वालेकुम जी वालेकुम सलाम भाईजान 8 ਵਜੇ ਦਾ ਨੋਟੀਫਿਕੇਸ਼ਨ ਨਿਕਲ ਆਇਆ ਇਹ ਪੈਰਾ ਫੋਰਸ ਵਾਲੇ ਆ ਕੇ ਉਹਨਾਂ ਨੇ ਬੰਦ ਕਰਵਾ ਦੇਣੀ ਜੀ ਜੀ ਕੀ ਸਮਝੋ ਲੋਰੀਏ ਨਿਕਲਣਗੇ ਇਸ ਟਾਈਮ ਤੱਕ ਦੇਖੋ ਜੀ ਸਭ ਤੋਂ ਪਹਿਲੇ ਤੇ ਜਿਹੜੇ ਹਕੂਮਤ ਦੇ ਇਕਦਾਮਾਤ ਨੇ ਇਹਨਾਂ ਤੇ ਗੱਲ ਕਰ ਲਈਏ ਥੋੜੀ ਜਿਹੀ ਦੇਖੋ ਜਿਹੜੀ ਵੀ ਹਕੂਮਤ ਹੈ ਉਹ ਕੋਸ਼ਿਸ਼ ਉਹਨਾਂ ਦੀ ਇਹੀ ਹੁੰਦੀ ਹੈ ਕਿ ਕੌਮ ਨੂੰ ਤਾਜਰਾਂ ਨੂੰ ਸਭ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਤੇ ਫਿਰ ਇੱਕ ਫੈਸਲਾ ਕੀਤਾ ਜਾਏ ਰੀਸੈਂਟਲੀ ਜਿੰਨੇ ਵੀ ਮਰੀਮ ਸਾਹਿਬਾ ਉਹ ਜਿੰਨੇ ਵੀ ਲੋਕ ਨੇ ਇਹਨਾਂ ਨੇ ਚੈਂਬਰ ਆਫ ਕਾਮਰਸ ਜਿੰਨੇ ਵੀ ਸਾਡੇ ਸੀਨੀਅਰ ਤਾਜਰ ਨੇ ਜਿਹੜੇ ਸਦਰ ਨੇ ਉਹਨਾਂ ਨੂੰ ਬਿਠਾ ਕੇ ਸਾਰੀ ਡਿਟੇਲ ਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਇਹ ਤੇ ਇੰਪਲੀਮੈਂਟ ਹੋਇਆ ਕੋਈ ਵੀ ਗਵਰਨਮੈਂਟ ਇਹ ਨਹੀਂ ਚਾਹੇਗੀ ਕਿ ਯਾਰ ਅਸੀਂ ਟਾਈਮ ਨੂੰ ਸ਼ਾਰਟ ਕਰ ਦਈਏ ਤੇ ਆਵਾਮ ਨੂੰ ਡਿਸਟਰਬ ਕਰ ਦਈਏ ਕਿਉਂਕਿ ਅੱਗੇ ਕ੍ਰਾਈਸਿਸ ਦੇ ਵਿੱਚ ਆਵਾਮ ਹੈ ਆਵਾਮ ਅੱਗੇ ਪਰੇਸ਼ਾਨ ਹੈ ਤਾਂ ਕਦੇ ਇਸ ਚੀਜ਼ ਨੂੰ ਨਹੀਂ ਚਾਹਾਂਗੇ ਕਿ ਇਸ ਤਰ੍ਹਾਂ ਕੀਤਾ ਜਾਵੇ ਲੇਕਿਨ ਜਿਹੜਾ ਫੈਸਲਾ 8 ਵਜੇ ਦਾ ਕੁਝ ਹਕੂਮਤੀ ਜਿਹੜੇ ਇਦਾਰੇ ਨੇ ਕੋਈ ਹਕੂਮਤੀ ਲੋਕ ਨੇ ਉਹ ਕੁਝ ਜ਼ਿਆਦਾਤਰ ਲੋਕ ਪਰੇਸ਼ਾਨ ਹੀ ਨੇ ਉਹ ਕਹਿੰਦੇ ਇੰਜ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਗਵਰਨਮੈਂਟ ਦੀ ਪਾਲਿਸੀ ਨੂੰ ਦੇਖਦੇ ਤਾਂ ਆਪਾਂ ਨਹੀਂ ਨੂੰ ਦੇਖਦੇ ਹੋਏ ਇਹ ਸਾਰੀ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਕਿਸੇ ਹੱਦ ਤੱਕ ਫੈਸਲਾ ਬਿਹਤਰ ਵੀ ਕਿਉਂਕਿ ਅਗਰ ਮਹੀਨੇ 2 ਮਹੀਨੇ ਅਸੀਂ ਸਰਵਾਈਵ ਕਰ ਲੈਂਦੇ ਹਾਂ ਇਹ ਸਾਡੇ ਵਾਸਤੇ ਬਿਹਤਰ ਹੈ ਕਿਉਂਕਿ ਅੱਜ ਤੁਸੀਂ ਦੇਖ ਲਓ 2-3 ਦਿਨ ਬਾਰਿਸ਼ ਹੋਈ ਹੈ ਸਾਡਾ ਤੇ ਇਹ ਮੁਲਕ ਦਾ ਹਾਲ ਹੈ 2-3 ਦਿਨ ਬਾਰਿਸ਼ ਹੋਈ ਹੈ ਤੇ ਆਟਾ ਨਹੀਂ ਮਿਲ ਰਿਹਾ ਕਿਤੋਂ ਅੱਗੋਂ ਤੁਸੀਂ ਇਹ ਦੇਖ ਲਓਗੇ ਇਹਨਾਂ ਨੇ ਤੇਲ ਤੇ ਜਿਹੜੇ ਟੈਨਸ਼ਨ ਬਣਾਈ ਹੈ ਉਹ ਉਧਰੋਂ ਬਿਜਲੀ ਦੀ ਟੈਨਸ਼ਨ ਬਣ ਰਹੀ ਹੈ ਤੇਲ ਤੋਂ ਮੈਂ ਇਹ ਵੇਖੋ ਦੁਨੀਆ 'ਚ ਅਸੀਂ ਸੁਲ੍ਹਾ ਕਰਵਾ ਰਹੇ ਹਾਂ ਸਾਡਾ ਨਾਮ ਬਣ ਰਿਹਾ ਹੈ ਦਿਲ ਬੜਾ ਖੁਸ਼ ਵੀ ਹੋਇਆ ਕਿ ਪਾਕਿਸਤਾਨ ਦਾ ਇਸ ਲੈਵਲ ਦੇ ਉੱਤੇ ਨਾਮ ਲਿੱਤਾ ਜਾ ਰਿਹਾ ਹੈ ਇੱਥੇ ਆ ਕੇ ਚੀਫ ਆਫ ਆਰਮੀ ਸਟਾਫ ਦਾ ਨਾਮ ਲਿੱਤਾ ਜਾ ਰਿਹਾ ਸੁਪਰੀਮ ਪਾਵਰ ਵੱਲੋਂ ਇਰਾਨ ਵੱਲੋਂ ਪੂਰੀ ਦੁਨੀਆ ਵੱਲੋਂ ਜਿੰਨੇ ਵੀ ਸਾਨੂੰ ਮੁਬਾਰਕਾਂ ਆ ਰਹੀਆਂ ਨੇ ਉਹ ਮੇਰਾ ਖਿਆਲ ਹੈ ਜਿਹੜਾ 15 ਦਿਨ ਦੀ ਉਹਨਾਂ ਨੇ ਇਹਨੂੰ ਰੋਕਿਆ ਨਾ ਬੜਾ ਅੱਛਾ ਇਕਦਾਮ ਹੈ ਪਾਕਿਸਤਾਨ ਫਰੰਟ ਤੇ ਆ ਗਿਆ ਔਰ ਬੜੀ ਦੁਨੀਆ ਦੀ ਨਜ਼ਰ ਦੇ ਵਿੱਚ ਮੁਬਾਰਕਬਾਦ ਦੇ ਹੱਕਦਾਰ ਵੀ ਆ ਔਰ ਇਹ ਸਾਰਾ ਕ੍ਰੈਡਿਟ ਸਾਡੀ ਕੌਮ ਨੂੰ ਕੌਮ ਦੇ ਦੁਆਵਾਂ ਦੇ ਨਾਲ ਨਾਲ ਇਰਾਨ ਦੇ ਨਾਲ ਆ ਸੀ ਔਰ ਕੋਸ਼ਿਸ਼ ਹੁੰਦੀ ਹੈ ਇਹਨੂੰ ਖਤਮ ਕੀਤਾ ਜਾਏ ਇਸ ਮਾਮਲੇ ਨੂੰ ਇਹ ਜਿਹੜਾ 15 ਦਿਨ ਦਾ ਟਾਈਮ ਦਿੱਤਾ ਉਹ ਮੇਰਾ ਖਿਆਲ ਹੈ ਟਾਈਮ ਪ੍ਰੋਪਰ ਚੱਲੇਗਾ ਇਹਨੂੰ ਅੱਗੇ ਜੰਗਬੰਦੀ ਜਿਹੜੀ ਨਾ ਇਹ ਹੋ ਜਾਏਗੀ ਜਿੰਨਾ ਅੱਛਾ ਇਕਦਾਮ ਸ਼ਬਾਜ਼ ਸ਼ਰੀਫ ਸਾਹਿਬ ਨੇ ਔਰ ਉਹਨਾਂ ਨੇ ਮਿਲ ਕੇ ਕੀਤਾ ਲੱਗਦਾ ਅੱਗੇ ਹਾਲਾਤ ਬਿਹਤਰੀ ਕੋ ਆਏਗੀ ਦੇਖੋ ਜੀ ਉਮੀਦ ਤੇ ਦੁਨੀਆ ਕਾਇਮ ਹੈ ਐ ਨਹੀਂ ਹੋ ਸਕਦਾ ਕਿ ਅਸੀਂ ਕੀ ਕਿ ਨਹੀਂ ਹੁਣ ਰਾਤੋਂ ਰਾਤ ਕੋਈ ਚੀਜ਼ ਨਾ ਆ ਕੇ ਠੀਕ ਕਰ ਨਹੀਂ ਇਹ ਸਟੈਪ ਬਾਈ ਸਟੈਪ ਮੁਲਕੀ ਇਲਾਜ ਨਾਲ ਬਿਹਤਰੀ ਤਰਫ ਜਾਣਗੇ ਜਿੱਥੇ ਤੱਕ ਮੈਨੂੰ ਕੌਨਫੀਡੈਂਸ ਹੈ ਆਵਾਮ ਦਾ ਜਿਹੜਾ ਚਿਹਰੇ ਦੇਖਦੇ ਹੋਇਆ ਆਵਾਮ ਨੂੰ ਖੁਸ਼ੀ ਚ ਲਿਆ ਕੇ ਦੇਖਦੇ ਹੈ ਕਿ ਪਾਕਿਸਤਾਨ ਦਾ ਨਾਮ ਅਮਰੀਕਾ ਲੈਵਲ ਦੇ ਉੱਤੇ ਇਸ ਤਰੀਕੇ ਦਾ ਲਿੱਤਾ ਜਾ ਰਿਹਾ ਹੈ ਬੜੀ ਸਾਡੇ ਵਾਸਤੇ ਕੁਛ ਆਇਨ ਗੱਲ ਹੈ ਔਰ ਬੜਾ ਕੌਨਫੀਡੈਂਟ ਬਾਤ ਹੈ ਕਿ ਯਾਰ ਅਸੀਂ ਰਿਲੈਕਸ ਹੈ ਐਡੀ ਵੱਡੀ ਸੁਪਰ ਪਾਵਰ ਦੇ ਨਾਲ ਵੀ ਇਹੋ ਜਿਹੇ ਮਾਮਲਾ ਦੇ ਵਿੱਚ ਸਾਨੂੰ ਲੈ ਕੇ ਆ ਰਹੀ ਹੈ ਇੰਨੇ ਜ਼ਿਆਦਾ ਮੁਲਕ ਨੇ
ਤੇ ਇਹ ਸਾਡੇ ਵਾਸਤੇ ਪ੍ਰਾਊਡ ਦੀ ਗੱਲ ਹੈ। ਬਿਲਕੁਲ ਤੇ ਵਾਈਟ ਹਾਊਸ ਵੱਲੋਂ ਸਾਨੂੰ ਕੋਈ ਇਹੋ ਜਿਹਾ ਪੈਗਾਮ ਆ ਰਿਹਾ ਹੈ, ਇਹ ਪਾਕਿਸਤਾਨ ਦੀ ਜਿੱਤ ਹੈ, ਇਹ ਤੁਹਾਡੀ ਮੇਰੀ ਜਿੱਤ ਹੈ, ਸਿਰਫ ਉਹਨਾਂ ਦੀ ਨਹੀਂ ਹੈ। ਇਹਨੂੰ ਤੁਸੀਂ ਵਨ ਸਾਈਡ ਨੈਗੇਟਿਵਿਟੀ ਨਹੀਂ ਸੋਚ ਸਕਦੇ ਇਹਦੇ ਵਿੱਚ, ਇਹ ਸਾਰਾ ਪੋਜ਼ਿਟਿਵ ਹੈ। ਇਹਦਾ ਐਸੇ ਤੁਹਾਡਾ ਕਾਰੋਬਾਰ ਖੁੱਲੇਗਾ, ਤੁਹਾਡਾ ਇਨਵੈਸਟਰ ਆਏਗਾ ਔਰ ਬੜੇ ਅੱਛੇ ਇਕਦਾਮਾਤ ਹੋਣ ਵਾਲੇ ਨੇ। ਤੁਸੀਂ ਅੱਗੇ ਜਾ ਕੇ ਦੇਖਣਾ ਇਹ ਸਾਡੇ ਵਾਸਤੇ ਬਿਹਤਰ ਹੈ। ਇਨਸ਼ਾਅੱਲਾ ਜੀ ਬਿਹਤਰੀ ਆਏਗੀ ਇਨਸ਼ਾਅੱਲਾ। अस्सलामुअलैकुम जी। वालेकुम अस्सलाम जी। बड़ा है उत्ते तुसी पाया है मिर्च मसाला। हाँ जी, गर्म मसाला पाया, टाटली पाई, अपना अमरी पाई है, चने बाड़े हैं, आलू बाड़े हैं, बाड़ के कटाए करते काट के फिर इसको बेचते हैं। आप सुनाओ आजकल गुजारा ठीक हो जाता है? गुजारा नहीं होता है। हाँ जी, काम बहुत है, महंगाई बहुत है, निके निके बच्चे आपके हैं, आप पैर ते आस्ते मजदूर हैं, आधा पैर है हमने कि बच्चों की रोजी कमाते हैं। अच्छा ਤੁਹਾਨੂੰ ਵੀ ਰੋਕਦੇ ਨੇ ਪੈਰਾ ਵਾਲੇ ਇੱਥੇ ਫੇਰੀ ਵਗੈਰਾ हाँ जी हाँ जी, वो नहीं लाने देते, ਭਜਾ ਦਿੰਦੇ ਨੇ ਸਾਨੂੰ ਵੀ ਦੱਸ ਦਿਓ ਇੱਥੋਂ, ਅਸੀਂ ਨੜ ਜਾਂਦੇ ਹਾਂ। ਕੋਈ ਖਾਣ ਪੀਣ ਵਾਲੇ ਤਾਂ 10 ਵਜੇ ਤੱਕ ਖੁੱਲੇ ਰਹਿੰਦੇ ਨੇ, ਤੁਹਾਨੂੰ ਤਾਂ ਨਹੀਂ ਰੋਕਦੇ 8 ਵਜੇ ਤੱਕ? ਨਹੀਂ, ਸਾਰੇ ਥਾਲ ਨਹੀਂ ਉਸ ਟਾਈਮ ਲੈ ਜਾਂਦੇ ਨੇ ਸਮਾਨ। ਤੁਹਾਨੂੰ ਕੰਮ ਹੀ ਨਹੀਂ ਕਰਨ ਦਿੰਦੇ? ਹਾਂਜੀ, ਕੰਮ ਨਹੀਂ ਕਰਨ ਦਿੰਦੇ, ਸਾਨੂੰ 10 ਵਜੇ ਸਮਾਨ ਦਿੰਦੇ ਨੇ, ਨਾ ਕਰ ਨਾ ਇਸ ਸਮਾਨ ਵਾਪਸ ਲੈ ਜਾਂਦੇ। ਸਮਾਨ ਸਾਡਾ ਵਿਕਦਾ ਨਹੀਂ ਹੈ ਜੀ। ਹਾਂ, ਉਹਦੇ ਬਾਅਦ ਸਮਾਨ ਫਿਰ ਆਤੇ ਹੈ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਨਾਜ਼ਰੀਨ, ਅਸੀਂ ਇਹ ਪੂਰੀ ਕਰੀਮ ਬਲਾਕ ਫਿਰੀ ਹੈ, ਤੁਸੀਂ ਵੀ ਲੋਕਾਂ ਦੇ ਤਾਸਰਾਤ ਵੀ ਸੁਣੇ ਨੇ ਔਰ ਉਹਨਾਂ ਦੀ ਰਾਏ ਵੀ ਜਾਣੀ ਹੈ ਕਿ 8 ਵਜੇ ਬਾਜ਼ਾਰ ਬੰਦ ਹੋਣ ਨਾਲ ਵੈਸੇ ਤਾਂ ਲੋਕ ਜਿਹੜੇ ਨੇ ਲਾਹੌਰੀਏ ਉਹ 7-8 ਵਜੇ ਤੋਂ ਬਾਅਦ ਹੀ ਨਿਕਲਣਾ ਸ਼ੁਰੂ ਹੁੰਦੇ ਨੇ ਔਰ 10-11 ਵਜੇ ਦੇ ਕਰੀਬ ਜਿਹੜੇ ਲਾਹੌਰੀ ਨੇ ਉਹ ਸ਼ਾਪਿੰਗ ਵਾਸਤੇ ਆਉਂਦੇ ਨੇ। ਇੱਕ ਤਾਂ ਇਹਨਾਂ ਦਾ ਕੰਮ ਮੁਤਾਸਰ ਹੋਇਆ, ਦੂਸਰਾ ਜਿਹੜੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜੇ ਪੈਰਾ ਫੋਰਸ ਵਾਲੇ ਫੇਰੀ ਲਗਾਉਣ ਵਾਲੇ ਆਮ ਲੋਕਾਂ ਨੂੰ ਰੋਕਦੇ ਨੇ, ਕਮ ਸੇ ਕਮ ਉਹਨਾਂ ਨੂੰ ਖਿਆਲ ਕਰਨਾ ਚਾਹੀਦਾ ਕਿ ਜਿਹੜੇ ਲੋਕ ਕਿਸੇ ਨੂੰ ਡਿਸਟਰਬ ਨਹੀਂ ਕਰ ਰਹੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏ। ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।